ਓਏ ਆਹੋ ਉਸਤਾਦ ਜੀ ਇਹ ਵੀ ਗੱਲਾਂ ਕਰਨ ਡਿਆ ਮਰੇ ਸ਼ਵਾਰਮਾ ਖੁੱਲਣ ਲੱਗਾ ਸੀ ਤੁਹਾਡੇ ਘਰ, ਤੁਸੀਂ ਸਾਰਿਆਂ ਨੇ ਕੰਨਾਂ ਚੁੰਗਲਾ ਲੈ ਲਈ। ਐਡੇ ਮਾੜੇ ਇਲਾਕੇ 'ਚ ਉਸਤਾਦ ਜੀ ਰਹਿੰਦਾ, ਤੁਸੀਂ ਹੁਣ ਚੱਲ ਜਾਓ ਨਾ ਉੱਥੇ 16 ਰੁਪਏ 16 ਅਸ਼ਰਫੀਆਂ ਦਾ ਇੱਕ ਗੁਲਾਮ ਲੈ ਲਓ। ਐਡਾ ਮਾੜਾ ਇਲਾਕਾ। ਓਏ ਔਰ ਉਹ ਸਪੋਰਟਸ ਵਾਲੀ ਮੱਝ ਆ, ਸਪੋਰਟਸ ਵਾਲੀ ਆ, ਉਹਦੇ ਫੰਕਸ਼ਨ ਹੋਰ ਆ। ਤੁਸੀਂ ਲਾਹੌਰ ਕਲੰਦਰ ਵਾਲੋਂ ਖੇਡਣ ਡਈ ਉਹ ਸਪੋਰਟਸ ਵਾਲੀ। अस्सलाम वालेकुम नाज़रीन, टी टाइम में खुश आमदीद। जापा 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 लो जी। पहली गल है दो तीन गल एक दो गल्लां बस एवं घंटे डेढ़ घंटे दी मैं तुहाडे नाल करनियां ने। मुख्तसर गल है कि तैनूं मैं क्या बोल, तैनूं मैं की समझाया 3 दिन हो गए, 3 दिन हो गए तैनूं मैं की समझा रहा अंदर बह के कि जिन्नी तक तैनूं मैं कहां ना तू बोलना नहीं। नहीं तू बोलिया क्यों? जो मैं गल कर रहा तो तू बोलिया क्यों? ओके भाजी यार किनू किनू माफ करा मैं? चलो जिदा रेगुलर करते हो रेगुलर कर दे भी दस कैसी गल है भी मेरी हले मूँह च बात तेन ओवरलैपिंग कर दी। कैसा जाहल आदमी है तेन मैं सिर्फ बेटा 25-30 साल देखना वा, जे तो तू समझ गया ठीक है, नहीं तो अपना काम लभ ली। थोड़ा टाइम दिओ ਉਹਨੂੰ। नहीं इन्ने टाइम जी ਜਲਦੀ ਚ ਤਾਂ ਉਹਨੇ ਸਿੱਖ ਜਾਣਾ ਵਾ, ਤੁਸੀਂ ਉਹਨੂੰ ਥੋੜਾ ਟਾਈਮ ਤਾਂ ਦਿਓ। ਜਜ਼ਬਾਤੀ ਫੈਸਲਾ ਵਾ ਇਹ, ਤੁਸੀਂ ਥੋੜਾ ਕੁ ਟਾਈਮ ਵਧਾ ਦਿਓ। ਬਾਹਰ ਇਹਦੇ ਕੋਈ ਇੰਨਾ ਹੀ ਟਾਈਮ ਆ, ਸਿਆਣਾ ਬਿਆਣਾ ਵਾ, ਇੰਨੀ ਦੇਰ ਚ ਸਮਝ ਜਾਵੇ ਕਿਹੜਾ ਬੱਚਾ ਵਾ। ਚਲੋ ਯਾਰ ਕੋਸ਼ਿਸ਼ ਕਰ, ਤੇਜ਼ੀ ਨਾਲ ਸਿੱਖ। 25-30 ਸਾਲ ਥੋੜਾ ਵਾ, ਤੂੰ ਕੋਸ਼ਿਸ਼ ਕਰ। ਲਓ ਜੀ ਨਾਜ਼ਰੀਨ, ਇੱਧਰ ਇੱਕ ਬੰਦਾ ਵਾ, ਅਸੀਂ ਅੱਜ ਆ ਗਏ ਆ 12-12:30 ਵਜੇ ਅਚਾਨਕ, ਤੇ ਮੈਂ ਕਿਹਾ ਵੀ ਜਿਹੜੇ ਹੈਗੇ ਨਾ ਉਹਨਾਂ ਨੇ ਟੀ ਟਾਈਮ ਅਸੀਂ ਕਰ ਦੇਣਾ ਤੇ ਅਸੀਂ ਇਦਾਂ ਹੀ ਕਰਿਆ ਕਰਨਾ ਇਨਸ਼ਾਅੱਲਾ ਤਾਲਾ। ਇਹ ਨਾ ਵੀ ਕੋਈ ਆਇਆ ਮੈਂ ਇਕੱਲੇ ਨੇ ਬਹਿ ਜਾ ਕਰਨਾ, ਜੇ ਮੈਂ ਵੀ ਨਾ ਆਇਆ ਇਹ ਇਕੱਲਾ ਬਹਿ ਜਾ ਕਰੂਗਾ। ਅਸੀਂ ਨਹੀਂ ਹੁਣ ਰੁਕਣਾ, ਕਿਸੇ ਦਾ ਵੇਟ ਕਰਨਾ, ਠੀਕ ਆ ਜੀ। ਅਸੀਂ ਰਾਤ ਨੂੰ ਹੋਰ ਵੀ ਕੰਮ ਕਰਨੇ ਹੁੰਦੇ ਆ, ਰਾਤ ਨੂੰ ਬਹੁਤ ਕੰਮ ਹੁੰਦੇ। ਹਾਂ ਇਮਲੀ ਹੁਣ ਤੂੰ ਟੀ ਟਾਈਮ 'ਚ ਬਹਿਣਾ ਨਾ, ਥੋੜਾ ਕਲਫ ਕੁਲਫ ਲਾ, ਥੋੜਾ ਜਿਹਾ ਨਿਜ਼ਾਮ ਆ ਵੇਖ ਨਾ ਤੇਰਾ ਆ ਸੈਟਅਪ ਇੱਧਰ ਕੈਮਰੇ ਹੀ ਦਿਖਾ ਆ ਦੇਖੋ ਇਹ ਕਲਮਾਂ ਚਿੱਟੀਆਂ। ਤੁਸੀਂ ਵੀ ਤਾਂ ਅਚਾਨਕ ਫੋਨ ਕੀਤਾ ਵੀ 12:30 ਵਜੇ। ਨਹੀਂ ਮੈਂ ਅਚਾਨਕ ਨਹੀਂ ਫੋਨ ਕੀਤਾ, ਤੂੰ ਤਿਆਰੀ 'ਚ ਰਿਹਾ ਕਰ। ਹੁਣ ਮੈਂ ਚੌਕਸ ਰਵਾਂ, ਯਾਨੀ ਕਿ ਚੌਕਸ ਰਿਹਾ ਕਰ, ਕੱਪੜੇ ਛੱਪੜੇ ਵੀ ਚੰਗੇ ਜਿਹੜੇ ਨਾ ਜਿਹੜੇ ਹੈਗੇ ਧੋ ਲਿਆ ਕਰ ਬਸ ਠੀਕ ਆ ਉਸਤਾਦ ਜੀ। ਮੈਂ ਵੀ ਇਹੀ ਸੋਚਣਾ ਕਿ ਫੌਰਨ ਟੀ ਟਾਈਮ ਤੋਂ ਬਾਅਦ ਨਾ ਤੁਸੀਂ ਮੈਨੂੰ ਸ਼ਾਪਿੰਗ ਕਰਾ ਹੀ ਦਿਓ। ਨਹੀਂ ਸ਼ਾਪਿੰਗ ਨਹੀਂ ਕਰਾਣੀ, ਜਿਹੜੇ ਤੇਰੇ ਕੋਲ ਹੈਗੇ ਨਾ ਉਹਨਾਂ ਨੂੰ 2-2 ਸਾਲ ਹੋ ਗਏ, ਉਹਨਾਂ ਨੇ ਸਰਫ ਦਾ ਮੂੰਹ ਨਹੀਂ ਵੇਖਿਆ। ਤੇਰੀਆਂ ਸ਼ਲਵਾਰਾਂ ਤਰਸ ਰਹੀਆਂ ਕਰਕੇ ਸਾਨੂੰ ਵੀ ਸਾਬਣ ਦਿਖਾ ਦਿਓ ਕਿਤੇ। ਲੋ ਤੇਰੀਆਂ ਕਮੀਜ਼ਾਂ ਬੁਰਸ਼ ਨੂੰ ਤਰਸ ਰਹੀਆਂ ਨੇ, ਉਹ ਦੂਰ ਪਏ ਬੁਰਸ਼ ਨੂੰ ਵੇਖ ਕੇ ਹਸਰਤ ਦੇ ਨਾਲ 2-2 ਸਾਲ ਹੋ ਗਏ ਕਮੀਜ਼ਾਂ ਤੇਰੀਆਂ ਬੈਠੀਆਂ। ਲੋਕਾਂ ਦੀਆਂ ਮਸ਼ੀਨਾਂ ਲੱਗੀਆਂ ਦੇਖ ਕੇ ਇਹਨਾਂ ਦੀਆਂ ਕਮੀਜ਼ਾਂ ਰੋਣ ਲੱਗ ਪਏ। ਕਸਮੇ ਬਈ ਇਹਦੇ ਘਰ ਦੇ ਕੱਪੜੇ ਵਿਚਾਰੇ ਅਥਰੂਆਂ ਦੇ ਨਾਲ ਆਪੇ ਹੀ ਭਿੱਜ ਕੇ ਆਪੇ ਧੁੱਪ ਜਾਂਦੇ। ਯਕੀਨ ਕਰ, ਆਪਣੇ ਰੋ ਕੇ ਉਹ ਕੱਪੜੇ ਇੱਕ ਦੂਜੇ ਨਾਲ ਰੋਂਦੇ ਆ। ਪਹਿਲੇ 2 ਕਮੀਜ਼ਾਂ ਕਹਿੰਦੀਆਂ ਅਸੀਂ ਰੋਣੀਆਂ ਨਾ, ਤੁਸੀਂ ਪਹਿਲੇ ਧੁੱਪ ਲਓ। ਉਸਤਾਦ ਜੀ ਮੈਂ ਜ਼ਿਆਦਾ ਕੱਪੜਿਆਂ ਨੂੰ ਨਾ ਤਲਖੀ ਨਹੀਂ ਦੇਣਾ ਚਾਹੁੰਦਾ, ਉਹਨਾਂ ਨੂੰ ਤੰਗ ਨਹੀਂ ਕਰਨਾ ਚਾਹੁੰਦਾ ਕੱਪੜਿਆਂ। ਨਾ ਗਿੱਲਾ ਐਸਾ ਪਾਣੀ ਤੋਂ ਨੈਸ਼ ਡਰਦਾ ਵਾ, ਕੱਪੜੇ ਵੀ ਨਹੀਂ ਆਪਣੇ ਧੋਂਦਾ ਕਿ ਖੁਦਾ ਨਾ ਖਾਸਤਾ ਕਿਤੇ ਥੋੜੇ ਜਿਹੇ ਵੀ ਗਿੱਲੇ ਰਹਿ ਗਏ ਤੇ ਮੈਂ ਪਾ ਲਏ ਤੇ ਮੈਨੂੰ ਤਾਂ ਇੰਝ ਹੋਣਾ ਜਿਵੇਂ ਮੈਨੂੰ ਕਿਸੇ ਨੇ ਅੱਲਾ ਮਾਫੀ ਦੇਵੇ 11,000 ਵੋਲਟ ਲਾਤਾ। ਅੱਜ ਜਿੱਦਣ ਮੌਸਮ ਚੇਂਜ ਹੋਇਆ ਵਾ ਉਦੋਂ ਮੈਂ, ਹੁਣ ਮੌਸਮ ਚੇਂਜ ਹੋ ਗਿਆ, ਤੁਹਾਡੀ ਦੁਆ ਨਾਲ ਮੈਂ ਪੂਰੇ 3 ਮਹੀਨਿਆਂ ਬਾਅਦ ਨਹਾਤਾ। ਖੋਰਨਾ ਹੀ ਆਪਣੇ ਆਪ ਨੂੰ, ਤੂੰ ਐਡਾ ਕਰ ਰਹਿ ਜਾਣਾ ਪਾਗਲ। ਤਦੀ ਮੈਂ ਕਹਾਂ ਉਤੋਂ ਅੱਧੀ ਇੰਚੀ ਅੰਦਰ ਨੂੰ ਕਿਉਂ ਗਿਆ ਵਾ। ਤੁਹਾਡਾ ਬੱਚਾ ਨਹਾਤਾ ਕੈਸਾ ਹੋਣਾ ਚੈੱਕ ਕਰੋ ਜ਼ਰਾ। ਇਹਨਾਂ ਕੱਛਾ ਪਾਇਆ ਅੱਛਾ ਪੂਰਾ ਤੇ ਸਾਹਮਣੇ ਪਾਣੀ ਰੱਖਿਆ। ਉਹ ਮੱਛਲੀ ਵੀ ਬਣਦਾ ਹੁੰਦਾ ਜਦੋਂ ਨਹੀਂ ਤੌਲੀਆ ਭੇਂਤਾ ਵਾ, ਉਹਨੂੰ ਚੰਗੀ ਤਰ੍ਹਾਂ ਨਿਚੋੜਿਆ ਵੈਂਜ ਕਰਕੇ ਆਪਣੇ ਮਾਰਿਆ ਸਾਰੇ ਜਿਸਮ। ਯਾਨੀ ਤੂੰ ਤੇ ਫਿਰ ਬਰਬਾਦ ਕਰਤਾ ਪਾਣੀ। ਬਾਕੀ ਮੈਂ ਕਿਹਾ ਚੁੱਕ ਲੋ ਵੀ ਨਹਾ ਲਿਆ, ਬਹੁਤ ਹੋ ਗਈ। 3 ਮਹੀਨਿਆਂ ਬਾਅਦ ਇੰਨਾ ਨਹਾਤਾ, ਬੜੀ ਗੱਲ ਆ ਉਸਤਾਦ ਜੀ। ਠੰਡ ਹੁਣ ਜਾਂਦੀ ਠੰਡ ਕੋ ਤੇ ਆਂਦੀ ਠੰਡ ਕੋਲੋਂ ਇਮਲੀ ਬਚਦਾ, ਬਾਕੀ ਖੈਰ ਨਹੀਂ। ਤੂੰ ਨਹਾਣ ਤੋਂ ਹੀ ਬਚਦਾ, ਇਹ ਤੇ ਨਹਾਣ ਤੋਂ ਇੰਨਾ ਡਰਦਾ। ਇਹਨੇ ਇੱਕ ਵਾਰੀ ਫੈਸਲਾ ਕੀਤਾ ਕਿ ਮੈਂ ਨਹਾਣਾ ਵਾ, ਉਹ ਘਰਦਿਆਂ ਨੇ ਖੁਰਾ ਸਜਾਤਾ, ਵਿੱਚ ਝੰਡੀਆਂ ਲਾ ਰਹੇ, ਬੈਨਰ ਲਾ ਰਹੇ, ਖੁਸ਼ ਆਮਦੀਦ ਦੇ ਕੇ ਇਹ ਵੀ ਨਹਾਣ ਲੱਗੇ। ਇੱਥੇ ਬੋਲੀ ਦਾ ਵਾ, ਏਦਾਂ ਦੀ ਗੱਲ ਤੇ ਬੋਲੀ ਦਾ ਵਾ ਉਸਤਾਦ ਜੀ। ਮੈਨੂੰ ਨਹੀਂ ਚੱਲਦੀ ਗੱਲ 'ਚ ਕਿਉਂ ਬੋਲ ਕੇ ਓਵਰਲੈਪ ਕਰਦਾ? ਜਿੱਥੇ ਤੇਰੀ ਜਗ੍ਹਾ ਹੀ ਤੂੰ ਉੱਥੇ ਬੋਲ। ਇਹਨਾਂ ਗੱਲਾਂ ਤਾਂ ਘਰੋਂ ਵੀ ਬਾਹਰ ਆ। ਕੌਣ ਚੱਲਦੀ ਗੱਲ 'ਚ ਤਾਂ ਬੋਲ। ਭਾਈ ਨੇ ਇੱਕ ਮੇਰੀ ਛੋਟੀ ਜਿਹੀ ਅਰਜ਼ ਸੁਣ ਲਓ। ਇਹ ਤੁਸੀਂ ਕਿਹਨੂੰ ਮੇਰੇ ਨਾਲ ਬਾਤਾ, ਤੁਸੀਂ ਮੇਰੇ ग्राफ ਦਾ ਤੁਹਾਨੂੰ पता हुआ, मेरे लेवल ਦਾ ਤੁਹਾਨੂੰ पता हुआ। भाईजान दानिश भाई मैं वही उसको पहले समझा रहा था कि यार हमारे साथ बैठना ना, थोड़ा जरा ब्लैक कलर करो, थोड़ा क्रीम श्रीम इसको ला के दो। अब मैं दुबई गया ना, मुझे याद करवाना, मैं इसके लिए ना एक सेट होता है क्रीमों का पूरा, नाल माड़ा या तजाब भी। भाईजान एक बात बताऊं आपको, जो लाल होते हैं ना वो गोदड़ी में नजर आ जाते हैं। कहाँ? गोदड़ी में। गोदड़ी मतलब यानी कि गोदी च नजर आ जाते। गोदी को ਅਸੀਂ ਸੋਹਣੇ ਆ, ਸਾਡੀ ਖੂਬਸੂਰਤੀ ਨੂੰ ਐਡਾ ਕੋਈ ਪ੍ਰੋਫੈਸ਼ਨਲ ਲੋੜ ਹੀ ਕੋਈ ਨਹੀਂ। अच्छा गोदी को उर्दू में गोदड़ी कहते हैं भाई साहब। नहीं हाँ जी पंजाबी च कहते हैं। तो तुसी उर्दू में आपने कहा गोदड़ी। आपके साथ मैंने जो लवाजमात भाई इसको कहते हैं पहलू। हाँ पहलू, आपके पहलू में आके रो दिए। इसको और भी कहते हैं आगोश। नहीं मैं ਤੁਹਾਨੂੰ ਮੋਟੇ ਲਫ਼ਜ਼ਾਂ 'ਚ ਦੱਸਦਾ, ਠੋਸ ਪੰਜਾਬੀ 'ਚ ਕਿ ਜਿਹੜੇ ਲਾਲ ਹੁੰਦੇ ਨਾ ਗੋਦੜੀ 'ਚ ਨਜ਼ਰ ਆ। ਬਸ ਕਰਦੇ ਯਾਰ, ਉਧਰ ਦੇਖੋ ਗੁੱਜਰ ਬਾਦਸ਼ਾਹ ਵਾ, ਜੇ ਮੱਝਾਂ ਉਹਦੇ ਕੋ ਆਪਣੀਆਂ ਨੇ
ਉਹਨਾਂ ਦਾ ਹਿਸਾਬ ਕਿਤਾਬ ਦੇਖ। ਕਿਹੜਾ ਗੁੱਜਰ? ਗੁੱਜਰ ਆ। ਦਾਨਿਸ਼ ਆਪ ਭਾਈ ਇਹਦੇ ਵਾਲ ਇੱਥੋਂ ਚਿੱਟੇ ਹਮੂਨ ਜਾਦੂਗਰ ਦਾ ਉਸਤਾਦ ਲੱਗਣ ਦੇ ਆ ਵਾ। ਤੂੰ ਸ਼ੋਅ 'ਚ ਬਹਿਣਾ, ਕੈਮਰਿਆਂ ਦਾ ਆਵਾਮ ਦਾ ਸਾਹਮਣਾ ਕਰਨਾ, ਯੈਸ ਹੋ ਕੇ ਬਹਿ ਅਬੇ ਆ ਕੀ ਸਟਾਈਲ ਆ, ਛੱਡ ਇਹਨੂੰ। ਆਵੇ ਇੰਜ ਉਹਨੇ ਕਰਕੇ ਮੈਨੂੰ ਦੁੱਖ ਇਸ ਗੱਲ ਦਾ ਲੱਗਾ, ਕਹਿੰਦਾ ਆਪ ਇਦਾਂ ਦਾ ਤੇ ਆਪ ਇਦਾਂ ਦਾ। ਤੁਸੀਂ ਇਹ ਦੇਖੋ ਗੁੱਜਰ ਝਾਮੂ, ਆਹ ਤਾਂ ਗੁੱਜਰ ਆ। ਮੱਝਾਂ ਹੈਗੀਆਂ ਤੁਹਾਡੇ ਕੋਲ? ਮੱਝਾਂ ਸਾਡੇ ਕੋਲ ਇਹਨਾਂ ਕੋਲ ਇੱਕ ਮੱਝਾਂ ਵਾ। ਕਿੰਨੀਆਂ? ਇੱਕ ਮੱਝਾਂ ਇਹਨਾਂ ਉਹ ਵੀ ਮੇਰਾ ਹਾਲ ਪੂਰੀ ਆਪਣੀ ਹੈ। ਪੂਰੀ ਸਾਡੇ ਉਹ ਪਹਿਲਾਂ ਇੰਨੀਆਂ ਕੁ ਮੱਝਾਂ ਹੁੰਦੀਆਂ ਸੀ, ਹੁਣ ਉਹੀ ਇੱਕ ਇੱਕ ਕਰਕੇ ਇੰਨੀਆਂ ਹੋ ਗਈ। ਉਹ ਵੀ ਮੱਝ ਵਿਚਾਰੀ ਐਡੀ ਹੋ ਗਈ, ਆਪੇ ਕੰਮ ਤੇ ਜਾਂਦੀ ਹੈ, ਇਹਨਾਂ ਨੂੰ ਉਹ ਪਾਲਣ ਡਈ ਹੈ। ਆਬੇ ਸੱਚੀ ਮੁੱਚੀ 37,000 ਰੁਪਇਆ ਲੂਮਾ ਵਾਲੇ ਕੋਲ ਲੈ ਰਹੀ ਮੱਝ, ਉਹ ਇਹਨਾਂ ਨੂੰ ਲਿਆ ਕੇ ਦੇ ਰਹੀ ਹੈ। ਮਾਮਾ ਲੂਮਾ ਤੇ ਕੀ ਕਰਦੀ ਹੈ? ਜਾ ਕੇ ਆਪ ਲੂਮਾ ਚਲਾਉਂਦੀ ਹੈ ਮੱਝ। ਹਾਂ, ਇਹਨਾਂ ਨੇ ਮੱਝ ਇੱਕ ਮੱਝ ਸੀ, ਉਹੀ ਜਵਾਨ ਹੋ ਗਈ। ਇਹਨਾਂ ਸੀ ਉਹ ਸਾਰੀਆਂ ਇਹਨਾਂ ਦੀਆਂ ਹਰਕਤਾਂ ਸਮਝ ਗਏ ਕਿ ਇਹਨਾਂ ਨੇ ਕੰਮ ਕਰਨਾ, ਨਾ ਮੈਨੂੰ ਪੱਠੇ ਪਾਉਣੇ ਆ। ਉਹ ਹੁਣ ਆਪ ਹੀ ਜਾਂਦੀ ਆ, ਸੁਬਾਹ ਜ਼ਾਨਾ ਵੇਲੇ ਉੱਠ ਕੇ ਆਪਣੀ ਰੋਟੀ ਪਾਣੀ ਬੰਨ ਲੈਂਦੀ ਆ। ਘਰੇਲੂ ਘਰੇਲੂ ਮੱਝ ਵਾ ਇਹਨਾਂ ਕੋਲ ਹੁਣ। ਬਕਵਾਸੀ ਆਦਮੀਆਂ ਤੋਂ ਸਾਡੀ ਮੱਝ ਦਾ ਦੁਨੀਆ ਤੇ ਨਾਮ ਹੋਇਆ। ਅੱਛਾ ਜੀ, ਹਾਂਜੀ, ਇੱਕ ਮੱਝ ਤੁਹਾਡੀ ਰੱਖੀ ਹੈ। ਐਸ਼ਵਰੀਆ ਮੱਝ ਆ? ਉਹ ਵੀ ਮਾਦਰੀ ਮੱਝ ਰੱਖੀ ਆ। ਆਦਾ ਸਾਡੀ ਮਾਦਰੀ ਡਿਸ਼ਕਟ ਮੱਝ। ਡਿਸਕਸ ਕਰੋ ਤੁਸੀਂ ਮੇਰੇ ਨਾਲ। ਮੱਝ ਦੀ ਖੂਬਸੂਰਤੀ ਦਾ ਮੁਕਾਬਲਾ ਆਇਆ 2018 ਦੇ ਵਿੱਚ ਵੀ ਸਾਲ ਦੀ ਖੂਬਸੂਰਤ ਤਰੀਨ ਮੱਝ, ਤੁਹਾਡੇ ਵਾਲੀ 2022 ਚ ਵੀ ਸਾਲ ਦੀ ਖੂਬਸੂਰਤ ਤਰੀਨ ਦਾ ਮੱਝ ਦਾ ਅਵਾਰਡ ਉਹਨੂੰ ਮਿਲਿਆ। ਤੇ ਜਿਹੜੇ ਉਹ ਮੁਕਾਬਲਾ ਕਰਾਉਂਦੇ ਨੇ, ਇਸ ਸਾਲ ਉਹਨਾਂ ਨੇ ਮੈਨੂੰ ਕਾਰਡ ਭੇਜਿਆ ਕਿ ਤੂੰ ਨਾ ਆਈ ਤਾਂ ਕਿ ਕੋਈ ਹੋਰ ਜਿੱਤੇ। ਆਪਣੀ ਮੱਝ ਨਾਲ ਲੈ ਕੇ ਭਾਈ ਉਹ ਹਰ ਵਾਰੀ ਨਹੀਂ ਨਹੀਂ, ਇਹਨਾਂ ਦੀ ਪੂਰੀ ਫੈਮਿਲੀ ਦੇ ਵਿੱਚੋਂ ਨਾ, ਪੂਰੀ ਫੈਮਿਲੀ ਚੋਂ, ਪੂਰੇ ਗੁੱਜਰ ਬਰਾਦਰੀ ਦੇ ਵਿੱਚੋਂ ਸਿਰਫ ਮੱਝ ਹੀ ਸੋਹਣੀ ਆ। ਕੀ ਗੱਲ, ਪਿੰਕ ਕਲਰ ਦੀ ਮੱਝ? ਇਹ ਮੱਝ ਸੋਹਣੀ ਬਹੁਤ ਆ। ਆਪਣਾ ਰੰਗ ਵੇਖ ਕੇ ਗੱਲ ਕਰਿਆ ਕਰ, ਯਕੀਨ ਮੰਨ ਭਾਈ ਨੂੰ ਤੁਹਾਡੇ ਕਰਕੇ ਸਿਰਫ ਮੈਂ ਬਰਦਾਸ਼ਤ ਕਰ ਰਿਹਾ ਹਾਂ। ਤੁਸੀਂ ਮੇਰੇ ਅਦਬ ਦੀ ਜਗ੍ਹਾ ਮੈਨੂੰ ਸਿਰਫ ਇੰਨਾ ਦੱਸ ਦਿਓ ਕਿ ਵੈਸਟ ਇੰਡੀਜ਼ 'ਚ ਵੀ ਗੁੱਜਰ ਹੁੰਦੇ? ਇਹ ਸ੍ਰੀਲੰਕਾ ਦਾ ਗੁੱਜਰ ਵਾ। ਯਾਰ ਉਹ ਮੱਝ ਦੀ ਗੱਲ ਕਰ ਰਿਹਾ ਵਾ, ਮੈਨੂੰ ਤਾਂ ਇਹ ਨਹੀਂ ਹੈਰਾਨ ਕਿ ਨਹੀਂ, ਉਹ ਵਿੱਚ ਮੱਝ ਵੀ ਕਹਿ ਰਿਹਾ, ਵਿੱਚ ਗੁੱਜਰ ਵੀ ਕਹਿ ਮੈਂ ਰਿਹਾ। ਜਿਹੜੀ ਮੱਝ ਤੁਹਾਡੇ ਦੇਖੀ ਸੀ ਇੱਕ ਵਾਰੀ, ਮੈਂ ਕਿਹਾ ਉਹ ਤਾਂ ਮਾੜੀ ਜੀ ਸੁੱਕੀ ਜੀ, ਮੈਂ ਤੇ ਹੈਰਾਨ ਸਾਂ। ਓਏ ਉਹ ਏਡੀ ਫਿੱਕੀ ਮੱਝ ਸੀ। ਇਹਨਾਂ ਦੀ ਗਲੀ ਦੇ ਵਿੱਚੋਂ ਸਾਈਕਲ ਵਾਲਾ ਲੰਘ ਰਿਹਾ ਵਾ, ਸਾਈਕਲ 'ਚ ਵੱਜੀ, ਮੱਝ ਡਿੱਗ ਪਈ। ਸਾਈਕਲ ਵਾਲਾ ਬੜਾ ਸੋਹਣਾ ਜਾ ਰਿਹਾ। ਜਾਹਲ ਤਿੰਨਾਂ ਦਿਨਾਂ ਬਾਅਦ ਮੱਝ ਉਠਾਈ ਗਲੀ 'ਚੋਂ ਇਹਨਾਂ ਨੇ। ਉਹ ਜਾ ਕੰਮ ਕਰ, ਅਸੀਂ ਉਹਨੂੰ 3 ਮਿੰਟ ਵੀ ਨਹੀਂ ਗਲੀ 'ਚ ਬੰਨਦੇ। ਕਿਉਂ? ਉਹਦਾ ਲਹਿਦਾ ਰੂਮ ਉਹਦਾ ਵਿਹਾਰ ਨਹੀਂ ਸਹੀ। ਉਹਦਾ ਲੈਦਾ ਰੂਮ ਆ ਜੀ, ਉਹਦਾ ਰੂਮ ਆ ਸੈਪਰੇਟ, ਉਹਦਾ ਸਵਿਮਿੰਗ ਪੂਲ ਆ। ਉਹਨੂੰ ਡਰਾਇੰਗ ਰੂਮ ਬਣਾ ਕੇ ਦਿੱਤਾ ਕਿ ਹੋਰ ਮੱਝਾਂ ਜਿਹੜੀਆਂ ਉਹਨਾਂ ਨੂੰ ਮਿਲਣ ਆਉਂਦੀਆਂ ਬਹਿ ਕੇ ਖਾਣ ਪੀਣ। ਇਹ ਖਰੀਦੀ ਆ ਕਿ ਵਿਆਹ ਕੇ ਲਿਆਂਦੀ ਆ? ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ ਤੇ ਸ਼ੌਕ ਦਾ ਕੋਈ ਨਕਾਬ ਵੀ ਨਹੀਂ ਹੁੰਦਾ। ਓਏ ਉਹਦਾ ਅਵਾਰਾ ਮੱਝ ਦਾ ਵੀ ਕੋਈ ਮੁੱਲ ਨਹੀਂ ਓਏ ਹੁੰਦਾ। ਉਹਦਾ ਤੇ ਮੁੱਲ ਹੈ ਹੀ ਨਹੀਂ। ਉਹ ਤੇ ਨਾਲ ਦੀ ਮੱਝ ਜਿਹੜੇ ਪੱਠੇ ਛੱਡਦੀ ਨਾ, ਉਹ ਖਾ ਕੇ ਰੱਜ ਜਾਂਦੀ। ਯਾਰ ਕਹਿੰਦੇ ਉਹਦਾ ਮੁੱਲ ਨਹੀਂ ਹੈ। ਉਹਦੀ ਜਿਹੜੀ ਵਿੰਡੋ ਅਲਮਾਰੀ ਅੰਦਰ ਉਹਦੇ ਕਮਰੇ 'ਚ, ਉਹਦੇ 'ਚ ਅਵਾਰਡ ਵੇਖੋ ਜਾ ਕੇ ਉਹਨੇ ਕਿੰਨੇ ਜਿੱਤੇ ਆ। ਘੱਟ ਦੁੱਧ ਦੇਂਦੇ ਕਿ ਸਭ ਤੋਂ ਘੱਟ। ਇਹਨਾਂ ਦੀ ਮੱਝ ਜਦੋਂ ਫੁੱਲ ਦੁੱਧ ਦਿੰਦੀ ਨਾ, ਉਦੋਂ ਇੱਕ ਟੀਕਾ ਭਰਦਾ ਸਿਰਫ। ਇਹ ਕਮਜ਼ੋਰ ਮੱਝ। ਅਸੀਂ ਉਹ ਦੁੱਧ ਲਈ ਤੇ ਰੱਖੀ। ਤੇ ਲੋਕੀ ਜਿਹੜੇ ਭਾਂਡੇ ਨਹੀਂ ਲੈ ਕੇ ਆਉਂਦੇ, ਉਹਨਾਂ ਨੂੰ ਇੰਜ ਕਰਕੇ ਪਾ ਰਹੇ ਹੁੰਦੇ, ਲਾ ਵੀ ਆਪ ਤੇਰਾ ਵੀ ਹੋ ਗਿਆ, ਵੀ ਤੇਰਾ ਵੀ ਹੋ ਗਿਆ। ਕਰੀ ਉਹ ਮਜ਼ਾਕ, ਦੌਲੀ ਮੋਹਨ ਦੀ ਮੱਝ ਵਾ ਮਰੇ। ਕਰੀ ਉਹ ਮਜ਼ਾਕ। ਉਹ ਅਸੀਂ ਦੁੱਧ ਲਈ ਨਹੀਂ ਰੱਖੀ ਭਾਈ ਨਾ। ਉਹ ਦੁੱਧ ਪੁੱਤ ਲਈ ਰੱਖੀ ਹੈ। ਨਹੀਂ ਸਰ, ਉਹ ਰੇਸੀ ਮੱਝ ਅਸੀਂ ਰੇਸਾਂ ਲਵਾਉਂਦੇ ਉਹ ਮਰੇ ਮੱਝਾਂ ਦੀ ਕਿਹੜੀ ਰੇਸ ਹੁੰਦੀ ਆ? ਮੋਟਰਸਾਈਕਲ ਚਲਾਉਂਦੀ ਆ। ਐਡੀ ਕਿਤੇ ਯਾਮਾ ਮਾਜਾ ਲੈ ਜਾ ਮਾਮਾ ਜਾਂ ਮੋਮਾ ਦੇ ਆਹੋ ਕਿਹੜੀ ਵੀ ਮੇਰੀ ਮੱਝ ਗੱਲ ਸੁਣੋ ਮਰੇ, ਸਰ। ਕਲਟਸ ਮੱਝ ਆ ਤੁਹਾਡੀ। ਮਾਜਾ ਸਾਕੀ। ਹਾਂ, ਤੁਸੀਂ ਜਾ ਕੇ ਮਾਝਾ ਦੇਖੋ ਸਦੂਕੀ। ਜੀ, ਸਾਡੀ ਮੱਝ ਦੇ ਢਿੱਡ ਦੇ ਇੱਕ ਸਾਈਡ ਤੇ ਰੈੱਡ ਬੁੱਲ ਦਾ ਮੋਨੋ ਬਣਿਆ ਵਾ, ਇੱਕ ਸਾਈਡ ਤੇਰੀ ਤਸਵੀਰ ਲੱਗੀ ਹੈ। ਇੱਕ ਸਾਈਡ ਤੇ ਸ਼ੈਲ ਦਾ ਬਣਿਆ। ਉਹ ਰੇਸਰ ਫਾਰਮੂਲਾ 1 ਚੋਂ ਜਿੱਤ ਕੇ ਆਈ ਹੈ। ਉਹ ਮੱਝ ਤੇ ਮੈਂ ਵੇਖੀ ਨਹੀਂ ਦੌੜਦੀ ਅੱਜ ਤੱਕ। ਐਡੀ ਲੈਲਾ ਮੱਝ ਨੂੰ। ਪਾਕਿਸਤਾਨ ਚੋਂ ਬਾਹਰ ਨਿਕਲੋ, ਫਰਾਂਸ ਜਾਓ, ਟੂਰ ਡੀ ਫਰਾਂਸ ਜਿੱਤ ਕੇ ਆਈ। ਉਹ ਇਹ ਤੁਹਾਡੇ ਵਾਲੀਆਂ ਮੱਝਾਂ ਨਹੀਂ ਹੁੰਦੀਆਂ। ਉਹੀ ਆ। ਪਾਕਿਸਤਾਨ ਚੋਂ ਬਾਹਰ ਜਾਓ ਤੇ ਸਾਰੇ ਬਕਾਇਆ ਦੇ ਗੁੱਜਰ ਮਾਮੂ ਕਾਂਜਰ ਰਹਿੰਦੇ ਆ, ਜਿੱਥੇ ਬੱਤੀ ਵੀ ਉਹ ਨਹੀਂ। ਯਾਰ ਜਿਹੜੀ ਇਹਨਾਂ ਕੋ ਮੱਝ ਆ ਨਾ, ਉਹ ਤੇ ਸਾਡੀਆਂ ਪਾਕਿਸਤਾਨੀਆਂ ਦੀਆਂ ਮੱਝਾਂ ਤੇ 40 ਸਾਲ ਇੱਕੋ ਕਿੱਲੇ ਤੇ ਬੱਜੀਆਂ ਰਹਿੰਦੀਆਂ। ਉਹਨਾਂ ਨੂੰ ਤਾਂ ਪਤਾ ਨਹੀਂ ਨਸਣਾ ਵੀ ਕਿੱਦਾਂ ਵਾ, ਪਤਾ ਨਹੀਂ ਕਿੱਥੋਂ ਲਿਆਂਦੀ ਇਹਨਾਂ ਨੂੰ। ਉਹ ਡੀ ਮਾੜੀ ਹੈ। ਯਕੀਨ ਕਰ, ਇਹਨਾਂ ਨੇ ਕਿਤੋਂ ਚਾਈਨਾ ਚੋਂ ਮੰਗਾਈ। ਇਹਨਾਂ ਨੇ ਉਹ ਮੱਝ ਆਪਣਾ ਸਿਆਜ ਵੀ ਵੱਡਾ ਛੋਟਾ ਕਰ ਲੈਂਦੀ। ਓਹ ਹੋ ਮੈਂ ਸਮਝ ਗਿਆ ਫਿਰ ਉਹ ਜਿਹਦੇ ਕੋਲ ਮੱਝ ਲਈ ਨਾ, ਉਹਨੇ ਨਾਲ ਮੱਝ ਦਿੱਤੀ ਆ, ਨਾਲ ਉਹਨੇ ਨੇ ਘਵਾਲਾ ਪੰਪ ਦਿੱਤਾ ਵਾ। ਉਹ ਸਿਰੇ ਦਾ ਵੱਡਾ ਭਰਾ ਨਾ, ਕਮੀਜ਼ ਮੂੰਹ 'ਚ ਲੈ ਕੇ ਮੱਝ ਵੱਡੀ ਕਰ ਰਿਹਾ ਹੁੰਦਾ। ਅੱਛਾ ਜੀ, ਮੱਝ ਫਲਾ ਕੇ ਫੇਚ ਆਉਂਦਾ। ਆਹੋ। ਇਹ ਅੱਗੋਂ ਚਾਈਨਾ ਤੋਂ ਤਾਂ ਨਹੀਂ ਮੱਝ ਅੱਬਾ ਬਾਹਰ ਆਉਂਦਾ, ਜਦੋਂ ਬਹੁਤਾ ਲੱਗਾ ਰਹਿੰਦਾ ਨਾ, ਉਹਦਾ ਅੱਬਾ ਬਾਹਰ ਆਉਂਦਾ, ਕਹਿੰਦਾ ਬਸ ਕਰ, ਪਾੜਨੀ ਹੈ ਮੱਝ। ਮੱਝ ਦਾ ਵਾਲ ਵੀ ਚੈੱਕ ਕਰਦੇ ਹੋ। ਯਾਰ ਜਿੱਦਾਂ ਤੁਸੀਂ ਕਹਿ ਰਹੇ ਹੋ ਇਦਾਂ ਤੇ ਮੱਝ ਨਹੀਂ ਨਾ ਹੁੰਦੀ। ਇਹ ਉਸਤਾਦ ਜੀ, ਇੱਕ ਦਿਨ ਇਹਨਾਂ ਦੇ ਘਰ ਦੇ ਬਾਹਰ ਮੱਝ ਖਲੋਤੀ, ਪਿੱਛੋਂ ਬੰਦੇ ਨੇ ਇੰਜ ਕਰਕੇ ਉਹਦੀ ਪੀਪ ਨਹੀਂ ਕੱਢੀ, ਉਹ ਪੀ ਕਰਕੇ ਪਤਾ ਨਹੀਂ ਕਿਹਦੇ ਘਰ ਚਲੀ ਗਈ। ਅਡਾ ਲਓ ਮਜ਼ਾਕ। ਤੁਹਾਨੂੰ ਮੈਂ ਦੇ ਤੁਹਾਡੇ ਕੋਲ ਉਹ ਜਿਵੇਂ ਪਕਾਨਾ ਨਹੀਂ ਚੱਲੀਦਾ ਕਰਕੇ। ਉਹ ਭਾਈ ਮੱਝ ਖਲੋਤੀ ਇੰਜ, ਉਹ ਪਤਾ ਨਹੀਂ ਕਿੱਥੇ ਮਲਕਾਂ ਦੇ ਘਰ ਦੇ ਕੋਠੇ ਤੋਂ ਲੱਭ ਕੇ ਲਿਆਦੀ ਇਹਨਾਂ ਨੇ। ਉਹ ਮੱਝ ਤਾਂ ਨਹੀਂ। ਟਵਿੱਟਰ ਯੂਜ਼ ਕਰਦੇ ਹੋ? ਹਾਂਜੀ।
ਤੇ ਉੱਤੇ ਮੇਰੀ ਮੱਝ ਦੀ ਆਈਡੀ ਕੱਢ ਕੇ ਦੇਖੋ, ਤੁਹਾਨੂੰ ਹਰ ਸ਼ੈ ਨਜ਼ਰ ਆ ਜਾਏਗੀ। ਮੈਂ ਮੱਝ ਹੀ ਦੇਖ ਲੈਣੀ ਆ ਸ਼ੋਅ ਤੋਂ ਬਾਅਦ। ਆਓ ਮੱਝ ਹੀ ਦੇਖ ਲੈ, ਮੱਝ ਹੀ ਦੇਖ ਲੈਣੀ। ਮਾਜੀ ਜਾ ਕੇ ਦੇਖਿਆ ਮੈਂ। ਆਹੋ ਇਹਨਾਂ ਕੋ ਉਹ ਮੱਝ ਵਾ ਜਿਹਦਾ ਬਿਸਤਰਾ ਵੀ ਬਣ ਜਾਂਦਾ, ਬੈੱਡ ਵੀ ਬਣ ਜਾਂਦਾ, ਓਏ ਉਹੀ। ਕੁੱਲੀ ਵੀ ਬਣ ਜਾਂਦੀ। ਚਾਈਨਾ ਚ ਲਈ ਆ। ਓਏ ਓਰੀਜਨਲ ਮੱਝ ਆ ਯਾਰ, ਇਹ ਕੀ ਮਜ਼ਾਕ। ਅੱਛਾ ਦੁੱਧ ਕਿੰਨਾ ਦਿੰਦੀ ਆ ਉਹ? ਦੁੱਧ ਵਾਸਤੇ ਨਹੀਂ ਰੱਖੀ ਯਾਰ। ਓਏ ਆ ਤੇ ਦਿੰਦੀ ਤੇ ਹੋਣੀ ਆ ਨਾ। ਐਡੀ ਕੁ ਸ਼ੀਸ਼ੀ ਭਰ ਦਿੰਦੀ ਆ, ਕਿੰਨੀ ਐਡੀ ਕੁ ਸ਼ੀਸ਼ੀ ਭਰ ਦਿੰਦੀ ਆ। ਉਹ ਜਿਹੜੀ ਬਾਅਦ ਇੰਜ ਲਾ ਕੇ ਤੇ ਇੰਜ ਲਾਉਂਦੇ ਹਾਂ ਮੈਂ ਦੁੱਧ ਲਾਇਆ ਅੱਜ। ਉਹ ਮੇਰੇ ਅੱਬੂ ਦੇ ਕੰਨ ਦਾ ਮਸਲਾ ਵਾ, ਸਿਰਫ ਉਹਨਾਂ ਦੇ ਕੰਨ 'ਚ ਕਤਰੇ 3-4 ਪਾਣੇ ਹੁੰਦੇ, ਉਹਨਾਂ ਕਾ ਸਹੀ ਸਹੀ ਸਹੀ। ਇਹ ਗੱਲ ਕੰਨ ਸੱਚ ਹੀ ਰਹਿਣ ਦਿਓ। ਉਹਦੀ ਮੱਝ ਰੱਖੀ ਆ ਨਾ ਇਹਨਾਂ ਨੇ, ਉਹ ਸਿਰਫ ਜ਼ਰੂਰਤ ਲਈ ਰੱਖੀ ਆ। ਕਿਸੇ ਦੇ ਕੰਨ 'ਚ ਦਰਦ ਹੋ ਗਈ ਤੇ ਚੋ ਲਈ, ਕੋਈ ਪ੍ਰਾਹੁਣਾ ਆ ਗਿਆ ਤੇ ਚੋ ਲਈ, ਕਦੇ ਅੱਖ 'ਚ ਦਾਰੂ ਪਾਉਣਾ, ਕਿਸੇ ਦੇ ਅੱਖ 'ਚ ਦਾਰੂ ਪਾਉਣਾ ਤੇ ਮੱਝ ਚੋ ਲਈ। ਇਹ ਉਸ ਕੰਮ ਲਈ ਰੱਖੀ ਆ। ਓਏ ਔਰ ਉਹ ਸਪੋਰਟਸ ਵਾਲੀ ਮੱਝ ਆ, ਸਪੋਰਟਸ ਵਾਲੀ ਆ, ਉਹਦੇ ਫੰਕਸ਼ਨ ਹੋਰ ਆ। ਲਾਹੌਰ ਕਲੰਦਰ ਵਾਲੋ ਖੇਡਣ ਡਈ ਉਹ ਸਪੋਰਟਸ ਵਾਲੀ। ਲਾਹੌਰ ਕਲੰਦਰ ਲੋ ਆਹੋ ਵੀ ਸਪੋਰਟਸ ਵਾਲੀ ਐਡੀ ਮੱਝ ਵੀ ਵਕਾਰ ਯੂਨੀਵਰਸਿਟੀ ਦੇ ਸ਼ਗੀਰ ਦਾ। ਯਾਰ ਭਾਵੇਂ ਤੁਸੀਂ ਯਕੀਨ ਕਰੋ, ਉਹਦੀ ਪੂਛਲ ਤੇ ਸਿਰਫ ਪੂਛਲ ਤੇ ਸ਼ਾਇਰੀਆਂ ਲਿਖਦੇ ਆ। ਹਾਂ ਭਰੀ ਪਈ ਪੂਛਲ ਉਹਦੀ ਲਫ਼ਜ਼ਾਂ ਨਾਲ, ਪੈਨਸਲ ਤੇ ਮਾਰਕ ਆਹੋ ਜਿਹੜਾ ਸ਼ਾਇਰ ਰੰਗ ਦਾ ਉਹਦੀ ਪੂਛਲ ਤੇ ਕੋਈ ਸ਼ੇਰ ਲਿਖ ਜਾਂਦਾ। ਅੱਛਾ ਜੀ, ਯਕੀਨ ਕਰ। ਆ ਬੜੀ ਖੁੱਲੀ ਮੱਝ ਆ ਵੀ ਤੁਹਾਡੀ। ਕਈ ਬੰਦੇ ਸ਼ਾਇਰ ਜਦੋਂ ਪੜਨ ਜਾਂਦੇ ਨੇ ਨਾ, ਹਾਂਜੀ, ਜਿੱਥੇ ਉਹ ਜਾਂਦੇ ਨੇ ਮੁਸ਼ਾਇਰਾ ਕਰਨ, ਮੱਝ ਟੈਂਟ ਦੇ ਬਾਹਰ ਖਿਲਾਰ ਕੇ ਥੱਲੇ ਉਹਦੀ ਪੂਛਲ ਅੰਦਰ ਕਰਕੇ ਫੜੀ ਹੁੰਦੀ ਹੈ। तो जी मेरा ताज़ा कलाम ये है, अब्रे करम बरस रहा है। ਯਕੀਨ ਕਰ ਲੈ ਮਸ਼ਾਇਰੇ ਦੇ ਬਾਹਰ ਮੱਝ ਖੜੀ ਹੈ ਤੇ ਪੂਛਲ ਅੰਦਰ ਵਾਉਂਦੀ। ਪੂਛਲ ਅੰਦਰ ਕਰਕੇ ਉਹਦੇ ਤੇ ਸ਼ੇਰ ਪੜ ਰਹੇ। ਤੋਬਾ। ਉਹ ਲਾਈ ਵੀ ਲੈ ਜਾਂਦਾ ਕਈ ਵਾਰੀ ਮੱਝ ਇਹਨਾਂ ਦੀ। ਅੱਛਾ ਜੀ। ਹਾਂਜੀ ਉਹਦੀ ਐਂਡ ਤੋਂ ਪੂਛਲ ਫੜ ਕੇ ਨਾ ਕਈ ਸ਼ੇਵਾ ਕਰ ਦਿੰਦਾ ਬੰਦਿਆਂ ਦੀ। ਮੱਝ ਬਾਹਰ ਖਿਲਾਰ ਕੇ ਪੂਛਲ ਅੰਦਰ ਕਰਕੇ ਜਿਹਦੀ ਸ਼ੇਵ ਹੋਣੀ ਸੀ ਉਹਨੂੰ ਮੱਝ ਦੇ ਪਿੱਛੇ ਖਿਲਾਰ ਕੇ, ਭਾਜੀ ਇੱਥੇ ਖਲੋ ਜਰਾ ਮੈਂ ਨਰਮ ਕਰ ਲਵਾਂ। ਯਾਰ ਦੇਖੋ ਭਾਈ ਨੂੰ ਉਹਦੀ ਚਾਲ ਜਿਹੜੀ, ਜਦੋਂ ਮੱਝ ਤੁਰਦੀ ਹੈ ਨਾ, ਹਿਰਨਾ ਆ ਕੇ ਉਹਨਾਂ ਨੂੰ ਪੁੱਛਦੀਆਂ ਨੇ ਕਿ ਸਾਨੂੰ ਵੀ ਸਿਖਾ। ਇਹ ਚੀਜ਼ ਹੈ। ਕਿਹੜੀ ਮੱਝ ਆ? ਅਸੀਂ ਮੱਝ ਬੜੇ ਮਾਡਲ ਸ਼ੌਕ, ਮੱਝ ਆ ਇਹਨਾਂ ਦੀ। ਮਾਡਲ ਬੜੀ ਛੋਟੀ ਗੱਲ ਕਰਤੀ, ਉਹ ਵੱਡੀ ਮੱਝ ਦਾ ਕੰਮ ਹੁੰਦਾ ਦੁੱਧ ਦੇਣਾ ਜਾਂ ਪੱਠੇ ਖਾਣੇ। ਪੱਠੇ ਖਾਣੇ, ਦੁੱਧ ਦੇਣਾ, ਤੂੜੀ ਵੰਡਾ ਖਾਣਾ, ਦੁੱਧ ਦੇਣਾ। ਤੂੰ ਮੱਝਾਂ ਕੋ ਕਿਹੜਾ ਕੰਮ ਲੈ ਰਿਹਾ? ਮੈਨੂੰ ਦੱਸ, ਅਸੀਂ ਗੋਏ ਦੀ ਜਗ੍ਹਾ ਤੇ ਟਿਸ਼ੂ ਕਰਦੀ ਉਹ। ਸਰ ਅਸੀਂ ਉਹਨੂੰ ਰੱਖਿਆ ਲਾਡ ਨਾਲ, ਕੀ ਚਾਵਾਂ ਨਾਲ, ਆਪਣੇ ਘਰ ਦਾ ਜੀ ਸਮਝੀਦਾ। ਮੱਝ ਆ ਕਿ ਤੁਹਾਡੀ ਦੋਤੀ ਆ? ਓਏ ਐਡੇ ਚਾਵਾਂ ਨਾਲ ਕੌਣ ਰੱਖਦਾ? ਮਾਸ਼ਾਅੱਲਾ। ਕਿਉਂ? ਬੋਲਿਆ ਪਿੰਕ ਪੈਂਥਰ ਦਾ ਮਾਮੂ ਬੋਲਿਆ। ਇਹ ਜਦੋਂ ਬੋਲੇਗਾ ਨਾ ਨਾਲ ਅਗਲੇ ਨੂੰ ਵੀ ਚੌਕਸ ਉਹ ਕਰੇਗਾ। ਸੱਚ ਜਦੋਂ ਤੁਸੀਂ ਦੱਸਣੇ ਉਹਦੇ ਕਿਹੜਾ ਹਸਤਬਲ ਬੜੇ ਆ ਮੱਝਾਂ ਦੇ, ਇਹਨਾਂ ਕੋਲੋਂ ਵੀ ਪੁੱਛੋ ਇਹ ਕੀ ਆ। ਕੀ ਹੈ? ਤੁਹਾਨੂੰ ਨਹੀਂ ਪਤਾ? ਇਹਨਾਂ ਦੇ ਪਿੰਡ 'ਚ ਬਹੁਤ ਮੱਝਾਂ ਨੇ। ਮੈਂ ਹੋ ਕੇ ਆਇਆ ਇਹਨਾਂ ਦੇ ਪਿੰਡ 'ਚ, ਐਡੇ ਮਾੜੇ ਇਲਾਕੇ 'ਚ ਰਹਿੰਦਾ ਸਾਜੀ। ਤੂੰ ਬਾਲ ਵੇਚਣ ਗਿਆ ਸੀ? ਕੀ ਬਾਲ ਵੇਚਣ ਗਿਆ ਸੀ? ਮੈਂ ਉਹ ਮੋਟਰਸਾਈਕਲ ਤੇ ਨਹੀਂ ਕਹਿੰਦੇ ਬਾਹਰ ਵੇਚ ਲੋ। 5000 ਰੁਪਏ ਦੇ ਕਿਲੋ ਵਾਲ, 250 ਦੇ ਤੂੰ ਕੀ ਬਦਲ ਇਹਨਾਂ ਦਾ? ਸਾਜੀ ਬਹੁਤ ਮਾੜਾ ਇਲਾਕਾ ਹੈ, ਤੇ ਕਹੋ ਆਪਣਾ ਨਾ ਘਰ ਚੇਂਜ ਕਰ ਲਓ। ਕਿਉਂ? ਮੈਂ ਇਹਨਾਂ ਦੇ ਇਲਾਕੇ 'ਚ ਚਲਾ ਗਿਆ ਸਾਜੀ, ਮੇਰਾ ਦਿਲ ਕੀਤਾ ਮੈਂ ਤੇ 7 ਅਪ ਪੀਵਾਂ। ਮੈਂ ਇੱਕ ਬੰਦੇ ਨੂੰ ਕਿਹਾ ਯਾਰ 7 ਅਪ ਦਈ, ਉਹਨੇ ਆਪਣੇ ਭਰਾ ਇਕੱਠੇ ਕਰ ਲਏ। ਕਿਉਂ? ਇਹਦਾ ਪਤਾ ਨਹੀਂ ਕੀ ਇਹਨੇ ਕਿਹਾ, ਉਹ ਮੈਨੂੰ ਲੜਨ ਲੱਗੇ ਸੀਗੇ। ਉਹਨਾਂ ਨੂੰ ਪਤਾ ਹੀ ਨਹੀਂ 7 ਅਪ ਕਿਹਨੂੰ ਕਹਿੰਦੇ ਆ। ਜਿੱਥੇ ਦਾ ਘਰ ਆ ਸਾਜੀ, ਸਿਰਫ ਇਹਨੂੰ ਮੈਂ ਲੱਭ ਸਕਦਾ, ਗੂਗਲ ਵਾਲੇ ਵੀ ਨਹੀਂ ਲੱਭ ਸਕਦੇ ਵੀ ਨਕਸ਼ੇ ਤੇ ਹੈ ਹੀ ਨਹੀਂ ਇਹਨਾਂ ਦੀ ਰਿਹਾਇਸ਼। ਨਕਸ਼ੇ ਤੋਂ ਬਾਹਰ। ਜਿੱਥੇ ਇਹ ਰਹਿੰਦਾ ਨਾ ਮਾਸ਼ਾਅੱਲਾ ਉਸਤਾਦ ਜੀ, ਉਹ ਸਾਰੇ ਸ਼ੀਸ਼ੇ ਦਾ ਇਲਾਕਾ ਬਣਿਆ। ਐਡੇ ਮਾੜੇ ਸ਼ੀਸ਼ੇ ਦਾ ਇਲਾਕਾ ਬਣਿਆ ਵਾ ਕਿ ਪਾਣੀ ਵੀ ਪੈਣ ਡਿਆ ਹੁੰਦਾ। ਤਾਜ ਮਹਿਲ ਟਾਈਪ। ਹਾਂਜੀ, ਸ਼ਾਪਰ ਹਰ ਤਰ੍ਹਾਂ ਦਾ ਵਾ ਉੱਥੇ ਉਹ ਸ਼ੀਸ਼ੇ। ਸ਼ਾਪਰ ਹਰ ਤਰ੍ਹਾਂ ਦਾ। ਹਾਂ, ਇਹ ਮਹਿਲ 'ਚ ਰਹਿੰਦੇ ਢਿੱਡੋ ਆਪ। ਐਡੇ ਮਾੜੇ ਇਲਾਕੇ 'ਚ ਸਾਜੀ ਰਹਿੰਦਾ ਵਾ। ਐਡੇ ਚੰਗੇ ਇਲਾਕੇ 'ਚ ਰਹਿੰਦਾ ਇਹ ਕਿ ਨਾਂ ਨੀ ਚੇਤੇ ਆਉਣ ਡਿਆ। ਐਡੇ ਚੰਗੇ ਇਲਾਕੇ 'ਚ ਰਹਿੰਦੇ ਆ, ਪਰ ਉਹ ਅਮਰੀਕਾ ਵਾਲੇ ਆ ਕੇ ਕਹਿੰਦੇ ਇੱਥੇ ਆਪਾਂ ਨਾਸਾ ਦਾ ਦਫ਼ਤਰ ਬਣਾਉਣਾ। ਆਹੋ ਅਮਰੀਕਾ ਵਾਲੇ ਕਹਿੰਦੇ ਐ ਇੰਨਾ ਖਿੱਤਾ ਸਾਨੂੰ ਵੇਚਣਾ। ਮੈਂ ਤਾਂ ਫੇਰ ਵੀ ਉਸ ਇਲਾਕੇ 'ਚ ਰਹਿਣਾ ਜੇ 'ਚ ਗੂਗਲ ਨਹੀਂ। ਤੂੰ ਉਸ ਇਲਾਕੇ 'ਚ ਇਹਨਾਂ ਦਾ ਪਹਿਲਾਂ ਇਹਨਾਂ ਦਾ ਘਰ ਪੁੱਛ ਲੈਣਾ, ਸਿੱਧੀ ਲਾਈਟ ਹਸਪਤਾਲ ਨੂੰ ਸੜਕ ਜਾਂਦੀ। ਫਿਟੇ ਮੂੰਹ ਐਡੇ ਬਿਮਾਰ ਇਲਾਕੇ 'ਚ ਇਹਨਾਂ ਦੇ ਇਲਾਕੇ 'ਚ ਹਿਸਾਬ ਲਾ ਲਓ ਕਿ ਬੈਕਰੀ ਵਾਲਾ ਦੂਰ ਵਾ, ਬੋਤਲ ਵਾਲਾ ਦੂਰ, ਹਸਪਤਾਲ ਨਜ਼ਦੀਕ। ਬਿਮਾਰਾਂ ਦਾ ਲਈ ਐਸਾ ਬੁਰਾ ਇਲਾਕਾ ਇਹਨਾਂ ਦਾ। ਪੁਰਾਣਾ ਡਰਦਾ ਨਹੀਂ ਹੁੰਦਾ, ਪਰ ਇਹਨੇ ਘਰ ਰੱਖਣਾ ਕਿ ਹਸਪਤਾਲ ਰੱਖਣਾ ਸਾਨੂੰ। ਉੱਥੇ ਜਰਾਸੀਮਾਂ ਨੇ ਆਪਣੇ ਉੱਤੇ ਇਨਸਾਨਾਂ ਤੋਂ ਬਚਣ ਵਾਲੀ ਸਪਰੇਅ ਕੀਤੀ ਹੁੰਦੀ ਸੀ। ਉਹ ਮੈਨੂੰ ਪਤਾ ਵਾ ਯਾਰ, ਤੁਹਾਡੇ ਇਲਾਕੇ ਤੇ ਸਾਜੀ ਨਾਲ ਇਲਾਕੇ ਚੱਲ ਜੋ, ਇੱਕ ਵਾਸ਼ਰੂਮ ਆ, ਪੂਰਾ ਇਲਾਕਾ ਉਹ ਇਸਤੇਮਾਲ ਕਰਦਾ, ਉਹਦੀਆਂ ਸਿਰਫ 2 ਕੰਧਾਂ ਤੇ ਬਾਹਰ ਕਲੀਨਰ ਟੈਪ ਬੰਦਾ ਖੜਾ ਹੁੰਦਾ। ਚਲੋ ਵੀ ਚਲੋ, ਅੱਛੂ ਵਾਲੇ, ਭਾਨੇ ਵਾਲੇ, ਇਮਲੀ ਦੇ ਟੱਬਰ ਵਾਲਾ ਅੱਗੇ ਆਈ ਵੇ ਯਾਰ, ਇਹ ਕਿਹੜਾ ਲੱਗਾ ਵਾ। ਅੱਛਾ, ਇਹਨਾਂ ਦੇ ਪਿੰਡ 'ਚ ਡਿਊਟੀ ਲੱਗਦੀ। ਓਏ ਅੱਜ ਤੂੰ ਬਾਥਰੂਮ ਦਾ ਵਰਤਾਵਾ ਵੰਡੇ। ਐਡੇ ਮਾੜੇ ਇਲਾਕੇ 'ਚ ਸਾਜੀ ਰਹਿੰਦਾ, ਤੁਸੀਂ ਹੁਣ ਚੱਲ ਜਾਓ ਨਾ ਉੱਥੇ, 16 ਅਸ਼ਰਫੀਆਂ ਦਾ ਇੱਕ ਗੁਲਾਮ ਲੈ ਲਓ। ਐਡਾ ਮਾੜਾ ਇਲਾਕਾ। ਤੇ ਉਹ ਬਰੇ ਇਹਦਾ ਗੁਲਾਮ ਲੈ ਲਓ। ਹਾਂ, ਹਜੇ ਵੀ 16 ਅਸ਼ਰਫੀਆਂ ਦੇ ਵਿੱਚ ਗੁਲਾਮ ਲੈ ਲਓ। 140 ਅਸ਼ਰਫੀਆਂ ਦੇ ਵਿੱਚ ਇਹਨੇ ਆਪਣਾ ਪੂਰਾ ਖਾਨਦਾਨ ਗੁਲਾਮੀ ਤੇ ਲਵਾਇਆ ਹੋਇਆ। ਬਹੁਤਾ ਹੀ ਪੁਰਾਣਾ ਨਹੀਂ ਚਲਾ ਗਿਆ। ਐਡਾ ਮਾੜਾ ਇਲਾਕਾ ਸਾਜੀ। ਉੱਥੇ ਇੱਕ ਬੰਦਾ ਪਾਨ ਕਾੜਦੇ ਆ, ਉਹਨੂੰ ਡਾਕਟਰ ਕੋਲ ਲੈ ਕੇ ਕਿ ਇਹਦੀ ਮੂੰਹ ਸਾਡੀ ਨਕਸੀਰ ਫੁੱਟ ਗਈ। ਇੱਕ ਬੰਦਾ ਇਹਨਾਂ ਦੇ ਘਰ ਸਾਜੀ ਭੱਲੇ, ਇਹਨਾਂ ਦੇ ਟਾਇਰਾਂ ਵਾਲੇ ਬੂਟ ਪਾ ਕੇ ਆ ਗਿਆ,
ਉਹਨੂੰ ਕਹੀ ਜਾਣ ਯਾਰ ਸ਼ਹਿਰ ਜਾਣਾ ਕਿੰਨੇ ਪੈਸੇ। ਮਿੱਡੇ ਮੂੰਹ ਐਡਾ ਮਾੜਾ ਲੱਗਾ। ਇੱਕ ਬੰਦਾ ਇਹਨਾਂ ਦੇ ਉਸਤਾਦ ਜੀ ਮਹੱਲੇ ਦੇ ਵਿੱਚ ਛਤਰੀ ਲੈ ਕੇ ਆ ਗਿਆ ਤੇ ਉਹਨੂੰ ਮੁਬਾਰਕਾਂ ਦੇਣ, ਯਾਰ ਮੁਬਾਰਕ ਹੋਵੇ ਤੇ ਅੱਲਾ ਨੇ ਤੈਨੂੰ ਵੀ ਛੱਤ ਦੇ। ਐਡਾ ਮਾੜਾ ਲੱਗਾ ਇਹਨਾਂ ਦਾ ਉਸਤਾਦ ਜੀ। ਇੱਕ ਬੰਦਾ ਇਹਨਾਂ ਦੇ ਮਹੱਲੇ ਜੈਕਟ ਪਾ ਕੇ ਆ ਗਿਆ ਤੇ ਸਾਰੇ ਜਣੇ ਇਕੱਠੇ ਹੋ ਕੇ ਖਲੋਗੇ, ਪਤਾ ਨਹੀਂ ਉੱਡਣ ਲੱਗਾ ਵਾ। ਮਿੱਡੇ ਮੂੰਹ ਯਾਰ ਕਿਹੜੇ ਇਲਾਕੇ 'ਚ ਰਹਿੰਦੇ ਆ ਹੈ। ਉਸਤਾਦ ਜੀ ਇਹਨਾਂ ਦੇ ਮਹੱਲੇ 'ਚ ਗੁੱਡਾ ਕੱਟਿਆ ਹੋਇਆ ਆ ਗਿਆ ਤੇ ਪੂਰਾ ਟੱਬਰ ਉਹਨੂੰ ਬਾਏ ਬਾਏ ਕਰਨ ਲੱਗ ਗਿਆ। ਹੁਣ ਮੇਰਾ ਭਰਾ ਪਾਣੀ ਪੀ ਲਾ, ਕਿਉਂਕਿ ਤੇਰੀਆਂ ਸਾਰੀਆਂ ਗੱਲਾਂ ਐਸੀਆਂ ਹੈਗੀਆਂ ਕਿ ਅਗਲੇ ਨੂੰ ਸਿਰਫ ਖਾਂਸੀ ਲਵਾਉਂਦੀਆਂ, ਗੱਲ ਕੱਖ ਵੀ ਨਹੀਂ। ਐਡਾ ਮਾੜਾ ਇਲਾਕਾ, ਐਡਾ ਮਾੜਾ ਉਹ ਇਲਾਕਾ। ਇੰਨਾ ਮਾੜਾ ਲੱਗਾ। ਮੈਂ ਤੂੰ ਆਪਣਾ ਇਲਾਕਾ ਤਾਂ ਦੇਖ ਲਾ ਮਰੇ, ਤੇਰੇ ਇਲਾਕੇ ਵਾਲੀ ਸਾਈਡ ਤੇ ਤਾਂ ਰੌਣਕ ਹੀ ਕੋਈ ਨਹੀਂ ਹੈਗੀ। ਐਡਾ ਬਸੂਰਾ ਇਲਾਕਾ ਤੇਰਾ, ਸਾਨੂੰ ਮਾੜੇ ਇਲਾਕੇ ਦਾ ਕਿਹੜਾ ਡਿਫੈਂਸ ਨੁਕਰਵਾ ਤੇਰੀ। ਦੱਸ ਤਾਂ ਸਹੀ ਮੈਨੂੰ ਵੀ ਪੈਪਸੀ ਵਾਲੇ ਨੇ ਤੈਨੂੰ ਗਿਫਟ ਕੀਤਾ ਘਰ। ਮੈਨੂੰ ਵੀ ਪਤਾ ਵਾ ਤੁਹਾਡੇ ਇਲਾਕੇ ਦਾ, ਮੈਨੂੰ ਸਾਰੇ ਪਤਾ ਵਾ। ਯਾਰ ਇਹ ਕੱਲੇ ਪਤਾ ਕੀ ਗੱਲ ਆ। ਅੱਛਾ ਉਸਤਾਦ ਜੀ ਇੱਕ ਬੰਦਾ ਇਹਨਾਂ ਦੇ ਮਹੱਲੇ ਦੇ ਵਿੱਚ ਨਾ ਸਟਿੰਗ ਪੀਂਦੇ ਆ ਬੋਤਲ, ਠੀਕ ਆ, ਤੇ ਬੱਚੇ ਦੇ ਘਰ ਜਾ ਕੇ ਕਹਿੰਦੇ ਪਾਪਾ ਬਾਹਰ ਬੰਦਾ ਖੂਨ ਪੀਣ ਵਾਲਾ ਆਇਆ। ਇਹਨਾਂ ਦੇ ਮਹੱਲੇ ਵੀ ਇੱਕ ਬੰਦਾ ਸਟਰਿੰਗ ਪੀਂਦਾ, ਸਾਰੇ ਭਰਾ ਬਾਹਰ ਨਿਕਲ ਗਏ, ਭਾਈ ਕਰੰਟ ਕਿਦੋਂ ਕੋ ਪੈਣਾ। ਉਹ ਮਸ਼ਹੂਰੀ ਆ ਨਾ। ਉਸਤਾਦ ਜੀ ਮੈਂ ਇਹਨਾਂ ਦੇ ਮਹੱਲੇ ਚਲਾ ਗਿਆ। ਤੂੰ ਲੈਣ ਕੇ ਜਾਣਾ, ਤੈਨੂੰ ਚਿੱਤਰ ਨਹੀਂ ਪਏ। ਆਪਣੇ ਘਰ ਰਿਹਾ ਕਰ ਜਾਂ ਕੰਮ ਤੇ ਆ ਕਰ, ਉਧਰ ਕਿੱਧਰ ਖੱਜਲ ਹੋਣ ਡਿਆ ਜਦ ਮੈਂ ਹੈ ਖੱਜਲ ਹੋਣ ਲਈ। ਯਾਰ ਉਹਨੇ ਪਤਾ ਨਹੀਂ ਕਿ ਮੈਂ ਸਵੇਰੇ ਸ਼ੋਅ ਕਰਨਾ, ਮੈਂ ਪਤਾ ਤਾਂ ਕਰਕੇ ਆਵਾਂ ਵੀ ਕੀ ਹੁੰਦਿਆ। ਨਹੀਂ ਇਕਬਾਲ ਬੰਦੇਸ਼ਾ ਸਾਹਿਬ ਪਹਿਲੇ ਗੱਲ ਸੁਣ ਲਓ। ਉਸਤਾਦ ਜੀ ਮੈਂ ਇਹਨਾਂ ਦੇ ਮਹੱਲੇ 'ਚ ਗਿਆ, ਪੂਰਾ ਮਹੱਲਾ ਇਕੱਠਾ ਹੋ ਮਿੰਤ ਗਿਆ। ਬਚਨ ਸਾਹਿਬ ਸ਼ੁਰੂ ਕਰੋ ਗੱਲ। ਮਿੰਤ ਬਚਨ। ਅੱਛਾ ਮੈਂ ਮਹੱਲੇ ਇਹਨਾਂ ਦੇ ਗਿਆ ਉਸਤਾਦ ਜੀ, ਪੂਰਾ ਮਹੱਲਾ ਇਹਨਾਂ ਦਾ ਇਕੱਠਾ ਹੋਇਆ ਟੀਵੀ ਲਾ ਕੇ ਬੈਠਾ ਹੋਇਆ ਤੇ ਫਿਲਮ ਲਾਈ ਹੋਈ ਮੁਗਲੇ ਆਜ਼ਮ, ਉਹ ਦਲੀਪ ਕੁਮਾਰ ਸਾਹਿਬ ਦੀ ਬਲੈਕ ਐਂਡ ਵਾਈਟ ਫਿਲਮ। ਤੇ ਮੈਂ ਕਿਹਾ ਇਹ ਕੀ ਕਹਿੰਦੇ ਆਈ ਆ, ਕੱਲ ਆਈ ਆ ਨਵੀਂ, ਦੇਖ ਲੈ। ਇਹਨਾਂ ਦੇ 40 ਸਾਲ ਹੋ ਗਏ ਆ ਫਿਲਮ, ਇਹਨਾਂ ਦੇ ਮਹੱਲੇ ਗੱਲ ਆਈ ਹੈ। ਇਹਨਾਂ ਦੇ ਮਹੱਲੇ ਇੱਕ ਬੰਦਾ ਉਸਤਾਦ ਜੀ ਰੇਡੀਓ ਉਹ ਲਿਆ ਆ, ਟੀਵੀ ਲਿਆ ਆ, ਉਹਨੇ ਘਰ ਰੱਖ ਕੇ ਟੀਵੀ ਲਾਇਆ ਤੇ ਇਹਨਾਂ ਦੀਆਂ ਬੁੱਢੀਆਂ ਨੇ ਪਰਦਾ ਕਰ ਲਿਆ। ਗੈਰ ਮਰਦ ਆ ਗਏ ਆ। ਔਰ ਉਸਤਾਦ ਜੀ ਇਹਨਾਂ ਦੇ ਇਲਾਕੇ ਦੇ ਵਿੱਚ ਜਦ ਕੋਈ ਰੇਡੀਓ ਆ ਨਾ, ਉਹ ਇਹਨਾਂ ਦੀਆਂ ਪੰਚਾਇਤਾਂ ਕਰਦਾ ਵਾ, ਪੂਰੇ ਇਲਾਕੇ ਦੀਆਂ ਲੜਾਈਆਂ ਉਹ ਭਗਤੋਂਦਾ। ਤੁਸੀਂ ਉਹਨੂੰ ਕਿਹਾ ਸੀ ਸ਼ੋਅ ਦੀ ਤਿਆਰੀ ਕਰੇ, ਉਹ ਤਾਂ ਵਿਚਾਰਾ ਰਾਤੀ ਕਿਤੇ ਅੰਗਰੇਜ਼ ਫਿਲਮ ਦੇਖ ਆਇਆ। ਸ਼ੁਕਰ ਕਰਿਆ ਕਰ ਅੱਲਾ ਦਾ ਪਾਗਲਾ, ਤੇਰੀ ਅੱਲਾ ਨੇ ਸੁਣ ਲਈ ਆ। ਫੇਰ ਕੀ ਜੇ ਮੈਂ ਮਾੜੇ ਮਹੱਲੇ 'ਚ ਰਹਿਣਾ ਵਾ, ਪਾਗਲ ਆਦਮੀ। ਤੁਹਾਡੇ ਘਰ ਦਾਲ ਪੱਕਦੀ ਸੀ ਉਸਤਾਦ ਜੀ ਇਹਨਾਂ ਦੀ, ਕਿਦੋਂ? ਸਾਰੀ ਜ਼ਿੰਦਗੀ ਪੱਕੀ ਦਾਲ ਆ। ਹੁਣ ਕਿਤੇ ਜਾ ਕੇ ਸੈਟਿੰਗ ਹੋਏ ਤੇ ਘਰ ਜੇਲ੍ਹ ਵਰਗਾ ਲੱਗਣ ਡਿਆ ਸੀ ਇਹਨਾਂ ਨੂੰ। ਸਵੇਰ ਸ਼ਾਮ ਇੱਕ ਦੂਸਰੇ ਨੂੰ ਕਹਿੰਦੇ ਸੀ ਇਹ ਕਿਹੜੇ ਟਾਈਮ ਦੀ ਆ, ਟਿਕਟ ਕੀ ਵਾਲੀ ਦਾਲ ਤਾਂ ਨਹੀਂ ਇਹ। ਸ਼ੁਕਰ ਕਰ ਤੂੰ ਇੱਥੇ ਕੰਮ ਤੇ ਲੱਗ ਗਿਆ, ਮੋਜਾਂ ਲੱਗ ਗਈਆਂ, ਚਿਕਨ ਖਾ ਰਿਆ। ਸਹੀ ਦੱਸੀ ਕਿੰਨੀ ਚਿਰ ਬਾਅਦ ਖਾਦਾ ਹੀ ਇੱਥੇ। ਕਰ ਅਲਹਮਦੁਲਿਲਾ ਸ਼ੁਰੂ ਤੋਂ ਹੀ ਖਾ ਰਹੇ ਆ। ਉਸਤਾਦ ਜੀ ਆ ਮਾੜੇ ਇਲਾਕੇ 'ਚ ਰਹਿੰਦਾ, ਕਿਹਨੂੰ ਬਿਠਾਇਆ ਹੋਇਆ ਵਾ ਤੁਸੀਂ? ਇਹਨਾਂ ਦੇ ਘਰ ਵੀ ਦਾਲ ਹੀ ਪੱਕਦੀ ਸੀ। ਇੱਥੇ ਤੇ ਆਪਣੇ ਇਲਾਕੇ ਦੇ ਵਿੱਚ ਤੇ ਹੈਗਾ ਨਾ ਕਿ ਯਾਰ ਅੱਜ ਕਿੰਨੀ ਤਰੀਕ ਹੋ ਗਈ, ਅੱਜ ਇਹਨਾਂ ਦੇ ਪੁੱਛਦੇ ਆ ਅੱਜ ਕਿੰਨੀ ਤਰੀਕ ਹੋ ਗਈ ਹੈ, ਕਹਿੰਦੇ ਦਾਲ ਦੀ 26 ਆ। ਤੇਰੀ ਵੀ 26-27 ਹੋ ਗਈ 버ਗਰ ਦੀ ਇਸ ਟਾਈਮ, ਜਿੱਦਾਂ ਤੂੰ ਖਾਣ ਡਿਆ। ਮੈਂ ਜਦੋਂ ਦਾ ਤੂੰ ਆਇਆ ਨਾ ਘਰ, ਤੂੰ ਸਿਰਫ ਫਾਕਾ ਸੀ ਜਦੋਂ ਤੂੰ ਇੱਧਰ ਐਂਟਰੀ ਹੋਈ ਹੈ ਤੇਰੀ। ਸ਼ੁਕਰ ਖੁਦਾ ਦਾ ਕਰ, ਸੋਹਣੇ ਅਦਾਰੇ 'ਚ ਬਹਿ ਗਿਆ ਵਾ, 버ਗਰ ਸ਼ਵਾਰਮੇ ਖਾਣ ਡਿਆ। ਮੈਂ ਤੁਹਾਡੇ ਘਰ ਚਟਮ ਪਲਾਓ ਪੱਕਦਾ। ਉਹ ਕਿਹੜਾ ਹੁੰਦਾ? ਥੋੜਾ ਚੱਟ ਕੇ ਖਾਂਦੇ ਆ ਚਟਮ ਪਲਾਓ। ਮਰੇ ਅੱਲਾ ਚਟਮ ਪਲਾਓ ਕੋਲ ਹੀ ਨਾ ਰੱਖ ਲੈ। ਕਿਹੜੇ ਚੱਕਰਾਂ 'ਚ ਫਸ ਗਿਆ ਤੇਰੇ ਵਰਗੇ ਤਾਂ ਬੱਚੇ ਸ਼ੋਅ 'ਚ ਨਹੀਂ ਬਿਠਾਉਣੇ ਚਾਹੀਦੇ। ਉਸਤਾਦ ਨੇ ਦਫ਼ਤਰ ਵਾੜੇ ਆ, ਤੈਨੂੰ ਤਾਂ ਮੁਕੱਦਰ ਜਾਗ ਗਿਆ ਤੇਰੇ। ਤੁਹਾਡੇ ਘਰ ਤਾਂ ਪੀਜ਼ਾ ਆ ਜਾ ਤੇ ਲੱਤ ਖਿੱਚਣ ਡਏ ਹੁੰਦੇ। ਗਾਲ ਕਰਦੀ, ਚੱਲ ਲਾ ਦੀ ਕੁਛ ਨਹੀਂ ਹੁੰਦਾ। ਬੜੀ ਰਵਾਨਗੀ 'ਚ ਨਿਕਲ ਗਈ। ਓਏ ਆਹੋ ਉਸਤਾਦ ਜੀ, ਇਹ ਵੀ ਗੱਲਾਂ ਕਰਨ ਡਿਆ। ਮਰੇ ਸ਼ਵਾਰਮਾ ਖੁੱਲਣ ਲੱਗਾ ਸੀ ਤੁਹਾਡੇ ਘਰ, ਤੁਸੀਂ ਸਾਰਿਆਂ ਨੇ ਕੰਨਾਂ ਚੁੰਗਲਾਂ ਲੈ ਲਈਆਂ ਲੈ। ਏਡੇ ਮਾਰੇ ਮਹੱਲੇ ਦਾ, ਏਡੇ ਮਾਰੇ। ਤੂੰ ਕਿੱਡੇ ਕਿ ਤਗੜੇ ਘਰ ਦਾ ਰਹਿਣ ਡਿਆ ਵਾ। ਪੀਜ਼ਾ ਲੈਣ ਗਿਆ, ਉਹਨੂੰ ਕਹਿੰਦੇ 17 ਟੋਟੇ ਕਰਦੇ, 4 ਪਤਾ ਨਹੀਂ ਖਾਧੇ ਜਾਣੇ ਕਿ ਨਹੀਂ ਖਾਧੇ ਜਾਣੇ। ਇੰਨੀ ਤਾਂ ਅਕਲ ਵਾ ਤੈਨੂੰ। ਤੂੰ ਵੀ ਵੱਧ ਗੱਲਾਂ ਕਰਨ ਡਿਆ। ਮਰੇ ਕੋਕ ਦੀ ਬੋਤਲ ਆਈ ਸੀ, ਤੂੰ ਇਹ ਕਹਿਣਾ ਸੀ ਦਾਦੇ ਨੂੰ ਲਵਾ ਦਿਓ। ਹਲੇ ਕੋ ਪੀਣ ਵਾਲੀ ਸੀ। ਐਡਾ ਸ਼ੋਖਾ ਨਿਆਣਾ ਤੂੰ, ਕੈਂਚੀ ਵਰਗਾ ਮੂੰਹ, ਤੂੰ ਪਟਪਟ ਬੋਲਣ ਡਿਆ ਉਹਨਾਂ ਦਾ। ਇਸ ਮਹੱਲੇ 'ਚ ਉਸ ਮਹੱਲੇ 'ਚ, ਤੂੰ ਮੇਰੇ ਮਹੱਲੇ 'ਚ ਲੈਣ ਕੀ ਜਾਣਾ? ਚੱਲੇ ਅਮਰੂਦ ਵਰਗਾ ਮੂੰਹ। ਇਹਨਾਂ ਦੇ ਘਰ ਪਹਿਲੀ ਦਫਾ ਅਮਰੂਦ ਆਏ ਨਾ ਜਦੋਂ, ਤੇ ਮੋਰਚੇ ਮੱਲਣ ਡਿਆ ਸੀ ਸਾਰੇ। ਕਿਉਂ ਕਿ ਬੰਬ ਵਾ। ਇਮਲੀ ਮੈਨੂੰ ਵੀ ਤੁਹਾਡੇ ਘਰ ਦਾ ਪਤਾ ਵਾ, ਮੈਨੂੰ ਤੁਹਾਡੇ ਇਲਾਕੇ ਦਾ ਉਸਤਾਦ ਜੀ 65 ਮੇਰੇ ਹੱਥ ਪਹੁੰਚਾਉਣਾ ਤੈਨੂੰ ਇੰਨਾ ਪਤਾ। ਉਸਤਾਦ ਜੀ ਗੱਲ ਨਹੀਂ ਹੁੰਦੇ ਦੇ ਲੋ। ਨਹੀਂ ਗੱਲ ਪਹਿਲੇ ਉਹਨੇ ਤੇਰੀਆਂ ਸਾਰੀਆਂ ਸੁਣੀਆਂ ਨੇ। ਨਹੀਂ ਮੇਰਾ ਪੂਰਾ ਮਹੱਲਾ ਫੋਲਿਆ, ਮੈਂ ਤਾਂ ਹਲੇ ਤੁਹਾਡੇ ਕਿਚਨ 'ਚ ਵੜਿਆ। ਮੈਨੂੰ ਪਤਾ ਤੁਸੀਂ ਜਿਹੜੇ ਇਲਾਕੇ 'ਚ ਰਹਿੰਦੇ ਹੋ, ਮੈਨੂੰ ਸਾਰਾ ਹੀ ਪਤਾ ਵਾ। ਬਸ ਕਰ ਬੇਟਾ, 3 ਮੰਜੀਆਂ ਡੇਂਦੀਆਂ ਵੀ ਟੱਪ ਟੱਪ ਲੰਘਦੇ ਸਾਰੇ। ਮੈਨੂੰ ਤੁਹਾਡਾ ਵੀ ਪਤਾ ਵਾ, ਮੈਨੂੰ ਤੁਹਾਡਾ ਵੀ ਪਤਾ ਵਾ। ਉਸਤਾਦ ਜੀ 65 ਮਾਡਲ ਵੈਸਪਾ ਲੈ ਕੇ ਆ ਗਿਆ। ਨਹਾਉਣ ਵਾਲੇ ਸਾਬਣ ਤੇ ਛਾਪੜ ਚੜਾਇਆ ਵਾ, ਖੁਰੇ ਨਾ ਕਿਤੇ। ਤਾਂ ਜੀ ਇੱਕ ਬੰਦਾ ਇਹਨਾਂ ਦੇ ਮਹੱਲੇ 65 ਮਾਡਲ ਵੈਸਪਾ ਲੈ ਕੇ ਆ ਗਿਆ ਤੇ ਇਹਦਾ ਮੁੰਡਾ ਆ ਕੇ ਕਹਿੰਦਾ ਇਮਲੀ ਪਾਪਾ ਉਧਰ ਦੇਖੋ ਉਹ ਕੀ? ਕਹਿੰਦਾ ਪਤਾ ਨਹੀਂ ਯਾਰ, ਅੱਗੇ ਪਤਾ ਨਹੀਂ ਕੀ ਹੋਣਾ। ਯਾਰ ਇਹ ਅੱਛੀ ਗੱਲ ਹੈ ਯਾਰ ਕਹਿੰਦਾ ਪਤਾ ਨਹੀਂ 65 ਮਾਡਲ ਵੈਸਪਾ ਵਾ ਤੇ ਉਹਨੂੰ ਕਹਿ ਰਿਹਾ ਪਤਾ ਨਹੀਂ ਭਾਈ ਅੱਗੇ ਪਤਾ ਨਹੀਂ ਹਲੇ ਕੀ ਆਉਣਾ।
ਅੱਲਾ ਦਾ ਸ਼ੁਕਰ ਕਰਿਆ ਕਰ ਕਿੱਥੇ ਬੈਠਾ ਉੱਡਣ ਵਾਲਾ ਜਾਨਵਰ ਫਲਾਣਾ। ਇਹ ਗੱਲਾਂ ਹਸਾਉਣ ਵਾਲੀਆਂ ਨਹੀਂ ਹੈਗੀਆਂ, ਪਰੇਸ਼ਾਨ ਕਰਨ ਵਾਲੀਆਂ ਬੇਟਾ। ਗੱਲ ਕੋਈ ਚੱਜ ਦੀ ਕਰਿਆ ਕਰ, ਐਵੇਂ ਨਾ ਖਜਾਇਆ ਕਰ। ਇੰਨੀ ਦਾਲ ਪੱਕੀ ਉਸਤਾਦ ਜੀ ਇਹਨਾਂ ਦੇ ਘਰ 'ਚ ਸਾਰਾ ਟੱਬਰ ਨਾ ਇਹਨਾਂ ਦੇ ਪਿਓ ਨੂੰ ਨੁਕਰਾਂ 'ਚ ਬਹਿ ਕਹਿਣ ਡਿਆ ਸੀ, ਉਹ ਕੋਈ ਐਸੀ ਸ਼ੈ ਪਕਾ ਲਓ ਜਿੰਨਾ ਦਾਲ ਚੁਗ ਹੋ ਜਾਏ। ਮੇਰੇ ਘਰ ਤੁਹਾਡੇ ਘਰ ਦੇ ਵਿੱਚ ਮਹੱਲੇ ਦਾ ਫਿਰਨ ਤੁਰਨ ਵਾਲਾ ਕੁੱਕੜ ਆ ਕੇ ਤੁਹਾਡੇ ਮੂੰਹ 'ਚ ਪਾਣੀ ਆਉਣ ਡਿਆ। ਮੈਨੂੰ ਤੁਹਾਡਾ ਵੀ ਪਤਾ ਵਾ ਇਮਲੀ ਸਾਹਿਬ, ਉਹ ਜਿਹੜਾ ਵੈਸੇ ਜਿਹੜਾ ਪਾਲਿਆ ਹੁੰਦਾ। ਇੱਕ ਬੰਦਾ ਸਿਰੀ ਸਿੱਟਣ ਗਿਆ ਵਾ ਤੇ ਸਾਹੀਵਾਲ ਤੱਕ ਉਹਦੇ ਮਗਰ ਚਲੇ ਗਿਆ। ਉਹਨੇ ਵੀ ਨਹੀਂ ਸਿੱਟੀ, ਉਹਨੇ ਕਿਰਾਇਆ ਲਾਇਆ ਮਗਰ ਇਹ। ਜਦੋਂ ਵਾਪਸੀ ਆਇਆ ਤੇ ਦਾਦੇ ਨੇ ਭੁੱਖ ਨਾਲ ਮਰ ਗਏ ਸੀ। ਇਹ ਵੀ ਉਸਤਾਦ ਜੀ ਸਿਰੀ ਸੁੱਟਣ ਗਿਆ ਤੇ ਸਿਰੀ ਇਹਦੇ ਨਾਲ ਗੱਲਾਂ ਕਰਨ ਦੇ ਕਿ ਤੇਰੀ ਸੁੱਟਣ ਵਾਲੀ ਹੈ ਕਿ ਮੇਰੀ। ਇਹਦੇ ਮੱਲੇ ਉਸਤਾਦ ਜੀ ਕਿਸੇ ਨੂੰ ਇਹ ਨਹੀਂ ਪਤਾ ਸਮੋਸਾ ਕਿਹਨੂੰ ਕਹਿੰਦੇ ਆ। ਨਿਆਣੇ ਨੂੰ ਪੈਸੇ ਦੇ ਕੇ ਕਹਿੰਦਾ ਵਾ ਕਿ ਜਾਓ 3 ਨੁਕਰੀ ਲਿਆਓ। 3 ਨੁਕਰੀ। ਔਰ ਉਸਤਾਦ ਜੀ ਇਹਨਾਂ ਦੇ ਆਪਣੇ ਇਲਾਕੇ ਦੇ ਵਿੱਚ ਕੋਈ ਮਹਿਮਾਨ ਆਏ ਵੇ, ਉਹਦੇ ਵਾਸਤੇ ਅਸੀਂ ਅੱਛਾ ਪ੍ਰੋਟੋਕੋਲ ਕਰੀਦਾ ਵਾ, ਕੀਮਾ ਬਣਾਈਏ, ਪੁਲਾਓ ਬਣਾਈਏ। ਇਹਨਾਂ ਦੇ ਘਰ ਕੋਈ ਸਪੈਸ਼ਲ ਮਹਿਮਾਨ ਆਏ ਵੇ, ਉਹਦੇ ਅੱਗੇ ਲੋਰੀ ਪੂਰਾ ਰੱਖ ਦਿੰਦੇ ਆ। ਐਸੀ ਗੱਲ ਇਹਨਾਂ ਦੀ ਸਭ ਤੋਂ ਮਹਿੰਗੀ ਆਈਟਮ ਆ ਉਹ। ਘਰ ਅਨਾਰਦਾਣੇ ਦੀ ਚਟਣੀ ਬਣਾ ਕੇ ਰੋਟੀ ਖਾਂਦੇ ਸੀ ਤੇ ਇੱਥੇ ਕੈਸੇ ਲਫ਼ਜ਼ ਚੇਤੇ ਕੀਤੇ ਆ। ਯਾਰ ਉਹ ਇੱਥੇ ਆ ਗਿਆ, ਉਹਨੂੰ ਥੋੜਾ ਜਿਹਾ ਉਹਦਾ ਮਾਹੌਲ ਬਦਲ ਗਿਆ ਨਾ। ਹੁਣ ਤੈਨੂੰ ਪਤਾ ਕੱਲ ਸਾਡੇ ਤੇ ਨਾ ਪਾਵੇ, ਜੇ ਹੁਣ ਮੁਖਤ ਦਾ ਖੰਡ ਸਾਡੇ ਤੇ ਪਾਉਣਾ ਇਹਨੇ। ਨਹੀਂ ਯਾਰ ਇੰਬਲੀ ਇਸ ਤਰ੍ਹਾਂ ਨਹੀਂ ਗੱਲ ਹੈਗੀ। ਨਹੀਂ ਉਸਤਾਦ ਜੀ ਗੱਲ ਕੀ, ਉਹਨੇ ਗੱਲ ਹੀ ਕੋਈ ਪਾਇਦਾਰ ਕੀਤੀ, ਕੋਈ ਨੈਸ਼ ਗੱਲਾਂ ਕਰ। ਨਹੀਂ ਯਾਰ ਦੇਖਣਾ ਕਿਸੇ ਹੱਦ ਤੱਕ ਠੀਕ ਵੀ ਕਹਿ ਰਿਹਾ ਵਾ ਇੰਬਲੀ। ਉਸਤਾਦ ਜੀ ਤੇ ਮੇਨੇ ਤਾਨੇ ਦੇਣ ਡਿਆ, ਸੱਸ ਵਾ ਮੇਰੀ ਜੁਗਤਾਂ ਕਰੇਗਾ ਮੈਨੂੰ। ਜੁਗਤਾ ਹੀ ਹੁੰਦੀ ਹੈ, ਇਹਦਾ ਐਡਾ ਪੁਰਾਣਾ ਇਲਾਕਾ ਵੀ ਜੁਗਤਾ ਹੀ ਹੁੰਦੀ ਹੈ। ਤੂੰ ਸੱਚੀ ਮੁੱਚੀ ਸਮਝ ਰਿਹਾ। ਹੁਣ 65 ਮਾਡਲ। ਨਹੀਂ ਮੈਨੂੰ ਇਹ ਦੱਸੋ ਕਿ ਕਿਹੜਾ ਉਹ ਇਲਾਕਾ ਜਿਹੜਾ ਸਮੋਸਾ ਦੇਖ ਕੇ ਕਹੂਗਾ 3 ਨੁਕਰੀ ਸਮੋਸਾ ਵਾ? ਆ ਜੁਗਤ ਵਾ? ਤੇ 3 ਨੁਕਰੀਆਂ ਹੁੰਦੀਆਂ ਸਮੋਸੇ। ਨਹੀਂ ਇਹ ਜੁਗਤ ਹੈਗੀ। ਹੋ ਸਕਦਾ ਨਾਮ ਦਾ ਨਾ ਪਤਾ ਹੋਵੇ, ਭੁੱਲ ਜਾਵੇ ਬੰਦਾ। ਹੁਣ ਤੇਰੇ ਇਲਾਕੇ 'ਚ ਵੀ ਮਸ਼ਹੂਰ ਆ ਤੇ ਉਹ ਇੱਕ ਬੰਦੇ ਨੂੰ ਪਕੌੜਿਆਂ ਦਾ ਨਹੀਂ ਸੀ ਨਾ ਉਹਨਾਂ ਨੂੰ ਪਤਾ, ਤੇ ਉਹਨੇ ਇੰਜ ਕਰਦੇ ਦੇਖਿਆ ਤੇ ਉਹਨੇ ਕਿਹਾ ਯਾਰ ਗੁੰਜਲੇ 'ਚ ਦੇ ਦੇ 10 ਰੁਪਏ। ਇਹ ਵੀ ਮੇਰੇ ਇਲਾਕੇ 'ਚ, ਹਾਂ ਇਹ ਵੀ ਮੈਂ ਦੇਖਿਆ ਸੁਣਿਆ ਸੀ। ਉਸਤਾਦ ਜੀ ਇਹਨਾਂ ਦੇ ਇਲਾਕੇ ਉਹਨੇ ਕਿਹਾ ਕੀ ਚੁੰਬੀ ਚੁੰਝੇ ਦੇ ਦੇ ਮੈਨੂੰ। ਤੁਸੀਂ ਸੁਣਿਆ ਨਹੀਂ ਹੋਣਾ, ਤੁਹਾਨੂੰ ਇਹਨੇ ਦੱਸਿਆ ਹੋਣਾ। ਉਸਤਾਦ ਜੀ ਇੱਕ ਐਸਾ ਇਲਾਕਾ ਨੈਸ਼ ਹੋਣਾ ਵਾ ਕਿ ਇਹਦੇ ਇਲਾਕੇ ਦੇ ਵਿੱਚ 버ਗਰ ਵੀ ਸਾਗ ਵਾਲਾ ਚੱਲਦਾ, ਤੁਆਰਮਾਨ ਮੂੰਗੀ ਮਸਰਾਂ ਦੀ ਦਾਲ ਵਾਲਾ ਚੱਲਦਾ। ਕੈਸਾ ਇਲਾਕਾ ਹੋਏਗਾ, ਤੁਸੀਂ ਇੱਥੋਂ ਹਿਸਾਬ ਲਾ ਲਓ। ਯਾਰ ਮੇਰੀ ਗੱਲ, ਅੱਛਾ ਹੁਣ ਇਹ ਆਪਣੀ ਵੱਲੋਂ ਨਾ ਉਹ ਕਾਮੇਡੀ ਕਰ ਰਿਹਾ ਵਾ। ਤੂੰ ਅੱਗੇ ਵੀ ਕਾਮੇਡੀ ਕਰਨ ਸੇ, ਅੱਗੇ ਕਦੋਂ ਮੈਨੂੰ ਮੈਸੇਜ ਕਰਨ ਡਿਆ ਸੀ ਇਹ ਕਾਮੇਡੀ ਸੀ, ਅੱਗੇ ਵੀ ਬਕਵਾਸ ਕਰ ਰਿਹਾ ਸੀ ਇਹ। ਉਹ ਤੂੰ ਦੇਖ ਯਾਰ ਤੂੰ ਆਪਣਾ ਘਰ ਕਿਉਂ ਨਹੀਂ ਬਦਲਦਾ? ਯਾਰ ਤੁਸੀਂ ਸਮਾਨ ਨਾ ਦਈਓ ਮੈਨੂੰ, ਉੱਥੇ ਹੀ ਰਹਿਣ ਦਿਓ। ਆਹੋ ਮੈਂ ਉੱਥੇ ਹੀ ਰਹਿਣਾ, ਸਿੱਧੀ ਸਾਫ਼ ਗੱਲ। ਯਾਰ ਇਹ ਗੱਲ ਮਾਰੀ ਤੂੰ ਸੋਹਣਾ ਬੰਦਾ ਵਾ, ਖੂਬਸੂਰਤ ਯਾਰ ਪਰਸਨੈਲਿਟੀ ਗਾਉਂ ਚ ਸੋਹਣੀ। ਕੀ ਹੋਇਆ ਯਾਰ? ਇਹਨੂੰ ਅਕਲ ਨੂੰ ਹੱਥ ਮਾਰ ਯਾਰ। ਕੀ ਕਹਿ ਬਿਲਕੁਲ ਹੱਕ ਤੇ ਬੋਲਣ ਡਿਆ ਵਾ। ਕਿੱਥੇ ਉਹ ਹੱਕ ਤੇ ਬੋਲਣ ਉਹ ਡਿਆ। ਕਿਹੜਾ ਹੱਕ ਹੈ? ਇਹੋ ਜਿਹੀ ਹੱਕ ਤੇ ਧੌਣ ਲੱਥ ਜਾਂਦੀ ਹੁੰਦੀ ਹੈ। ਝੂਠ ਆ ਸਰਾਸਰ। ਆਪਣੀ ਤਸਵੀਰ ਦਿਖਾਈ ਆ ਪੁਰਾਣੀ ਸਾਜੀ ਤੁਸੀਂ ਮੇਰਾ ਬਚਪਨ ਨਹੀਂ ਦੇਖਿਆ, ਤਕਰੀਬਨ ਕੋਈ ਮੰਗਦਾ ਹੁੰਦਾ ਸੀ। 20 ਸਾਲ ਪਿੱਛੇ ਚਲ ਜਾਓ, ਮੈਂ ਇਸ ਟਾਈਮ 25-26 ਦਾ ਵਾਂ। 25-26 ਮੈਂ ਤੇ ਦੰਦੀਆਂ ਕੱਢਣ ਨੇ ਆਪਣੇ ਅੱਬੂ ਤੋਂ 2-3 ਸਾਲ ਵੱਡਾ ਵਾ, ਤੂੰ ਕਹਿੰਦਾ ਮੈਂ 25-26 ਨਹੀਂ ਸੱਚੀ ਮੁੱਚੀ ਮੇਰੇ ਬਚਪਨ ਦਾ ਉਸਤਾਦ ਜੀ ਨਿਜ਼ਾਮ ਇਹ ਹੈਗਾ ਸੀ ਜੇ ਤੂੰ 25-26 ਦਾ ਵਾ ਤੇ ਮੈਂ ਤੇ ਹਾਲੇ 2031 ਚ ਪੈਦਾ ਹੋਣਾ ਵਾ। ਉਸਤਾਦ ਜੀ ਮੈਂ 5 ਸਾਲ ਦਾ ਸੀ ਤੇ ਮੈਂ ਤੁਹਾਡਾ ਰੋਡ ਸ਼ੋਅ ਦੇਖਿਆ ਸੀ ਬਚਪਨ ਚ। ਹਾਂ ਬਚਪਨ। ਉਸਤਾਦ ਜੀ ਝੂਠ ਬੋਲਦਾ ਵਾ ਉਸਤਾਦ ਜੀ। ਤੂੰ ਆਪਣੇ ਘਰ 'ਚ ਸਿਰਫ ਚੌਰਾਂ 'ਚ ਰੋਡ ਦੇਖੇ ਆ, ਅੱਜ ਤੱਕ ਤੂੰ ਬਾਹਰ ਰੋਡ ਨਹੀਂ ਵੇਖਿਆ ਕੋਈ ਹੋਰ। ਉਸਤਾਦ ਜੀ ਮੈਂ ਬਚਪਨ ਚ ਮਹੱਲੇ ਚ ਨਾ ਸਾਡੇ ਰਿਸ਼ਤੇਦਾਰਾਂ ਚ ਮੇਰੇ ਭੈਣ ਭਰਾਵਾਂ ਸਾਰਿਆਂ ਦੇ ਵਿੱਚ ਵਾਰੀਆਂ ਲੱਗੀਆਂ ਹੋਈਆਂ ਸੀ ਮੈਨੂੰ ਖਿਲਾਉਣ ਦੀ। ਮਤਲਬ ਐਡਾ ਗੁਗੜਾ ਜਿਹਾ ਤੇ ਐਡਾ ਗੋਲ ਮਟੋਲ ਹੁੰਦਾ ਸੀ। ਤੇ ਰੰਗ ਏਦਾਂ ਦਾ ਸੀ? ਨਹੀਂ ਰੰਗ ਮੇਰਾ ਗੁਲਾਬੀ, ਪਿੰਕ ਗੁਲਾਬੀ ਰੰਗ, ਅੱਖਾਂ ਮੇਰੀਆਂ ਬਲੋਰੀ ਬਿੱਲੀਆਂ ਅੱਖਾਂ ਜਿੱਦਾਂ ਨਹੀਂ ਹੈਗੀਆਂ ਉਹਦੀਆਂ ਦੀਤਾ ਪੰਚੋਲੀ ਦੀਆਂ। ਅੱਛਾ। ਉਸ ਤਰ੍ਹਾਂ ਦੀਆਂ ਮੇਰੀਆਂ ਕੱਪਰੀਆਂ ਅੱਖਾਂ ਹੁੰਦੀਆਂ ਸੀ ਤੇ ਗੁਲਾਬੀ ਮੇਰਾ ਰੰਗ ਹੁੰਦਾ ਸੀ। ਇਹ ਤਾਂ ਪਿੱਛੇ ਮੱਛਰ ਲੜ ਗਿਆ ਮੈਨੂੰ। ਕਿਹੜਾ ਮੱਛਰ ਲੜ ਗਿਆ ਤੈਨੂੰ? ਸੱਚੀ ਮੁੱਚੀ ਕਿਹੜਾ ਮੱਛਰ ਆ ਜਿਹਨੇ ਬੇੜੇ ਹੀ ਕਰ ਦਿੱਤੇ? ਨਹੀਂ ਮੱਛਰ, ਇੱਕ ਮੱਛਰ ਦੀ ਇੰਨੀ ਵੱਡੀ ਕਾਰਗਰਦਗੀ ਨਹੀਂ ਹੋ ਸਕਦੀ। ਬਿਮਾਰੀ ਦੀ ਵਜ੍ਹਾ ਤੋਂ ਇਦਾਂ ਮਹੱਲੇ 'ਚ ਨਾ ਵਾਰੀਆਂ ਲੱਗੀਆਂ ਹੋਈਆਂ ਸੀ। ਅੱਜ ਮੈਂ ਇੰਨਾ ਘੰਟਾ ਇੰਨੇ ਖਲੋਣਾ, ਇੰਨੇ ਘੰਟੇ। ਮੇਰੀ ਮਾਂ ਦੀ ਤੇ ਮੇਰੇ ਪਾਪਾ ਦੀ ਵਾਰੀ ਉਦੋਂ ਹੀ ਹੁੰਦੀ ਸੀ ਜਦੋਂ ਮੈਂ ਸੌਂਦਾ ਸੀ ਕਿ ਹੁਣ ਅਸੀਂ ਆਪਣੇ ਬੱਚਿਆਂ ਨੂੰ ਟੈਂਗੀ ਲੜਿਆ ਸੀ। ਪਹਿਲਾਂ ਮੈਨੂੰ ਸਵੇਰ ਨੂੰ ਫਸਟ ਟਾਈਮ ਜਦੋਂ ਮੈਂ ਉੱਠਣਾ ਨਾ ਤੇ ਨਾਲ ਦੇ ਉਸੇ ਟਾਈਮ ਨਾਲ ਦੇ ਆ ਜਾਣਾ ਕਿ ਬੇਟਾ ਸਾਨੂੰ ਦੇ ਦਿਓ। ਉਹਨਾਂ ਨੇ ਮੇਰੇ ਲਈ ਘਰੋਂ ਬਾਹਰਲੀਆਂ ਚੀਜ਼ਾਂ ਦੂਧ ਗਰਮ ਕਰਕੇ ਤੇ ਮੈਨੂੰ ਦੇਣਾ ਪਿਆਣਾ। ਫਿਰ ਮੈਂ ਇਦਾਂ ਹਲਕੀਆਂ ਜੀਆਂ ਜੋ ਅੱਖਾਂ ਖੁੱਲ੍ਹੀਆਂ ਤੇ ਉਹਨੇ ਕਹਿਣਾ ਮਾਸ਼ਾਅੱਲਾ ਨਹੀਂ ਮੁੱਠ ਖੜਾ ਹੈ ਮਾਸ਼ਾਅੱਲਾ। ਨਹੀਂ ਸਾਜੋ ਕਹਿੰਦੇ ਹੁੰਦੇ ਸੀ ਉਹ। ਫਿਰ ਮੇਰੇ ਪਾਪਾ ਨੇ ਨਾ ਉਹਨਾਂ ਦੇ ਘਰ ਜਾ ਕੇ ਕਿਹਾ ਕਿ ਤੁਸੀਂ ਇਸ ਫੀਟਰ 'ਚ ਦੁੱਧ ਨਾ ਪਿਆਣਾ, ਤੁਹਾਨੂੰ ਅਸੀਂ ਫੀਟਰ ਦੇ ਦੇਣੇ, ਬੱਚਾ ਭਾਵੇਂ ਨਾਲ ਤੁਸੀਂ ਲੈ ਜਾਓ। ਉਹ ਫਿਰ ਮੇਰੇ ਪਾਪਾ ਨੇ ਉਹਨੂੰ ਫੀਟਰ ਦਿੱਤਾ। ਜਿਹੜਾ ਉੱਪਰਲਾ ਕੜਾ ਹੁੰਦਾ ਸੀ ਨਾ ਫੀਟਰ ਦਾ, ਉਹਦਾ ਫੀਟਰ ਦਾ ਢੱਕਣ ਜਿਹੜਾ ਸੀ ਉਹਦਾ ਨਿੱਪਲ ਦੇ ਥੱਲੇ ਵਾਲਾ, ਹਾਂ ਉਹ ਸੋਨੇ ਦਾ, ਤੇ ਜਿਹੜਾ ਥੱਲੇਲਾ ਹਿੱਸਾ ਹੁੰਦਾ ਸੀ ਉਹ ਸਾਰਾ A to Z ਚਾਂਦੀ ਦਾ। ਤਕਰੀਬਨ 7-8 ਇੰਚ ਦਾ ਫੀਟਰ ਹੁੰਦਾ ਸੀ ਮੇਰਾ, ਜਿਹੜਾ ਮੈਂ ਦਿਹਾੜੇ ਦੇ ਵਿੱਚ 1 ਜਾਂ 2 ਪੀਣੇ ਹੁੰਦੇ ਸੀ। ਚਾਂਦੀ ਸੋਨੇ ਦਾ ਫੀਡਰ ਮਿੱਟੀ 'ਚ ਸੁੱਟ ਦਿੰਦੇ ਸੀ ਭਰ ਕੇ।
ਤੂੰ ਉਹਦੀ ਵੀ ਨਹੀਂ ਲਾਜ ਰੱਖੀ ਵੀ ਸੋਨੇ ਦਾ ਫੀਡਰ ਸਾਜੇ ਤਾਂ ਮੈਂ ਬਿਮਾਰੀ ਨਾ ਮੇਰਾ ਬੁਰਾ ਹਾਲ ਹੋਇਆ। ਕਿਹੜੀ ਅੱਗੇ ਮੱਛਰ ਲੜਿਆ ਸੀ ਤੈਨੂੰ? ਤੇ ਮੱਛਰ ਨੇ ਬਿਮਾਰ ਕੀਤਾ ਸੀ ਯਾਰ ਐਸੀ ਬਿਮਾਰੀ ਹੈ ਨਹੀਂ, ਕੈਂਸਰ ਨਾਲ ਵੀ ਨਹੀਂ ਇਦਾਂ ਹੁੰਦਾ ਬੰਦਾ। ਸਾਜੇ ਮੇਰੇ ਵਾਲ ਇੰਨੇ ਕੁ ਬੂਰੇ ਵਾਲ ਹੁੰਦੇ ਸੀ ਕਸਮੇ। ਉਹ ਤੇਰੇ ਹੁਣ ਵੀ ਬਹੁਤ ਬੂਰੇ ਆ। ਝੂਠ ਬੋਲਣ ਦਿਆ ਵਾ, ਜਿਹੜੇ ਵੀ ਇਲਾਕੇ 'ਚ ਇਹ ਰਹਿੰਦਾ ਉਸਤਾਦ ਜੀ ਉੱਤੇ 1400 ਰੁਪਏ ਤੂੰ ਇਲਾਕੇ 'ਚ ਰੇੜੀ ਲੈ ਕੇ ਨਿਕਲੋ ਕਿਸੇ ਪਾਸੇ, ਚੱਲ ਸਾਡੇ ਮਹੱਲੇ ਬਾਹਰ ਨਿਕਲ ਮਾਮਾ, ਅਸੀਂ ਕੋਈ ਹੋਰ ਕੰਮ ਨਹੀਂ ਕਰਨਾ, ਤੇਰੇ ਮਗਰ ਮਗਰ ਫਿਰਦੇ ਰਹੀਏ। ਅੱਛਾ ਗੱਲ ਤੇ ਸੁਣ ਲੈ ਕੀ ਆ। ਜਿਹੜੇ ਇਲਾਕੇ 'ਚ ਇਹ ਰਹਿੰਦਾ ਨਾ ਉਸਤਾਦ ਜੀ ਉੱਤੇ 1400 ਮਰਲੇ ਪਲਾਟ ਆ। ਕੀ 1400 ਮਰਲੇ ਜਗ੍ਹਾ ਕੀ ਜਿੱਥੇ ਰਹਿੰਦਾ ਵਾ ਉਸਤਾਦ ਜੀ। ਅੱਛਾ ਹੁਣ 1400 ਸੁਣ ਲਈ ਤੁਸੀਂ ਚੰਗੇ ਰਹਿ ਗਏ। 1400 ਮਰਲਾ ਪਲਾਟ ਆ, ਜਗ੍ਹਾ ਆ ਉਹ। 1400 ਰੁਪਏ ਮਰਲਾ ਕਹਿ। ਉਹੀ ਮੈਂ ਦੱਸ ਰਿਹਾ ਉਸਤਾਦ ਤੈਨੂੰ ਮੈਂ ਤੋਤੇ ਨੂੰ ਜਿਸ ਮਹੱਲੇ 'ਚ ਇਹ ਰਹਿੰਦੇ ਨਾ 700 ਰੁਪਇਆ ਕੁੱਲੀ ਲਾਉਣ ਦਾ ਦਿੰਦੇ ਤੇ ਬੈਠੇ ਅਗਲੇ। ਇੱਕ ਬੰਦਾ ਸਾਜੇ ਦੇ ਇਲਾਕੇ 'ਚ 버ਗਰ ਖਾ ਰਿਹਾ ਤਾਂ ਮੁੰਡਾ ਜਾ ਕੇ ਕਹਿੰਦਾ ਪਾਪਾ ਬਾਹਰ ਇੱਕ ਬੰਦਾ ਕੱਛੂ ਕੁੰਮਾ ਖਾ ਰਿਹਾ। ਉਹ ਗੋਲ 버ਗਰ ਸੀ ਕਿ ਲੰਬਾ? ਉਹ ਗੋਲ ਕੱਚੂ ਕੁਮਾ ਇਹ ਬਣਦਾ ਕੱਚੂ। ਉਹ ਇਹਨੂੰ ਮੈਂ ਦੱਸਿਆ ਸੀ, ਮੈਂ ਕਿਹਾ ਉਹ ਕਹੀਂ ਪਰ ਇਹਨੇ ਉਹ ਨਾਂ ਨਹੀਂ ਲਿਆ। ਆ ਨਾਂ ਨਹੀਂ ਲਿਆ ਇਹਨੇ। ਹਮੇਸ਼ਾ ਇੱਕ ਗੱਲ ਯਾਦ ਰੱਖੀ, ਅੱਬੇ ਦਾ ਤੇ ਉਸਤਾਦ ਦਾ ਕਹਿਣਾ ਨਾ ਭੁੱਲੀ। ਅੱਬੇ ਦਾ ਤੂੰ ਭੁੱਲ ਬੈਠਾ, ਹੁਣ ਉਸਤਾਦ ਦਾ ਯਾਦ ਰੱਖੀ। ਆ ਤੇਰੇ ਕੋ ਆਖਰੀ ਮੌਕਾ ਹੀ। ਆਖਰੀ ਮੌਕਾ, ਜੇ ਉਸਤਾਦ ਵੀ ਹੱਥੋਂ ਗਵਾ ਲਿਆ ਫਿਰ ਖੱਜਲ ਹੋਏਗਾ। ਫਿਰ ਵਾਪਸ ਉੱਥੇ ਹੀ ਉਹ ਰੇੜੀ ਤੇ, ਜਿੱਥੇ ਕਿਹੜੀ ਰੇੜੀ ਤੇ ਹੁੰਦਾ ਸੀ ਉਹ ਅੰਬਾਂ ਵਾਲੀ ਰੇੜੇ ਤੇ ਜੇ ਸਾਰਾ ਦਿਨ ਖੜਾ ਰਹਿੰਦਾ, ਸ਼ਾਮ ਨੂੰ ਇੱਕ ਕਤਰੀ ਮਿਲਦੀ ਸੀ ਖਾਣ ਲਈ। ਉਹ ਕੱਟ ਕੇ ਦਿੰਦਾ ਸੀ ਸ਼ਾਮ ਨੂੰ, ਲੈ ਵੀ ਤੂੰ ਇੱਥੇ ਖੜਾ ਸੁਬਹ ਲੈ ਚੈੱਕ ਕਰ ਲੈ ਮਿੱਠਾ ਕਿ ਕਿੱਦਾਂ। ਬਸ ਇਹਨੇ ਚ ਹੀ। ਹਾਂਜੀ ਇੰਨੇ ਚ ਇਹਨੇ ਸਾਰੀ ਜ਼ਿੰਦਗੀ ਕੀਤਾ ਕੀ ਆ? ਇਹ ਸ਼ੁਕਰ ਖੁਦਾ ਦਾ ਕਰੇ ਤੁਹਾਡੇ ਨਾਲ ਬਹਿ ਗਿਆ ਵਾ। ਚਿੰਗ ਜੀ ਮਗਰ ਕੁੱਤੇ ਵਾਂਗੂ ਦੌੜਦਾ ਹੁੰਦਾ ਸੀ ਰਕਸ਼ੇ 'ਚ। ਇਹਦੀ ਕਿਹੜੀ ਗੱਲ ਆ ਤੁਸੀਂ ਜਿਹਦੇ ਮਗਰ ਲੱਗ ਗਏ ਆ? ਫਰੂਟ ਵਾਲਿਆਂ ਕੋਈ ਇਹਨੇ ਕੰਮ ਕੀਤਾ, ਕਿਹੜੇ ਕੰਮ ਇਹਨੇ ਜ਼ਮਾਨੇ ਦੇ ਨਹੀਂ ਕੀਤੇ ਹੈਗੇ? ਪੈਂਚਰ ਵਾਲੀ ਦੁਕਾਨ ਤੇ ਲੱਗਾ, ਸਿਰਫ ਉਹਨਾਂ ਨੇ ਇਸ ਕੰਮ ਲਈ ਰੱਖਿਆ ਸੀ ਕਿ ਮੂੰਹ ਨਾਲ ਹਵਾ ਭਰਨੀ। ਸਾਜੀ ਹੁਣ ਇਹ ਵੀ ਗੱਲਾਂ ਕਰਦੇ ਆ। ਉੱਥੇ ਸਾਰਾ ਦਿਨ ਇਹੀ ਕੰਮ ਸੀ ਇਹਨੂੰ। ਸ਼ੁਕਰ ਖੁਦਾ ਦਾ ਕਰ ਕਿੱਥੇ ਮਜ਼ੇ ਆ ਰਿਹਾ, ਪੀਜ਼ੇ ਖਾ ਰਿਹਾ, 버ਗਰ ਖਾ ਰਿਹਾ ਵਾ। ਅੱਲਾ ਮਾਫੀ ਦੇਵੇ ਨੇ ਦਾ ਤੁਹਾਡੇ ਘਰ ਤੋਬਾ ਅਸਤਗਫਰ, ਖਾਣ ਲੱਗੇ ਲੜ ਪੈਂਦੇ ਤੁਸੀਂ। ਤੁਹਾਨੂੰ ਵੀ ਪਤਾ ਵਾ ਮੈਨੂੰ ਇੱਥੇ ਬੜੀ ਸੋਹਣੀ ਮੌਜਾਂ ਲੱਗੀਆਂ ਵਾ, ਸੈਂਡਵਿਚ ਵੀ ਖਾ ਰਿਹਾ। ਦਿਨ ਤਾਂ ਤੁਹਾਡੇ ਘਰ ਸੈਂਡਵਿਚ ਆਇਆ ਸੀ, ਤੇਰੇ ਅੱਬੂ ਨੂੰ ਫਾਲਜ ਹੋ ਗਿਆ ਸੀ। ਕੀ ਮਜ਼ੇ ਆਉਣ ਡਏ, ਇੱਥੇ ਨਜ਼ਾਰੇ ਵੱਜੇ ਆ। ਹੁਣ ਮੋਟਰਸਾਈਕਲ ਤੇ ਉਹਨਾਂ ਮੋਟਰਸਾਈਕਲ ਤੇ ਜਾਣਾ ਵਾ, ਹਾਂਜੀ ਪੈਂਟ ਸ਼ਰਟ ਏਦਾਂ ਪਾ ਕੇ ਆਉਂਦਾ ਵਾ, ਲੱਗਦਾ ਹੀ ਨਹੀਂ ਹੈਗਾ ਇਸ ਕੰਮ ਆਉਂਦਾ, ਲੱਗਦਾ ਵੇਟਰ ਸੱਦ ਲਿਆ ਉਸਤਾਦ ਨੇ। ਇੰਨੀ ਪੈਂਟ ਸ਼ਰਟ ਸਜੀ ਹੈ ਇਹਨੂੰ। ਮੋਟਰਸਾਈਕਲ ਮਿਲ ਗਈ ਨਹੀਂ ਤੇ ਨਹੀਂ ਮੋਟਰਸਾਈਕਲ ਤੈਨੂੰ ਨਹੀਂ ਮਿਲੀ? ਸਾਜੀ ਮੈਂ ਜਿੱਦਾਂ ਦਾ ਆਣ ਡਿਆ ਵਾ ਨਾ, ਇਦਾਂ ਦਾ ਇਹ ਸਾਰੇ ਨਹੀਂ ਆ ਸਕਦੇ। ਕੀ ਤੂੰ ਕਿੱਦਾਂ ਆਂਦੇ ਆ ਜੀ? ਮੋਟਰਸਾਈਕਲ ਤੇ ਸਾਜੀ ਅੱਗੇ ਸਾਜੀ ਦੀ ਮੋਟਰਸਾਈਕਲ ਸੀ, ਪੁੱਛ ਲਓ ਇਹਨੂੰ। ਮੋਟਰਸਾਈਕਲ ਨਵੀਂ ਦਿੱਤੀ ਆ, ਕੋਈ 20 ਮਾਡਲ ਆ ਮੇਰਾ ਖਿਆਲ। ਮੇਰੀਆਂ ਆਉਣੀਆਂ ਦੇਖਿਓ, ਪਹਿਲਾਂ ਮੈਂ ਮੋਟਰਸਾਈਕਲ ਤੇ ਆਉਣਾ ਸੀ ਇਦਾਂ ਕਰਕੇ। ਜਿਹੜੀ ਮੈਨੂੰ ਦਿੱਤੀ ਬਹੁਤ ਦੂਰੋਂ ਲੱਗਦਾ ਹੀ ਫੈਰਨ ਕਰਦਾ ਆ ਰਿਹਾ। ਕਈ ਸਮਝਣ ਡਿਆ ਸੀ ਫੈਰਿੰਗ ਕਰਦਾ, ਕਈ ਸਮਝਦੇ ਸੀ ਬਾਹ ਛੋਟੀ ਵੱਡੀ ਆ। ਮੈਂ ਕਸਮੇ ਬਹੁਤ ਅਜੇ ਯਾਰ ਅੱਜ ਉਹ ਇਹ ਨਹੀਂ ਪਤਾ ਵੀ ਹੈਂਡਲ ਇੰਜ ਆ ਤੇ ਥੱਲਿਓ ਟਾਇਰ ਸਿੱਧਾ ਵਾ, ਲੇਕਿਨ ਤੂੰ ਹੈਂਡਲ ਇੰਜ ਆ। ਯਾਨੀ ਜਿੱਦਣ ਇਹ ਹੈਂਡਲ ਸਿੱਧਾ ਕਰਦਾ ਸੀ ਉਧਰ ਕੰਧ 'ਚ ਵੱਜ ਜਾਂਦਾ। ਮੈਂ ਤੁਹਾਨੂੰ 2-3 ਵਾਰੀ ਦੱਸਿਆ, ਜਦੋਂ ਤੁਸੀਂ ਮੈਨੂੰ ਪੁੱਛਣਾ ਯੂਲੀ ਕੀ ਗੱਲ ਆ, ਇੱਧਰਲਾ ਯਕੀਨ ਮੰਨੋ ਮੇਰਾ ਪੱਠਾ ਖਿੱਚਿਆ ਹੋਇਆ ਸੀ ਉਹਨਾਂ ਦਿਨਾਂ ਦੇ ਵਿੱਚ। ਤੁਸੀਂ ਕਹਿੰਦੇ ਸੀ ਯਾਰ ਤੂੰ ਸੌਂਇਆ ਕਰ ਜਾਂ ਏਦਾਂ। ਮੈਂ ਕਿਹਾ ਨਹੀਂ, ਹੁਣ ਇਹਨਾਂ ਨੂੰ ਕੀ ਦੱਸਾਂ ਕਿ ਮੋਟਰਸਾਈਕਲ ਨੇ ਮੈਨੂੰ ਜੱਬ 'ਚ ਪਾਇਆ ਵਾ। ਜਿੱਦਣ ਤੁਸੀਂ ਬਦਲਾਤੀ ਆ, ਹੁਣ ਨਹੀਂ ਮਬਾਸ ਸਾਹਿਬ ਮੈਂ ਜਾ ਰਿਹਾ। ਅੱਛਾ ਜਿੱਦਣ ਲੇਟ ਹੋ ਰਿਹਾ ਨਾ, ਤਸਵੀਰ ਖਿੱਚ ਕੇ ਭੇਜ ਰਿਹਾ, ਕਦੀ ਉਹਦੀ ਕੋਈ ਸ਼ੈ ਖੁੱਲੀ। ਆਹੋ ਆ ਚੰਗਾ ਕੰਮ। ਮੇਰੇ ਮੋਬਾਈਲ ਦੇ ਵਿੱਚ ਮੇਰੀਆਂ ਇੰਨੀਆਂ ਤਸਵੀਰਾਂ ਨੇ ਜਿੰਨੀਆਂ ਮੋਟਰਸਾਈਕਲ ਦੀਆਂ। ਕਸਮ ਸੇ ਕਦੀ ਮੈਨੂੰ ਚੈਨ ਕਰਾਰ ਦੀ ਖਿੱਚ ਸਿੱਟਣ ਡਿਆ ਵਾ, ਕਦੀ ਕੋਸ਼ਾ ਖੁੱਲ ਗਈ ਆ। ਮੈਨੂੰ ਤਾਂ ਮੋਟਰਸਾਈਕਲ ਏਦਾਂ ਮਿਲ ਗਏ ਸੀ ਜਿੱਦਾਂ ਤੋਬਾ ਜਿੰਨਾਤ ਟੱਕਰ ਗਿਆ ਮੈਨੂੰ। ਚੱਲ ਹੁਣ ਕੈਸੀ ਤੁਲੀ? ਹੁਣ ਸਹੀ ਆ। ਹੁਣ ਮੋਟਰਸਾਈਕਲ ਤੇ ਨਹੀਂ ਮੈਂਜ ਕਰਕੇ ਐਨਕਾਂ ਲਾਉਂਦਾ, ਕਿੱਕ ਮਾਰਦਾ ਡਰ। ਤੇ ਜਿਹੜੀ ਤੇਰੇ ਵਾਲੀ ਸੀ ਉਹ ਵੇਖੀ ਕੈਸੀ ਹੋਈ? ਪਛਾਣੀ ਨਹੀਂ ਉਹ ਤੇ ਹੁਣ ਤੁਸੀਂ ਦੇਖ ਲਿਓ ਥੋੜੇ ਦਿਨਾਂ ਤੱਕ। ਉੱਤੇ 14,000 ਰੁਪਇਆ ਲਾਇਆ ਭਾਣੇ ਦੀ, ਇੰਨਾ ਹੀ ਲੱਗਾ। 14,000 ਰੁਪਇਆ ਲਾਇਆ, ਗੱਡੀ ਪਛਾਣੀ ਨਹੀਂ ਜਾ ਰਹੀ। ਉਹ ਕੰਮ ਵੀ ਅੱਗੇ ਦੇਖੋ ਨੇ ਕੀ ਲਾ ਲਿਆ। ਕੀ? ਇੱਥੇ ਤੁਹਾਡੇ ਕੋਲ ਕੰਮ ਤੋਂ ਬਾਅਦ ਜਾ ਕੇ ਪੀਜ਼ੇ ਤੇ ਲੱਗੀ ਗੱਡੀ, ਪੀਜ਼ਾ ਡਿਲੀਵਰੀ ਕਰ ਰਿਹਾ ਉਸ ਗੱਡੀ ਤੇ। 12 ਵਜੇ ਤਾਂ ਇੱਥੋਂ ਜਾਂਦੇ ਆ, ਕਿਹੜੀ ਪੀਜ਼ਾ ਡਿਲੀਵਰੀ ਤੇ ਝੂਠ ਉਹ ਸਾਰੀ ਰਾਤ ਜਾਗਣ ਵਾਲਾ ਨਿਆਣਾ ਜੁਗਨੂ ਹੈ ਇਹ। ਜੁਗਨੂ ਨਹੀਂ ਉੱਲੂ ਹੋਣਾ ਨਹੀਂ, ਸਭ ਤੋਂ ਪਹਿਲੇ ਇਹ ਹੁੰਦਾ, ਅੱਜ ਮੈਨੂੰ 10:30 ਵਜੇ ਦਾ ਫੋਨ ਆ ਗਿਆ, ਕਹਿੰਦਾ ਉਸਤਾਦ ਜੀ ਮੈਂ ਬਾਹਰ ਖੜਾ ਗੇਟ ਇਹਦੀ ਦੇ। ਬਗੈਰਤੀ ਹੈ, ਸਾਨੂੰ ਵੀ ਕਢਾਊ ਇੱਥੇ। ਇਹ ਤਾਂ ਸਾਡੇ ਖਿਲਾਫ ਹੋਇਆ। ਬਾਕੀ ਸਾਰੇ 1 ਵਜੇ ਉਹਦੇ, ਤੂੰ ਮਾਮਾ 10:30 ਆ ਤੂੰ ਕੇ ਇੰਨਾ ਤੜਕੇ ਸਾਨੂੰ ਵੀ ਫਿੱਕਾ ਪਵਾ ਰਿਹਾ। ਆਹੋ ਵੀ ਤੂੰ ਇੰਨਾ ਤੜਕੇ ਆਉਣਾ, ਉਹ ਤੂੰ ਜਾ ਹੀ ਨਾ ਇੱਥੋਂ। ਸੋ ਜਾ ਕਰ ਇੱਥੇ ਹੀ ਸਹੀ। ਨਹੀਂ 10:30 ਵਜੇ ਉਹਨੂੰ ਫੋਨ ਕੀਤਾ, ਮੈਂ ਵੀ ਹਾਲੇ ਕੱਚਾ ਪੱਕਾ ਜਿਹਾ ਸੀ ਤੇ ਨਾ, ਤੇ ਮੈਂ ਕਿਹਾ ਹਾਂ, ਕਹਿੰਦਾ ਉਸਤਾਦ ਜੀ ਮੈਂ ਨਾ ਬਾਹਰ ਖੜਾ ਵਾਂ। ਮੈਂ ਕਿਹਾ ਕਿਤੇ ਸਾਈਡ ਤੇ ਹੋ ਕੇ ਖਲੋਇਆ, ਮੈਂ ਉੱਠਦਾ ਤੇ ਫਿਰ ਖੋਲਦਾ। ਯਾਰ ਤੂੰ ਭਾਈ ਨੂੰ ਤੇ ਨਾ ਫੋਨ ਕਰ ਸ਼ਰਾਜ਼ ਭਾਈ। ਅੱਛਾ ਇਹਨੂੰ ਇਹ ਬੜੀ ਬਿਮਾਰੀ ਆ, ਇਹਨੂੰ ਪਹਿਲੇ ਇਹ ਸਮਝਾਓ ਵੀ ਜਿਹੜਾ ਮੇਨ ਹੁੰਦਾ ਨਾ ਓਨਰ। ਨਹੀਂ ਉਹਨੇ ਤੁਹਾਨੂੰ ਸਿਰਫ ਜਾਨੀ ਸਮਝਿਆ। ਉਹਨੂੰ ਮਾੜੀ ਮਾੜੀ ਅੱਛਾ ਮੈਨੂੰ ਕਿੱਦਾਂ ਫੋਨ ਕਰੂਗਾ, ਮੈਨੂੰ ਇੰਨੀ ਤੇ ਖਿੱਚ ਚੜਦੀ ਆ। ਫੋਨ ਆ ਰਿਹਾ ਤੇ ਮੈਂ ਕਿਤੇ ਬਿਜ਼ੀ ਆ। ਹੈਲੋ ਤਾਜੀ ਤੁਹਾਡੀ ਗੱਡੀ ਅੱਗੇ ਨੰਗੀ ਹੈ, ਤੇ ਮੈਂ ਕਿਹਾ ਪੁੱਛਿਆ ਕਿੱਧਰ ਜਾ ਰਹੇ? ਯਾਰ ਇਹ ਕੀ ਗੱਲ ਯਾਰ, ਭਾਈ ਨੂੰ ਫੋਨ ਜਿਹੜਾ ਨਾ ਉਹ ਫਿਕਰ ਕਰਦਾ ਉਹ ਤਾਂ ਕੋਈ ਜ਼ਰੂਰੀ ਗੱਲ ਹੋਵੇ। ਤੁਹਾਡਾ ਫਿਕਰ ਕਰਦਾ ਵਾ,
ਉਹਨਾਂ ਨੂੰ ਇਹ ਜ਼ੇਨ ਚ ਆ ਕਿ ਜਿੱਥੇ ਉਸਤਾਦ ਨੇ ਕੱਲਿਆਂ ਸ਼ਾਇ ਖਾਣੀ ਮੈਂ ਤਾਂ ਸਾਰਾ ਭੁੱਖਾ ਮਰ ਜੂ ਸਾਰਾ ਦਿਨ। ਯਾਰ ਤੁਸੀਂ ਇੱਕ ਗੱਲ ਦੱਸੋ ਕਿ ਉਹਨਾਂ ਨੇ ਸਾਰੀ ਵਰਲਡ ਨਾਲ ਡੀਲ ਕਰਨੀ ਆ, ਅਸੀਂ ਛੋਟੀਆਂ ਗੱਲਾਂ ਤੇ ਉਹਨਾਂ ਨੂੰ ਫੋਨ ਕਰੀਏ। ਓਏ ਆਹ ਹੁਣ ਤੁਸੀਂ ਰੋਕਿਆ ਵਾ, ਨਹੀਂ ਤਾਂ ਮੈਂ ਤੁਹਾਨੂੰ ਇਹਦੀਆਂ ਐਂਟਰੀਆਂ ਇਹਨੂੰ ਮੈਂ ਕੱਲ ਮਹਿਮਾਨ ਆਇਆ, ਮੈਂ ਕਿਹਾ ਬੋਤਲ ਫੜ ਲਿਆ, ਉੱਥੇ ਜਾ ਕੇ ਮੈਨੂੰ ਫੋਨ ਕਰਤਾ, ਮੈਂ ਅੰਦਰ ਉਹਨਾਂ ਨਾਲ ਗੱਲਾਂ ਕਰ ਰਿਹਾ ਜੀ ਸਰ, ਮੈਂ ਕਿਹਾ ਹਾਂ ਤਾਜੀ ਖੋਲ ਕੇ ਲਿਆਵਾਂਗੇ, ਇੱਥੇ ਆ ਕੇ ਖੋਲ ਲਈਏ। ਤੇ ਯਾਰ ਮੈਂ ਕੱਲ ਮੈਂ ਬਾਹਰ ਆਉਣਾ ਨਾ, ਮਤਲਬ ਮੈਂ ਅਗਰ ਕਿਤੋਂ ਆਇਆ ਗੱਡੀ ਤੇ ਮੈਂ ਗੱਡੀ ਦੇ ਬਿਲਕੁਲ ਗੇਟ ਨਾਲ ਲਾ ਕੇ ਨਾ ਹਾਰਨ ਮਾਰਦਾ ਵਾਂ, ਉਹ ਸਾਰਿਆਂ ਨੂੰ ਪਤਾ ਲੱਗਦਾ ਵੀ ਆਲੇ ਦੁਆਲੇ ਤੇ ਕੋਈ ਵੀ ਨਹੀਂ ਤੇ ਉਸਤਾਦ ਹੀ ਹੋਣਾ ਵਾ। ਤੇ ਮੈਂ ਹਾਰਨ ਮਾਰਿਆ ਤੇ ਮੈਨੂੰ ਫੋਨ ਕਰਤਾ ਗੱਡੀ 'ਚ, ਮੈਂ ਕਿਹਾ ਹਾਂਜੀ ਤੁਸੀਂ ਆ, ਮੈਂ ਕਿਹਾ ਹਾਂਜੀ ਮੈਂ ਆਈ ਆ। ਉਸਤਾਦ ਜੀ ਦਰਅਸਲ ਨਾ ਇਹਨੇ ਪੈਕੇਜ ਪਤਾ ਨਹੀਂ ਐਡੇ ਕਿਹੜੀ ਤੈਨੂੰ ਐਡੀ ਮਤਲਬ ਕਿ ਤੈਨੂੰ ਐਸਾ ਨਹੀਂ ਮਸਲਾ, ਉਹ ਜ਼ੋਂਗ ਤੋਂ ਜ਼ੋਂਗ ਕਾਲ ਫ੍ਰੀ ਆ, ਉਹ ਤੁਹਾਡਾ ਨੰਬਰ ਉਹਨੂੰ ਲਾਗੇ ਪੈਂਦਾ। ਮੈਂ ਫਿਰ ਹੋਰ ਨੈਟਵਰਕ ਲੈ ਲਾਂ। ਤੂੰ ਯਾਰ ਭਾਈ ਨੂੰ ਫੋਨ ਨਹੀਂ ਕਰਨਾ, ਕੁਝ ਵੀ ਹੋ ਜੇ, ਤੂੰ ਕੀ ਸਮਝਦਾ? ਤੇਰਾ ਕਲੇਜਾ ਵੀ ਫਟ ਜਾ, ਤੂੰ ਇਹਨਾਂ ਨੂੰ ਫੋਨ ਨਹੀਂ ਕਰਨਾ, ਇਹਨਾਂ ਨੂੰ 100 ਕੰਮ। ਅੱਛਾ ਮੈਂ ਇਹਨੂੰ ਕਿਹਾ ਯਾਰ ਤੂੰ ਮੈਨੂੰ ਜੋ ਕਰਨਾ, ਤੂੰ ਦਾਨਿਸ਼ ਨੂੰ ਕਰ ਲਾ, ਇਹਨੂੰ ਕਰ ਲਾ, ਕਿਸੇ ਨੂੰ ਕਰਕੇ ਪੁੱਛ ਲਾ ਕਿ ਯਾਰ ਜੇ ਭੈਣ ਹੈਗੇ ਹਿਸਾਬ ਨਾਲ ਆ ਪੁੱਛ ਕੇ ਦੱਸੋ। ਮੈਂ ਉਧਰ ਮੇਰੇ ਗੈਸਟ ਆਏ ਅੰਦਰ ਬੈਠੇ ਤੇ ਮੈਂ ਗਾਣੇ ਗੁਣੇ ਗਾ ਰਿਹਾ, ਹੁਣ ਟਰੈਕ ਲੱਗਾ ਗਾਣੇ ਗਾ ਰਿਹਾ, ਇਹਦੀ ਕਾਲ ਤੇ ਕਾਲ, ਹਾਂਜੀ ਆ ਤੁਸੀਂ ਮੈਨੂੰ ਕਿਹਾ ਸੀ ਘੰਟਾ ਘਰ ਜਾ ਕੇ ਨਾ ਉੱਥੋਂ ਆ ਕਰ ਲੈਣਾ, ਤੇ ਇਹਨੂੰ ਮੈਂ ਕਿਹਾ ਯਾਰ ਅੱਛਾ ਤੂੰ ਨਾ ਆ ਲੈ ਲਾ, ਉਹਨੂੰ ਗੱਲ ਕਰਾਈ ਉਹਦੇ ਨਾਲ ਡਰਾਈ ਫਰੂਟ ਆ ਲੈਣਾ, ਤੇ ਬੁੱਢੀ ਦੇ ਨਾਲ ਕਿਤੇ ਮੈਂ ਕਿਹਾ ਜਾ ਉਹਨੂੰ ਲੈ ਕੇ ਜਾ, ਧੀ ਮੇਰੀ ਨੂੰ ਫਰਾ ਕੇ ਲਿਆ, ਮੋਟਰਸਾਈਕਲ ਆਈ ਨਾ ਤੇਰਾ ਰਾਤ ਨੂੰ ਫਰਾਇਆ ਕਰ, ਜਿਹੜੀ ਮੈਂ ਅਕਸਰ ਗੱਲ ਕਹਿੰਦਾ ਹੁੰਦਾ ਕਿ ਥੋੜਾ ਸੈਰ ਕਰ। ਉਹਨੂੰ ਮੈਂ ਕਿਹਾ ਕਿ ਥੋੜਾ ਜਿਹਾ ਪ੍ਰੋਬਲਮ ਸੀ, ਉਹ ਵਿਚਾਰੀ ਹਾਲੇ ਬੱਚੀ ਜੀ ਹੈਗੀ ਹੈ, ਛੋਟਾ ਜਿਹਾ ਘਰ ਹੈ, ਇਹਨੂੰ ਮੈਂ ਕਿਹਾ ਮੋਟਰਸਾਈਕਲ ਤੇ ਨਾ ਉਹਨੂੰ ਡੇਲੀ ਦੂਜੇ ਤੀਜੇ ਦਿਨ ਚੱਕਰ ਲਵਾਇਆ ਕਰੋ, ਮਾਈਂਡ ਫਰੈਸ਼। ਲੈਣ ਗਿਆ ਮੈਂ ਕਿਹਾ ਚੱਲ ਜਾ ਘੰਟਾ ਘਰ ਜਾ, ਉੱਥੋਂ ਮੈਂ ਉਹਨੂੰ ਉਹ ਜਿਹੜਾ ਡਰਾਈ ਫਰੂਟ ਲੈਣ, ਮੈਂ ਕਿਹਾ ਇਹਨਾਂ ਨੂੰ 1000 ਰੁਪਏ ਦਾ ਨਾ ਕੋਈ ਡਰਾਈ ਫਰੂਟ ਇਹਨੂੰ ਦੇ ਦੇ। ਤੇ ਹੁਣ ਇਹਦੇ ਦਿਲ 'ਚ ਇਹ ਸੀ ਵੀ ਇਹ ਨਹੀਂ ਮੈਨੂੰ ਦੱਸਿਆ ਵੀ ਮੈਂ ਘਰ ਲੈ ਕੇ ਜਾਣਾ ਵਾ ਜਾਂ ਮੈਂ ਤੁਹਾਨੂੰ ਕਿਤੇ ਫੜਾ ਕੇ ਜਾਣਾ, ਇਹਦੇ ਇਹ ਚੱਕਰ 'ਚ ਮੈਨੂੰ ਫੋਨ ਕਰੀ ਜਾ ਰਿਹਾ ਵੀ ਤੂੰ ਮੈਨੂੰ ਜੋ ਕਰੀ ਜਾ ਰਿਹਾ, ਬਾਰ-ਬਾਰ ਮੈਂ ਕੱਟੀ ਜਾ ਰਿਹਾ, ਬਾਰ-ਬਾਰ ਕਰੀ ਜਾ ਰਿਹਾ, ਤੂੰ ਕਿਸੇ ਨੂੰ ਬਾਹਰੋਂ ਕਰ ਲਾ, ਫੋਨ ਦਫ਼ਤਰ ਚੋਂ ਕਿਸੇ ਹੋਰ ਨੂੰ ਕਰ ਲਓ। ਆਹੋ ਮੈਨੂੰ ਹੀ ਕਰੀ ਜਾ ਰਿਹਾ, ਮੈਂ ਪਤਾ ਨਹੀਂ ਜੰਮਿਆ ਇਹਨੂੰ। ਜਦੋਂ ਇੱਕ ਦਫਾ ਕੱਟਤਾ ਜੀ ਮੈਂ ਤਾਂ ਤੇਰਾ ਗੈਰਤ ਨਾਲ ਕਿਉਂ ਨਹੀਂ ਤਲਕ ਹੈਗਾ? ਉਹ ਯਾਰ ਤੂੰ ਨਹੀਂ ਸ਼ੁਕਰ ਹੈ ਅੱਲਾ ਦਾ ਕਰਕੇ ਤੇਰੇ ਨਾਲ ਦਾ ਸਿਸਟਮ ਲੱਗ ਗਿਆ। ਅਜੇ ਪਿੱਛੇ ਜਾਂ ਗੱਡੀ ਇਹਨੇ ਜਿਹੜੀ ਕੱਲ ਪਰਸੋਂ ਤੁਸੀਂ ਗੱਡੀ ਇਹਨੂੰ ਕਿਹਾ ਇਹ ਡਰਾਈ ਫਰੂਟ ਲੈਣ ਗਿਆ, ਉੱਥੇ ਵੀ ਹਰਕਤ ਕਰਕੇ ਆ, ਫੇਰ ਬੇਗਮ ਨੂੰ ਨਾਲ ਗਿਆ ਤੇ ਡੋਰ ਲੈ ਕੇ ਆਇਆ, ਪੁਲਿਸ ਨਾਲ ਫੜ ਲਵੇ, ਡੋਰ ਲੈ ਕੇ। ਡੋਰ ਦੀ ਵਾਪਸੀ ਵਾਸਤੇ ਬੇਗਮ ਨੂੰ ਆਪਣੀ ਵੱਲੋਂ ਹਿਫਾਜ਼ਤੀ ਠੀਕ ਹੈ, ਲੇਡੀਜ਼ ਨੂੰ ਨਹੀਂ ਰੋਕਦੇ, ਡੋਰ ਲੈ ਕੇ ਆਇਆ, ਤਾਵੇ ਦੇ ਗੁੱਡੇ ਲੈ ਕੇ ਆਇਆ ਹੈ। ਉਹ ਕਿੱਥੇ ਲੁਕੋ ਲਏ? ਉਹ ਬਸੰਤ ਦੇ ਗੁੱਡੇ ਚੜਾਏ ਯਾਰ ਮੇਰੀ ਗੱਲ ਸੁਣ ਹੱਥ ਭਾਈ, ਚੀਰੇ ਹੋਏ ਆ ਉਹਦੇ, ਚੈੱਕ ਤਾਂ ਕਰੋ। ਜ਼ਰੂਰੀ ਹੈ, ਅਹਿਮ ਆ, ਭਾਈ ਨੂੰ ਕੋਈ ਬਹੁਤ ਖਾਸ ਕੋਈ ਗੱਲ ਹੋਵੇ, ਕੋਈ ਕੰਮ, ਫੇਰ ਫੋਨ ਕਰਨਾ, ਅਸੀਂ ਵੀ ਨਹੀਂ ਕਰਦੇ। ਤੂੰ ਉਹਨਾਂ ਨੂੰ ਨਾ ਸਜਾਦ ਜਾਨੀ ਅਫੀਸ਼ੀਅਲ ਵਾਲਾ ਸਮਝ, ਜਾਨੀ ਬਰਫ ਵਾਲੇ ਨਹੀਂ ਉਹ ਜਿਹਨੂੰ ਮਿੰਟ ਬਾਅਦ ਫੋਨ ਕਰ ਦਿੰਦੇ। ਸਾਜੀ ਬਹੁਤ ਹੈ। ਪਹਿਲਾਂ ਅਗਲੇ ਬੰਦੇ ਦਾ ਮਿਆਰ ਦੇਖੀਦਾ ਹੁੰਦਾ, ਮੁਕਾਮ ਦੇਖੀਦਾ। ਇੱਕ ਅਦਾਰਾ ਚਲਾ ਰਿਹਾ, ਸਾਡੇ ਉਹ ਕਪਤਾਨ ਨੇ, ਤੂੰ ਫੋਨ ਕਰਕੇ ਤੂੰ ਤਾਂ ਇਦਾਂ ਫੋਨ ਕਰਨ ਡਿਆ ਕਿ ਤੇਰੇ ਮੁਹੱਲੇ 'ਚ ਜਾਨੀ ਸਬਜ਼ੀ ਵਾਲਾ ਰੰਗਣ ਡਿਆ ਵਾ, ਹੈਲੋ ਮਿੰਟ ਬਾਅਦ। ਉਹਨਾਂ ਦਾ ਇੱਕ ਮੁਕਾਮ ਦੱਸ ਨਾ, ਤੂੰ ਵਿੱਚ ਮਿਸਾਲ ਨਾ ਦੇ। ਉਹਨਾਂ ਦਾ ਇੱਕ ਤਾਜੀ ਮੈਂ ਨਹੀਂ ਤੂੰ ਮਿਸਾਲ ਨਾ ਦੇ ਬਰਫ ਵਾਲਾ ਸਬਜ਼ੀ ਵਾਲਾ, ਤੂੰ ਮੁਕਾਮ ਵਾਲੀ ਗੱਲ ਠੀਕ ਆ, ਤੂੰ ਮੇਰੀ ਖੁੱਲਣੀ ਵੀ ਚੈੱਕ ਕਰਨਾ ਨਾਲ ਯਾਰ ਤੂੰ ਜਦੋਂ ਦਿਲ ਕਰਦਾ ਫੋਨ ਮਿਲਾ ਦਿੰਦਾ, ਤੈਨੂੰ ਇਹ ਪਤਾ ਕਿ ਉਹ ਹੈ ਕੋਈ ਯਾਰ ਬ੍ਰਾਂਡ ਕੀ ਆ? ਕਰਨਾ ਸੰਸੇਰ ਨਾ ਮੈਂ ਯਾਰ ਕੈਸਾ ਤੇਰਾ ਡਿਗੀ ਕੋਨ ਵਰਗਾ ਮੂੰਹ ਆ, ਤੂੰ ਇਹ ਚੈੱਕ ਕਰਕੇ ਉਹਨਾਂ ਨੂੰ ਸੀਐਮ ਫੋਨ ਕਰਨ ਤੇ ਛੇਤੀ ਨਹੀਂ ਚੁੱਕਦੇ। ਮਤਲਬ ਕਹਿੰਦਾ ਯਾਰ ਕਿ ਯਾਰ ਬਿਲਾ ਜ਼ਰੂਰੀ ਫੋਨ ਨਹੀਂ ਅੱਲਾ ਦੇ ਬੰਦਿਆ, ਸ਼ਹਿਰ 8 ਬਾਜ਼ਾਰਾਂ ਦੇ ਮੇਨ ਸਦਰ ਉਹ ਤਰਸੇ ਆ ਕਿ ਅਸੀਂ ਜਾਨੀ ਸਾਹਿਬ ਨੂੰ ਮਿਲਣਾ। ਸੱਜਾਦ ਮੈਨੂੰ ਇਦਾਂ ਦੇ ਫੋਨ ਆਉਂਦੇ ਆ ਕਿ ਯਾਰ ਸੱਜਾਦ ਜਾਨੀ ਨਾਲ ਗੱਲ ਕਰਨੀ, ਮੈਂ ਕਿਹਾ ਮੈਨੂੰ ਸਮਝ ਲਓ ਮੇਰੇ ਨਾਲ ਕਰ ਲਓ, ਮਸਰੂਫ ਆ ਉਹ। ਯਾਰ ਮੈਂ ਤੇ ਉਹ ਸੋਚਿਆ ਵਾ ਯਾਰ ਤੂੰ ਮਿਸਾਲ ਕਿਉਂ ਦੇਣਾ ਵਾ, ਤੇਰੇ ਨਾਲ ਕਦੋਂ ਕਰ ਲੋ, ਨਾਲੇ ਮੈਂ ਫਿਰ ਖੇਤ ਸਵਾਹ ਵੱਡਾ ਰਹਿ ਗਿਆ ਵਿੱਚ, ਤੂੰ ਸਮਝ ਲੈ ਤੈਨੂੰ ਤੂੰ ਵੀ ਉਹੀ ਆ। ਅੱਛਾ ਉਹ ਤੁਹਾਨੂੰ ਫੋਨ ਕਰਕੇ ਤੰਗ ਕਰਨ, ਤੁਸੀਂ ਡਿਸਟਰਬ ਹੋ ਜਾਂ ਤੁਹਾਨੂੰ ਧਮਕੀ ਦੇਣ, ਮੇਰੇ ਕੋਲ ਤਾਂ ਨਹੀਂ ਤੂੰ ਇਹ ਗੱਲ ਕਰਨਾ, ਉਹਨੂੰ ਕਹ ਕਿ ਭਾਜੀ ਉਹ ਬਿਜ਼ੀ ਨੇ, ਤੂੰ ਇਹ ਕੋ ਕਹਿ ਰਿਹਾ ਕਿ ਮੇਰੇ ਨਾਲ ਕਰ ਲਈ, ਉਹਨਾਂ ਨਾਲ ਕਰ ਲਈ, ਕੋਈ ਗੱਲ ਇਹ ਨਾ ਚਵਲ ਮਾਰਨ ਦੇ, ਇਹਨੂੰ ਸਮਝਾ ਮੇਰਾ ਮੁਕਾਮ ਬੇਵਕੂਫ। ਮੈਂ ਮੇਨ ਆ ਇੱਥੇ, ਸਾਜੀ ਮੈਂ ਇਹਨੂੰ ਦੱਸ ਰਿਹਾ ਵਾ। ਸਮਝ ਆਈ? ਆਹੋ ਮੈਂ ਇੱਥੇ ਦਾ ਮੇਨ ਆ। ਉਸਤਾਦ ਜੀ ਨੂੰ ਨਹੀਂ ਕਰਨਾ ਤੇ ਹੋਰ ਕਿਹਨੂੰ ਕਰਨਾ? ਮੈਂ ਕੰਮ ਨਾਲ ਸੰਸੇਰ, ਮੈਂ ਸਾਰਾ ਕੁਝ ਦੱਸਦਾ ਯਾਰ ਉਸਤਾਦ ਜੀ ਨੇ ਤੈਨੂੰ, ਓਏ ਤੂੰ ਆਪਣੇ ਨਾ ਡਾਇਲ ਵਾਲੇ ਬਟਨ ਨਾਲ ਵੀ ਬਹੁਤ ਸੰਸੇਰ ਆ। ਉਸਤਾਦ ਜੀ ਮੈਂ ਤੇ ਯਕੀਨ ਜਾਣ, ਮੈਂ ਕੱਲ ਕਚਹਿਰੀ ਬਾਜ਼ਾਰ ਗਿਆ, ਮੈਂ ਉੱਥੋਂ 2 ਵਾਇਰਲੈਸਾਂ ਪੁੱਛੀਆਂ ਕਿੰਨੇ ਦੀਆਂ ਵਾ, ਉਹ ਇੱਕ ਤੁਹਾਨੂੰ ਦੇਣੀ ਆ, ਇੱਕ ਮੈਂ ਲਾਣੀ ਆ, ਉਹ ਇੱਥੇ ਰੱਖਣੀਆਂ। ਉਹ ਜਿਹੜੀ ਮੈਨੂੰ ਆਵਾਜ਼ ਆਈ ਜਿਵੇਂ ਹੈਲੋ ਉਸਤਾਦ ਜੀ ਕੀ ਬਣ ਰਿਹਾ ਓਵਰ, ਹਰ ਟਾਈਮ ਆਪਾਂ ਇੱਕ ਦੂਜੇ ਦੇ ਨਾਲ ਰਾਬਤੇ 'ਚ ਹੀ ਰਹਿਣਾ, ਲਿੰਕ ਉਹ ਤੁਹਾਨੂੰ ਸਮਝਣ ਡਿਆ ਕਿ ਆਪਾਂ ਦੋਵੇਂ ਡਾਲਫਿਨ 'ਚ ਲੱਗੇ ਆ। ਤੇਰੀ ਇਸ ਟਾਈਮ 17-18 ਸਾਲ ਉਮਰ ਵਾ, ਤੈਨੂੰ ਮੁਹੱਲੇ ਦੇ ਘਰ ਦੇ ਵਿੱਚੋਂ ਉਸ ਕਲਾਸ ਦੀ ਗਾਲ ਨਹੀਂ ਪਈ ਹੋਣੀ ਜਿਹੜੀ ਇਧਰੋਂ ਪੈ ਜਾਣੀ ਹੈ। ਤੇ ਇੱਕ ਅੱਧੀ ਪੈਣੀ ਤੂੰ ਕਿਉਂ ਭਲਾ? ਕਿਉਂਕਿ ਤੂੰ ਬੇਟਾਈਮਾ ਫੋਨ ਕਰਦਾ। ਨਹੀਂ ਕਿਉਂਕਿ ਮੈਂ ਮੇਨ ਆ। ਹਾਂ ਤੇ ਮੇਨ ਤਾਂ ਉਸਤਾਦ ਜੀ ਤੁਸੀਂ ਹੈ ਕਿਹੜਾ ਇਹਨਾਂ ਚੋਂ ਕਹਿੰਦਾ ਤੁਸੀਂ ਮੇਨ ਨਹੀਂ ਹੈਗੇ? ਮੈਨੂੰ ਬੰਦਾ ਤਾਂ ਮੂੰਹ ਇਹ ਅੰਦਰੋਂ ਨਹੀਂ ਮੰਨਦੇ, ਮੈਂ ਬਾਅਦ ਚ ਮੈਂ ਮੇਨ ਵੀ ਆ, ਮੈਂ ਸਹੀ ਸਾਰਾ ਵੱਡਾ ਉਸਤਾਦ ਜੀ ਜਿਹਨੇ ਤੁਹਾਨੂੰ ਅੰਦਰੋਂ ਮੇਨ ਨਹੀਂ ਨਾ ਮੰਨਣਾ, ਉਹ ਇਨਸ਼ਾਅੱਲਾ ਤਾਲਾ ਆਉਣ ਵਾਲੇ ਵਕਤ ਵਿੱਚ ਅੰਦਰੋਂ ਵੀ ਬਾਹਰ ਹੋ ਹੀ ਜਾਣਾ। ਸਹੀ ਗੱਲ, ਆਪ ਹੀ ਹੋ ਜਾਣਾ, ਉਹਦੀ ਕੋਈ ਮੈਨੂੰ ਮੇਨ ਮੰਨੋ ਬਈ ਸਾਰੇ। ਤੁਸੀਂ ਮੇਨ ਉਸਤਾਦ ਜੀ? ਹਾਂ ਮੈਨੂੰ ਕਹਿਣਾ ਨਾ ਪਵੇ। ਨਹੀਂ ਮੈਂ ਤੁਹਾਨੂੰ ਮੇਨ ਮੰਨ ਲਿਆ। ਮੈਂ ਤੁਹਾਡੇ ਨੰਬਰ ਤੇ ਮੇਨ ਲਿਖਣ ਲੱਗਾ।
ਅੱਗੇ ਸੋਚ ਵੀ ਲਿਖ ਲਈ। ਫੇਰ ਸੋਚ ਬਹੁਤ ਅੱਛੀ। ਦੁਬਾਰਾ ਤੋਂ ਕਹਿ ਰਹੇ ਕਿ ਵੱਡੇ ਵੱਡੇ ਲੋਕਾਂ ਦੇ ਨਾਲ ਉਹਨਾਂ ਦੀ ਗੱਲਬਾਤ ਗੁਫ਼ਤਗੂ ਹੋ ਰਹੀ ਹੁੰਦੀ, ਕੁਛ ਚੈਨਲ ਦੇ ਮਾਮਲਾਤ ਹਰ ਕਿਸਮ ਦੇ, ਅਸੀਂ ਚੁੱਕ ਕੇ ਦਵਾ ਦਵ ਫੋਨ ਕਰਦੀ, ਉਹ ਸਾਰੀ ਡਿਸਟਰਬਿੰਗ ਹੋ ਜਾਂਦੀ। ਮਰੇ ਤੂੰ ਉਹ ਜਾਨੀ ਸਮਝ ਲਿਆ ਜਿਹੜਾ ਤੁਹਾਡੇ ਮਹੱਲੇ ਖੇਸ ਦੇਣਾ ਹੁੰਦਾ। ਇਹ ਬੋਤਲ ਪੀ ਲਈ ਬੋਤਲ। ਵਰਲਡ ਦੇ ਬੰਦੇ ਜਿਹੜੇ ਵੱਡੇ ਨੇ ਨਾ ਮੇਨ, ਉਹਨਾਂ ਦੀ ਕਾਲ ਉਹਨਾਂ ਨੂੰ ਆਂਦੀ ਆ, ਅਸੀਂ ਐਵੇਂ ਉੱਠ ਕੇ ਫੋਨ ਮਿਲਾ ਦਈਏ ਮਿੰਟ ਬਾਅਦ। ਯੈਸ ਚੱਲ ਥੋੜੀ ਜੀ ਮੈਨੂੰ ਵੀ ਤਾਰੀਫ ਕਰਨ ਦੇ, 10 ਰੁਪਏ ਰਹਿ ਗਏ ਆ ਤੂੰ ਪਿੱਛੇ। ਫੋਨ ਨਹੀਂ ਕਰਨਾ, ਤਾਰੀਫ ਜਿੰਨੀ ਮਰਜ਼ੀ ਕਰ, ਫੋਨ ਨਹੀਂ ਕਰਨਾ। ਉਸਤਾਦ ਜੀ ਮੇਰੇ ਸ਼ਹਜ਼ਾਦੇ, ਅੱਲਾਹ ਪਾਕ ਜ਼ਿੰਦਗੀ ਤੰਦਰੁਸਤੀ ਦੇਵੇ। ਦੇਖੋ ਤੁਸੀਂ ਸਲਮਾਨ ਖਾਨ ਹੀ ਲੱਗਣ ਦੇ। ਪਾਗਲਾ ਉਹਨਾਂ ਨੂੰ ਚੈੱਕ ਤਾਂ ਕਰ, ਜਦੋਂ ਬੋਲਦੇ ਨੇ ਤੇ ਯਕੀਨ ਮੰਨੋ ਮੈਨੂੰ ਇੰਜ ਹੀ ਲੱਗ ਰਿਹਾ ਮੇਰੇ ਕੰਨਾਂ 'ਚ ਰਫੀ ਸਾਹਿਬ ਦੀ ਆਵਾਜ਼। ਚੈਨਲ ਗੱਲ ਹੈ। ਰਫੀ ਸਾਹਿਬ ਵਰਗੀ ਆਵਾਜ਼ ਕਿਸੇ ਦੀ ਹੋ ਹੀ ਨਹੀਂ ਸਕਦੀ। ਕਿਸੇ ਦੀ ਹੋ ਹੀ ਨਹੀਂ ਸਕਦੀ ਰਫੀ ਸਾਹਿਬ ਵਰਗੀ। ਉਹ ਬਾਬਾ ਜੀ ਮੈਨੂੰ ਲੱਗਦਾ ਵਾ ਕਿ ਤੁਸੀਂ ਜਦੋਂ ਬੋਲਦੇ ਹੋ ਇਹਨਾਂ ਵਾਂਗੂ ਲੱਗਦੇ ਹੋ। ਅਕੀਦਤ ਨਾ ਉਹਨਾਂ ਨਾਲ ਮੈਂ ਅਕੀਦਤ ਤੁਹਾਡਾ ਯਾਨੀ ਕਿ ਨਾ ਇਹ ਨਹੀਂ ਕਿ ਮੈਂ ਪੈਸਿਆਂ ਦੀ ਖਾਤਰ ਤਾਂ ਬਹੁਤ ਥੋੜੇ ਆ, ਮੈਂ ਤਾਂ ਹਲੇ ਬਹੁਤ ਬੋਲਣਾ ਸੀ, ਕਹਿ ਆ ਗਏ। ਠੀਕ ਕੀ ਆ? ਇਮਲੀ ਸਾਹਿਬ ਉਸਤਾਦ ਜੀ ਤੁਸੀਂ ਆ 10 ਮੈਨੂੰ ਦੇ ਦਿਓ, ਤਾਰੀਫਾਂ ਮੈਂ ਫੋਨ ਕਰਕੇ ਤੁਹਾਨੂੰ ਕਰ ਲੂੰਗਾ। ਨਹੀਂ ਫੋਨ ਤੋਂ ਤਾਂ ਤੈਨੂੰ ਪਰਾਂ ਕਰਨਾ ਵਾ, ਫਿਰ ਉਹੀ ਗੱਲ। ਫਿਰ ਫੋਨ ਨਾ ਤੇ ਯਾਰ, ਤਾਰੀਫ ਫੋਨ ਕਰਨੀ। ਨਾ ਕਰਿਆ ਕਰੋ, ਸੱਚੀ ਮੁੱਚੀ ਡਿਸਟਰਬ ਹੁੰਦੇ, ਕੋਈ ਮਜ਼ਾਕ ਨਹੀਂਗਾ। ਲਓ ਜੀ ਉਸਤਾਦ ਜੀ, ਕੋਈ ਅੱਛੀ ਜੀ ਜੁਗਤ ਜਿਹੜਾ ਕਰੇ ਨਾ 10 ਰੁਪਏ ਲੈ ਲਵੇ। ਦੱਸਾਂ ਵਾਲੀ ਮੇਰੇ ਕੋਲ ਜੁਗਤ ਹੈ ਹੀ ਨਹੀਂ। ਦੋ ਤਿੰਨ ਪੰਜਾਂ ਵਾਲੀਆਂ 2 ਕਰ ਦੇ। ਨਹੀਂ ਮੇਰੇ ਕੋਲ ਰੁਪਈਏ ਵਾਲੀਆਂ 10 ਵਾ ਕਿਉਂਕਿ ਬਿੱਕੀਆਂ ਵਾ। ਉਹ ਬੜੇ ਫਿੱਟੇ ਨਹੀਂ ਰਹਿੰਦੇ ਆ। ਫਿਰ ਨਹੀਂ, ਫਿਰ ਉਹ 10 ਹੋਰ ਮੇਰਾ। ਮੇਰੀ ਗੱਲ ਸੁਣੋ ਜੀ, ਪਾਕਿਸਤਾਨ ਚ ਤੇ ਨਾਮ ਹੈ ਵਾ। ਯਾਰ ਮੈਂ ਤੁਹਾਨੂੰ ਦੱਸਦਾ, ਤੇਰੀ ਗੱਲ ਵੱਡੀ ਹੁੰਦੀ ਕੋਈ ਗੁਜਰ ਭਾਈ, ਅਮਰੀਕਾ ਚ- ਤੁਹਾਡੀ ਗੱਲ ਵੱਡੀ, ਮੈਂ ਤੁਹਾਡੇ ਤੋਂ ਛੋਟਾ ਬੱਚਾ ਵਾਂ ਤੁਹਾਡਾ। ਲੈ ਉਹ ਬੱਚਾ ਬਹਿ ਜਾ, ਤੇਰੀ ਸੱਸ ਵੀ ਤੇਰੇ ਕੋਲ ਪਿਆਰ ਲੈਂਦੀ ਆ। ਤੇ ਉਹਨੇ ਪਿਆਰ ਹੀ ਬੱਚਾ ਲੈਣਾ। ਵਾ ਤੂੰ ਛੋਟਾ, ਗੱਲ ਕਰੋ ਭਾਈ ਤੁਸੀਂ। ਕਹਿੰਦਾ ਤੇਰੀ ਸੱਸ ਵੀ ਤੇਰੇ ਕੋ ਪਿਆਰ ਤੂੰ ਬੱਚਾ ਨਾ ਨਾ ਉਹ ਸਹੀ ਕਹਿ ਰਿਹਾ ਬੱਚਾ ਯਾਰ। ਖੈਰ ਹੋ ਜਾ ਸਾਲੀ ਬਿਸਮਿਲ੍ਲਾ। ਉਸ ਟਾਈਮ ਬੂਟੀ ਪੀ ਲੈਂਦੀ, ਫਿਰ ਅੱਗੇ ਸਿਰ ਕਰ ਦਿੰਦੀ। ਮੇਰੀ ਗੱਲ ਸੁਣ ਯਾਰ, ਤੂੰ ਆਪਣੇ ਆਪ ਨੂੰ ਬੱਚਾ ਜਾਂ ਕੰਮ ਪਾਕਿਸਤਾਨ ਇਹ ਤੇ ਇਹਦੀ ਸੱਸ ਦੋਵੇਂ ਬੂਟੀ ਪੀ ਕੇ ਬੈਠੇ ਹੁੰਦੇ ਤੇ ਗੱਲਾਂ ਕਰਦੇ। ਇਹ ਕਹਿੰਦਾ ਭਾਈ ਉਹਨੂੰ ਫਿਰ ਸਮਝਾਉਣਾ ਹੈ ਕਿ ਮੈਂ ਆਪੇ ਹੀ ਸਮਝਾ ਲਵਾਂ। ਉਹ ਵੀ ਅੱਗੋਂ ਕਹਿੰਦੇ ਉਹ ਤਾਂ ਕੋਈ ਗੱਲ ਨਹੀਂ, ਹੌਲੀ ਹੌਲੀ ਸਮਝ ਜਾਓ। ਇਹ ਦੋਵੇਂ ਤਾਂ ਬੈਠੇ ਹੁੰਦੇ ਟੋਨ ਹੋ ਕੇ ਮਸਲੇ ਹੱਲ ਕਰ। ਦੋਨੋਂ ਕੇ ਗੱਲ ਰਹੇ। ਤੇਰੇ ਖਾਨੇ ਮੈਂ ਗੱਲ ਪਾ ਦੇਵਾਂ, ਪਾਕਿਸਤਾਨ ਦੇ ਵਿੱਚ ਇਸ ਟਾਈਮ ਸਿਰਫ 4 ਚੀਜ਼ਾਂ ਮਸ਼ਹੂਰ ਵਾ। ਹਾਂ ਠੀਕ ਹੈ। ਧਿਆਨ ਰੱਖ, ਅੱਗੋਂ ਮੇਰੇ ਕੋ ਪੈਸਾ ਕੋਈ ਨਹੀਂ ਹੋਇਆ। ਨਹੀਂ ਹੁਣ ਸਿਰ ਰਹਿ ਵੀ ਮੇਰੇ ਕੋਲ ਤਾਰੀਫ ਹੀ ਗਈ ਹੈ। ਅੱਛਾ ਚਲੋ। ਅੱਛਾ ਕਰਾਚੀ ਦਾ 에ਅਰਪੋਰਟ, ਹੋਰ ਓਕੇ ਓਕੇ। ਫੈਸਲਾਬਾਦ ਦਾ ਸਟੇਸ਼ਨ, ਆਪਣਾ ਲਾਹੌਰ ਦਾ ਸਟੇਸ਼ਨ, ਓਕੇ। ਫੈਸਲਾਬਾਦ ਦਾ ਲਾਰੀ ਅੱਡਾ। ਘੰਟਾ ਘਰ ਹੈ। ਨਹੀਂ ਉਸਤਾਦ ਜੀ, ਫੈਸਲਾਬਾਦ ਦਾ ਲਾਰੀ ਅੱਡਾ ਮਸ਼ਹੂਰ ਮਸ਼ਹੂਰ ਰਸ਼ ਦੇ ਵਿੱਚ। ਹਾਂ। ਫੈਸਲਾਬਾਦ ਦਾ ਲਾਰੀ ਅੱਡਾ ਤੇ YouTube ਦਾ ਸੱਜਾਦ ਜਾਨੀ ਅਫੀਸ਼ੀਅਲ। ਵਾਹ ਵਾਹ ਵਾਹ। ਨਹੀਂ ਇਹ ਪਾਕਿਸਤਾਨ ਚ ਨਹੀਂ, 10 ਫੜਾ ਦੇ ਉਰੇ। ਫੜਾ ਦੇ ਇਹ ਪੂਰੀ ਦੁਨੀਆ ਚ। ਠੀਕ ਹੀ ਆ। ਇਹ ਇੰਡੀਆ ਚ ਵੀ ਆ, ਜਿੱਥੇ ਜਿੱਥੇ ਉੱਥੇ ਹੀ ਆ। ਤੂੰ ਕੱਲੇ ਪਾਕਿਸਤਾਨ ਚ ਮੈਨੂੰ ਲਿਮਿਟਡ ਕਿਉਂ ਕੀਤਾ? ਉਹ ਇਸ ਲਈ ਕਿ ਉਹ ਮੇਰੀ ਗੱਲ ਸੁਣ ਲਓ, ਮੈਂ ਨਹੀਂ ਸਮਝ ਰਿਹਾ ਉਸਤਾਦ ਜੀ ਮੈਨੂੰ ਲਿਖਣਾ ਲੁਖਣਾ ਨਹੀਂ ਮੁਨਾਫਕ ਆ। ਨਹੀਂ ਨਹੀਂ ਕਸਮ ਖੁਦਾ ਦੀ ਮੈਨੂੰ ਲਿਖਣਾ ਲੁਖਣਾ ਨਹੀਂ ਹੁੰਦਾ। ਜਦੋਂ ਮੈਂ YouTube ਇਦਾਂ ਖੋਲਦਾ ਨਾ, ਉਹ ਇੰਨੀਆਂ ਤਸਵੀਰਾਂ ਲੋਕਾਂ ਦੀਆਂ ਨਹੀਂ ਹੁੰਦੀਆਂ ਜਿੰਨੀਆਂ ਤੁਹਾਡੀਆਂ ਹੁੰਦੀਆਂ। ਫਿਰ ਮੇਨ ਤੂੰ ਕਹਿ ਕਿ ਤੁਸੀਂ ਜਿੱਥੇ ਜਿੱਥੇ ਪੰਜਾਬੀ ਸਮਝੀ ਜਾਂਦੀ ਆ ਦੁਨੀਆ ਚ, ਉੱਥੇ ਦੀ ਗੱਲ ਕਰ। ਤੂੰ ਕੱਲੇ ਪਾਕਿਸਤਾਨ ਚ ਮੈਨੂੰ ਕੱਲੇ ਪੰਜਾਬ ਚ ਰੱਖ ਲਿਆ। ਵਾਹ ਬੇਵਕੂਫ। ਸਪੇਨ, ਆਇਰਲੈਂਡ, ਮੈਨੂੰ ਗੱਲ ਵੱਡੀ ਫਿਟਰ ਮੂੰਹ ਮੇਰਾ, ਮੇਰੇ ਕੋਲ ਗੱਲ ਛੋਟੀ ਪਤਾ ਨਹੀਂ ਨਾ ਹੈਗਾ ਦੱਸ ਗਏ। ਉਹ ਹੁਣ ਵਿਚਾਰਾ ਵੱਡੀ ਗੱਲ ਕਿਹੜੀ ਕਰਾਂ ਯਾਰ? 4 ਚੀਜ਼ਾਂ ਤੇਰੀਆਂ ਗੱਲ ਸਹੀ ਸੀ ਕਿ ਮਸ਼ਹੂਰ ਆ ਜੀ ਪਾਕਿਸਤਾਨ ਦੇ ਜਿਹੜੇ ਬ੍ਰਾਂਡ ਹੋਏ ਦੁਨੀਆ ਤੇ, ਜਿਨ੍ਹਾਂ ਦਾ ਨਾਮ ਹੋਇਆ ਵਾ ਉਸਤਾਦ ਜੀ। ਮੌਲਾ ਜੱਟ, ਦੀ ਲੈਜੈਂਡ ਆਫ ਮੌਲਾ ਜੱਟ, ਵਾਹ ਵਾਹ। PSL, ਸਜਾਦ ਜਾਨੀ ਅਫੀਸ਼ੀਅਲ। ਇਹ ਬਾਤ ਇਹ 3 ਬ੍ਰਾਂਡ ਨੇ ਜਿਹਨੂੰ ਕੋਈ ਝੁਠਲਾ ਹੀ ਨਹੀਂ ਸਕਦਾ। ਇਹਨੂੰ ਪਤਾ ਹੀ ਯਾਰ ਮੇਰੀ ਗੱਲ ਸੁਣੋ, ਇਹ ਹੁੰਦੀ ਹੈ ਗੱਲ ਵੱਡੀ। ਅਗਰ ਇਮਰਾਨ ਖਾਨ ਨੇ ਕੱਪ ਜਿਤਾਇਆ ਜਾਂ ਵਸੀਮ ਅਕਰਮ ਵਕਾਰ ਨੇ ਟੋਲੀਆਂ ਬਣੀਆਂ ਸੀ ਨਾ, ਲੇਕਿਨ ਮੈਂ ਮੰਨਦਾ ਕਿ ਅਗਰ ਗੱਲਬਾਤ ਦੇ ਵਿੱਚ ਟੋਲੀ ਬਣੀ ਆ ਤੇ ਸੱਜਾਦ ਜਾਨੀ ਅਫੀਸ਼ੀਅਲ ਦੀ ਬਣੀ ਆ। ਇਸ ਤੋਂ ਵੱਡੀ ਗੱਲ ਕਰਦਾ ਹੀ ਕੋਈ ਨਹੀਂ ਹੈਗਾ। ਪੈਸਾ ਹੈ ਕੋਈ? ਨਹੀਂ ਇਹ ਤਾਰੀਫ ਨਹੀਂ ਕੀ, ਇਹ ਤਾਂ ਸੱਚ ਹੀ। 10 ਰੁਪਏ ਮੇਰੇ ਲੋਗੇ ਤੇਰੇ। ਅੱਛਾ ਜੀ, ਯਾਨੀ ਕਿ ਹੁਣ ਤਾਰੀਫ ਹੀ ਲਿਖ ਲਿਖਾ ਆਧਾਰ ਵਾਲਾ ਕੰਮ ਸ਼ੁਰੂ ਕਰ, ਖਾਤਾ ਫੜ ਲੈ। ਤੂੰ ਮੇਰੀ ਤੇ ਗੱਲ ਸੁਣ। ਬੇਟੇ ਅੱਜ ਤੋਂ ਬਾਅਦ ਨਾ ਹਾਂਜੀ ਖਬਰਦਾਰ ਮੈਨੂੰ ਰਿਵਾਇਤੀ ਜਿਹਾ ਹੀ ਫੋਨ ਕੀਤਾ ਨਹੀਂ। ਠੀਕ ਹੈ ਸਾਜੀ। ਤੂੰ ਮੈਨੂੰ ਸਿਰਫ ਫੋਨ ਕਰਕੇ ਕਹਿਣਾ ਉਸਤਾਦ ਜੀ ਮੇਰੀ ਲੱਤ ਟੁੱਟ ਗਈ। ਹਾਂ ਇਹ ਨਹੀਂ ਇਦਾਂ ਦਾ ਵੱਡੀ ਗੱਲ ਦੀ ਪਰੇਸ਼ਾਨ ਹੋਣ। ਹਾਂ ਉਹ ਪਰੇਸ਼ਾਨ ਵੱਡੀ ਗੱਲ ਕਰ ਸਾਜੀ, ਛੱਤ ਡੇਗ ਵੀ ਕਰਦੀ। ਮੈਂ ਹਜ਼ਾਰਾਂ ਹੋਟਲ ਤੋਂ ਦਾਲ ਲੈਣ ਗਿਆ ਸੀ, ਮੇਰਾ ਕੋਈ ਕੰਨ ਲਾ ਕੇ ਲੈ ਗਿਆ। ਹਾਂ ਇਦਾਂ ਦੀ ਤੈਨੂੰ ਫੋਨ ਕਰ ਪਰੇਸ਼ਾਨ ਕਰ। ਨਹੀਂ ਉਹਦੇ ਕੰਨ ਲਾ ਕੇ ਲੈ ਕੇ ਤੇ ਫੋਨ ਕਿੱਦਾਂ ਕਰੂਗਾ? ਤੁਸੀਂ ਇਹਦਾ ਨੰਬਰ ਬਲੈਕ ਲਿਸਟ ਤੇ ਲਾਓ। ਫਿਰ ਤੈਨੂੰ ਲੇਟ ਹੀ ਨਾ ਮੈਂ ਲਾਉਣਾ ਵਾ, ਫਿਰ ਆਈ ਦੀ ਕਾਲ ਉਹ ਕਿੱਦਾਂ? ਬਲੈਕ ਹੋ ਗਿਆ ਜਾਂਦੀ ਹੈ। ਤੂੰ ਯਾਰ ਭਾਈ ਨੂੰ ਫੋਨ ਕਰਨਾ ਨਾ, ਇਸ ਨਵੀਅਤ ਦਾ ਕਰਨਾ ਕਿ ਮੈਂ ਅੰਡਰਪਾਸ ਰਕਸ਼ੇ ਥੱਲੇ ਆ ਗਿਆ ਜੀ। ਆਕੂ ਤੇਰੇ ਆਕੋ ਵੱਡੀ ਗੱਲ ਤੇ ਮੈਨੂੰ ਫੋਨ ਕਰਨਾ, ਹਾਦਸਾ ਕੋਈ ਹੋ ਗਿਆ ਵੱਡੀ ਗੱਲ ਤੇ। ਹਾਂ ਐਸਾ ਵੀ ਨਹੀਂ ਕਰ ਦੇਣਾ ਕਿ ਜੀ ਮੈਂ ਮੋਬਾਈਲ ਕਿਸ ਦਾ ਚੁੱਕ ਲਿਆ ਤੇ ਮੈਨੂੰ ਬੰਨ ਲਿਆ ਉਹਨਾਂ ਨੇ। ਐਸਾ ਵੀ ਨਹੀਂ ਕਰ ਦੇਣਾ, ਮਗਰ ਨਹੀਂ ਆਉਣਾ ਉਹਨਾਂ ਨੇ। ਆ ਮੈਂ ਕੁੜੀ ਨੂੰ ਛੇੜਿਆ ਸੀ ਤੇ ਮੈਨੂੰ ਛਡਾਓ ਆ ਕੇ। ਇਹ 2 ਕੰਮਾਂ ਦੇ ਮਗਰ ਨਹੀਂ ਆਉਣਾ ਇਹਨਾਂ ਨੇ। ਜੀ ਉਹ ਜੁਰਮ ਕੁੜੀਆਂ ਛੋੜੀਆਂ ਦੇ ਪਿੱਛੇ ਅੱਲਾ ਮਾਫੀ ਦੇਵੇ, ਤੈਨੂੰ 302 ਬੁਖਾਰ ਹੋਏਗਾ ਤੇਰੇ ਮਗਰ ਆਉਣਗੇ। ਤੂੰ ਲੱਤਾਂ ਤੋਂ ਰਹਿ ਜਾਏਗਾ ਤੇਰੇ ਮਗਰ ਆਉਣਗੇ। 302 ਤੇ ਮੈਂ ਮਗਰ ਨਹੀਂ ਹੋਣਾ, ਮੈਂ ਅੱਗੇ ਅੱਗੇ ਹੋਣਾ।
ਯਾਰ ਤੇਰੀ ਜ਼ਿੰਦਗੀ ਨਾਲ ਕੋਈ ਵੀ ਡੈਡ ਬਾਲ ਹੋ ਗਿਆ ਨਾ ਇਹ ਤੇਰੇ ਮਗਰ ਆਉਣਗੇ। ਹਾਂ ਲੇਕਿਨ ਤੂੰ ਨਹੀਂ ਤੂੰ ਕਹਿਣਾ ਫੋਨ ਕਰਕੇ ਉਸਤਾਦ ਜੀ ਮੈਂ ਫੌਤ ਹੋ ਗਿਆ ਮੈਂ ਆਵਾਂਗਾ ਉਹਦੇ ਬੰਦੇ ਦੀ ਕਾਲ ਆਈ ਹਾਂ ਤੂੰ ਕਹ ਸਾਜੀ ਮੇਰਾ ਐਕਸੀਡੈਂਟ ਹੋਇਆ ਸਾਜੀ ਇਹਨੇ ਤੇ ਤੁਹਾਨੂੰ ਮੈਂ ਹਸਪਤਾਲ ਜਾਂਦੇ ਜਾਂਦੇ ਤੱਕ ਦਮ ਦੇ ਦਿੱਤੇ ਨੇ ਇਹਨੇ ਮੈਂ ਕਿਹਾ ਤੁਹਾਨੂੰ ਦੱਸ ਦਵਾਂ ਇਹ ਤੁਹਾਨੂੰ ਬੜੇ ਉੱਚੇ ਲੈਵਲ ਤੇ ਲੈ ਕੇ ਜਾਣ ਡਿਆ ਵਾ। ਇਹ ਤਾਂ ਉਹਨਾਂ ਵਾਪ ਡਾਲਰ ਨੂੰ ਵੀ ਕਹਿੰਦੇ ਸਾਡੇ ਜਿਹੜਾ ਬਿੱਲ ਦੇਣਾ ਨਾ ਉੱਪਰ ਸਜਾਜਾ ਨੇ ਲਿਖ ਕੇ ਭੇਜਿਆ ਕਰੋ। ਸਾਡੇ ਬਿੱਲ ਤੇ ਹਾਂਜੀ ਕੰਧ ਤੇ ਲਿਖਿਆ ਚੌਕੀਦਾਰ ਨੂੰ ਤੁਹਾਡਾ ਨਾਂ ਲਿਖਾਇਆ ਵਾ, ਬੱਚਿਆਂ ਦੇ ਸਕੂਲਾਂ 'ਚ ਤੁਹਾਡਾ ਨਾਂ ਲਿਖਾਉਣ ਡਿਆ ਵਾ। ਉਹ ਭਾਈ ਇਹਨੇ ਤੁਹਾਨੂੰ ਲਿਆਦਾ ਹੀ ਆਪਣੇ ਘਰ 'ਚ ਕਾਉਂਸਲਰ ਬਣਾਇਆ, ਹਰ ਕੰਮ ਤੁਹਾਡੇ ਜਿੰਮੇ ਪਾਇਆ ਕਿੱਧਰ ਵਾ। ਭਾਈ ਨੂੰ ਲੋਕਲ ਜਿਹਾ ਬਣਾਤਾ ਯਾਰ ਕੀ ਦੂਜੀ ਆਇਆ ਪੈਸੇ ਨਾਲ ਕਹਿੰਦਾ ਜਾਨੀ ਸਾਹਿਬ ਕੋ ਮਿਲਣਗੇ ਤੇ ਪਹੁੰਚਾ ਦਿਆਂਗੇ। ਕਰਿਆਲੇ ਨੂੰ ਕਹਿਣ ਡਿਆ ਵਾ ਮੈਂ ਜਾ ਰਿਹਾ ਦਫ਼ਤਰ ਜਾਨੀ ਦੇ ਪੈਸੇ ਮਿਲਣੇ ਤੁਹਾਨੂੰ ਪਹੁੰਚਾ ਦੇਣੇ। ਹਰ ਪਾਸਿਓਂ ਖਾ ਰਿਹਾ, ਹਾਲੇ 3 ਮਹੀਨੇ ਹੋਏ ਆ, ਜਿਹਨਾਂ ਨੂੰ 3 ਸਾਲ ਹੋ ਗਏ ਉਹ ਤੁਹਾਡੇ ਕੋਲ ਬਚ ਕੇ ਖਾਣ ਡਏ ਆ। ਇਹ ਤੁਹਾਡਾ ਨਾਂ ਲੈ ਕੇ ਖਾ ਰਿਹਾ। ਬਹੁਤ ਬੁਰੇ ਤਰੀਕੇ ਨਾਲ ਜੁੜਿਆ ਉਸਤਾਦ ਜੀ। ਤੇਜ਼ ਇਹ ਬੱਚਾ ਤੁਹਾਨੂੰ ਹੈ। ਬਹੁਤ ਤੇਜ਼, ਯਕੀਨ ਮੰਨੋ ਇੰਨਾ ਕੁ ਤੇਜ਼ ਆਇਆ ਵਾ ਕਟਿੰਗ ਵੀ ਤੁਹਾਡੇ ਨਾਂ ਤੇ ਕਰਾ ਰਿਹਾ। ਭਾਈ ਪੈਸੇ ਦੇ ਜਾਣਗੇ। ਆਪਣੇ ਪਾਪਾ ਦਾ ਕਲਫ ਲਵਾ ਲਿਆ ਤੁਹਾਡੇ ਨਾਂ ਤੇ। ਅੱਛਾ ਜੀ ਹਾਂ ਮੇਰਾ ਤੇ ਮੇਰੇ ਕਲਫ ਲਾ ਦਿਓ। ਕਹਿੰਦੇ ਪੈਸੇ ਜਾਨੀ ਸਾਹਿਬ ਤੁਸੀਂ ਕਚਹਿਰੀ ਬਾਜ਼ਾਰ ਜਿੱਦਣ ਵੀ ਤੁਹਾਡਾ ਚੱਕਰ ਲੱਗਣਾ ਨਾ, ਮੇਰਾ ਲੱਗਣਾ ਹੀ ਨਹੀਂ ਹੁਣ ਨਹੀਂ ਜਿੱਦਣ ਵੀ ਲੱਗ ਗਿਆ ਅੱਲਾ ਨਾ ਕਰੇ ਤੁਹਾਡਾ ਲੱਗੇ, ਜੇ ਇਹਨਾਂ ਦਿਨਾਂ 'ਚ ਲੱਗ ਗਿਆ ਨਾ ਤੇ ਤੁਹਾਨੂੰ ਉਹਨਾਂ ਨੇ ਦੁਕਾਨ ਵਾਲਿਆਂ ਨੇ ਇਦਾਂ ਬਿਠਾਇਆ ਹੋਣਾ ਵਾ ਕਿ ਜਿੱਦਾਂ ਤੁਹਾਡੇ ਸਕੇ ਪੁੱਤਰ ਨੇ ਕੁਛ ਐਵਾਂ ਲਈਆਂ। ਇਹ ਗੱਲ ਜ਼ਿਹਨ 'ਚ ਬਿਠਾ ਲਓ ਆਪਣੇ। ਓਏ ਇੰਨਾ ਸਮੋਸਾ ਉਹਦਾ ਅੱਛਾ ਨਹੀਂ ਹੈਗਾ ਜਿੰਨਾ ਮੁਖਤ 'ਚ ਖਾ ਰਿਹਾ ਇਹ। ਹਾਲਾਂਕਿ ਕੁਝ ਆਲੂਆਂ ਦੇ ਵਿੱਚੋਂ ਮਿਠਾਸ ਆਉਣ ਡਈ ਹੁੰਦੀ, ਮਿੱਠੇ ਆਲੂ ਪਾ ਕੇ ਸਮੋਸੇ ਬਣਾਉਂਦਾ। ਹਾਂ ਤੇ ਕਿੰਨਾ ਕੀ ਕੀਮਤ ਹੋਏਗੀ, ਹਰ ਪਾਸੇ 70 ਰੁਪਏ ਦਾ ਸਮੋਸਾ 60 ਰੁਪਏ ਦਾ ਵਾ, 35 ਵਾਲਾ ਖਾਈ ਜਾ ਰਿਹਾ ਤੁਹਾਡੇ ਨਾਂ ਤੇ। ਨਾ ਕਰ ਯਾਰ ਇਦਾਂ ਨਾ ਲੋਕ ਨਾ ਯਾਰ ਇਦਾਂ ਨਾ ਕਰ, ਪਤਾ ਕੀ ਮੇਰੇ ਨਾਂ ਤੇ ਕੋਈ ਵੱਡੀ ਗੇਮ ਪਾਉਣੀ ਤੇ ਪਾ, ਮੇਰੇ ਲੈਵਲ ਦੀ ਗੇਮ ਪਾ। ਮੈਨੂੰ ਫੋਨ ਕਰ ਉਸਤਾਦ ਜੀ ਮੇਰੇ ਕੋਲ 4 ਬੰਦੇ ਮਰ ਗਏ ਨੇ। ਸਿਆਣੇ ਦਾ ਇਹੀ ਹਾਏ 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 ਹਾਂ ਤੂੰ ਦੱਸ ਉਹਨਾਂ ਨੂੰ ਕਿ ਉਸਤਾਦ ਜੀ ਮੇਰੇ ਕੋਲ 4 ਬੰਦੇ ਮਰ ਗਏ, ਉਹ ਵੀ ਛੇਤੀ ਨਾਲ ਜਾਨ ਛਡਾਉਣਗੇ, ਸ਼ੁਕਰ ਅੱਲਾ ਇਹ ਵੀ ਹੁਣ ਜੇਲ੍ਹ 'ਚ ਰਹੂਗਾ, ਸਾਨੂੰ ਸੁੱਖ ਆਊਗਾ। ਉਹ ਵੀ ਕਿਤੇ ਦੁਆ ਮੰਗਣ ਜੋਗੇ ਨਹੀਂ ਮਤਲਬ ਯਾਰ ਗੈਰ ਜ਼ਰੂਰੀ ਤੁਹਾਡੇ ਕੋਲ ਆਉਣ ਲਈ ਪਤਾ ਨਹੀਂ ਕਿਹੜੀ ਕਿਹੜੀ ਨਿਆਜ਼ ਸੁੱਖੀ ਸੀ ਉਹ ਪੂਰੀ ਹੋ ਗਈ। ਮੈਨੂੰ ਕਹੋ ਉਸਤਾਦ ਜੀ ਮੇਰੇ ਕੋਲ 4 ਬੰਦੇ ਮਰ ਗਏ ਨੇ ਤੇ ਮੈਂ ਉਹਨੂੰ ਕਹਾਂ ਯਾਰ ਤੂੰ 5 ਸਮਝ ਮੈਨੂੰ ਅੱਜ ਤੋਂ ਬਾਅਦ ਫੋਨ ਨਹੀਂ ਕਰ। ਆਪਣਾ ਛੋਟਾ ਭਰਾ ਚੱਲਾ ਪਹਾੜੀ ਤੇ, ਕਿਉਂ ਸੁੱਖ ਸੁੱਖੀ ਹੋਈ ਕਿ ਮੈਂ ਜਿੱਦਣ ਸਜਾ ਜਾਣੇ ਦੇ ਦਫ਼ਤਰ 'ਚ ਪੱਕਾ ਹੋ ਗਿਆ ਉਹਨੂੰ ਉੱਪਰੋਂ ਧੱਕਾ ਦੇਣਾ ਥੱਲੇ। ਸੁੱਖ ਪੂਰੀ ਹੋ ਗਈ। ਛੋਟੇ ਭਰਾ ਹਾਂਜੀ ਸੁੱਖ ਘਰ ਦੀ ਜਾਇਦਾਦ ਵੀ ਆਪਣੇ ਨਾਲ ਏਦਾਂ ਲਿਖਾਉਣ ਡਿਆ ਹੌਲੀ ਆਹ ਤੇ ਛੋਟੇ ਭਰਾ ਲਿਜਾ ਕੇ ਧੱਕਾ ਦੇਣ ਲੱਗਾ ਤੇ ਉਹ ਵਿਚਾਰਾ ਸਹਿਮਿਆ ਕਹਿ ਰਿਹਾ ਭਾਜੀ ਇੱਕ ਵਾਰੀ ਮੈਨੂੰ ਫੋਨ ਕਰਾ ਦਿਓ, ਮੈਂ ਸ਼ਾਇਦ ਮੇਰੇ ਕਹਿੰਦੇ ਤੁਹਾਨੂੰ ਢਾ ਦੇਣ। ਤੁਹਾਡੇ ਕੋਲੋਂ ਕੰਮ ਦੀ ਖਾਤਰ ਸਾਰੇ ਭਰਾਵਾਂ ਦੀ ਕੁਰਬਾਨੀ ਦੇ ਰਿਹਾ ਤੇ ਮਕਾਨ ਦੀ ਜਾਇਦਾਦ ਆਪਣੇ ਨਾਲ ਲਵਾ ਰਿਹਾ, ਹੌਲੀ ਹੌਲੀ ਸਾਲ ਬਾਅਦ ਮਾਰ ਰਿਹਾ। 3 ਮਹੀਨਿਆਂ 'ਚ ਏਡੀ ਗੇਮ ਪਾਈ ਤੈਨੂੰ ਇਹ ਨਹੀਂ ਇਨਫੋਰਮੇਸ਼ਨ ਕਿੱਦਾਂ? ਮੈਂ ਵੀ ਇਹਦੇ ਮਹੱਲੇ ਫਿਰਨ ਡਿਆ ਜੇ ਮੇਰੇ ਮਹੱਲੇ ਫਿਰਨ। ਅੱਛਾ ਜੀ ਦੂਜੀ ਗੱਲ ਇਹ ਆ ਨਾਜ਼ਰੀਨ ਕਿ ਪ੍ਰੋਗਰਾਮ ਦਾ ਟਾਈਮ ਹੁਣ ਖਤਮ ਹੋ ਗਿਆ ਤੇ ਇੱਕ ਨਾ ਮੇਰੇ ਦੋਸਤ ਨੇ ਇੰਡੀਆ 'ਚ ਜਿਨ੍ਹਾਂ ਨਾਲ ਇੱਕ ਵਾਰੀ ਗਾਣੇ 'ਚ ਵੀ ਮੈਂ 4-5 ਸ਼ੋਅ ਪਹਿਲੇ ਇੱਥੇ ਉਹ ਗੱਲ ਉਹਨਾਂ ਨੇ ਕੀਤੀ ਚਲਦੀ ਕਾਲ 'ਚ ਉਹਨਾਂ ਦੇ ਨਾ ਕੋਈ ਮਤਲਬ ਵਾਲਾ ਸਾਹਿਬ ਦੀ ਜਦੋਂ ਡੈਥ ਹੋਈ ਤੇ ਉਸ ਤੋਂ ਬਾਅਦ ਹੁਣ ਉਹ ਕੁਝ ਚਾਹ ਰਹੇ ਨੇ ਕਿ ਯਾਰ ਮੈਂ ਕੁਝ ਉਹਨਾਂ ਵਾਸਤੇ ਕੁਝ ਅੱਛਾ ਕੋ ਪੁੰਨੇ ਕੋ ਨੇਕੀ ਕਰਾਂ ਤੇ ਉਹ ਇੱਕ ਕੈਂਪ ਲਾ ਰਹੇ ਨੇ ਇੰਡੀਆ ਦੇ ਵਿੱਚ। ਕੈਂਪ ਲਾ ਰਹੇ ਨੇ ਤੇ ਉਹਦੇ ਵਿੱਚ ਉਹ ਮਤਲਬ ਇੱਕ ਮੈਂਟਲੀ ਸਾਈਕੋਲੋਜਿਸਟ ਡਾਕਟਰਸ ਉਹਨਾਂ ਨੇ ਬਿਠਾਏ ਨੇ। ਉਹ ਲੋਕ ਜਿਹੜੇ ਕਿ ਮਤਲਬ ਆਪਣੇ ਦਿਮਾਗ ਦੀ ਵਜ੍ਹਾ ਤੋਂ ਪਰੇਸ਼ਾਨ ਨੇ, ਕੋਈ ਥੋੜੇ ਜਿਹੇ ਵਸਵਸੇ ਖਿਆਲ ਆਉਂਦੇ ਨੇ, ਕੋਈ ਉਹਨਾਂ ਨੂੰ ਲਾਈਫ ਦੀ ਸਮਝ ਨਹੀਂ ਆ ਰਹੀ ਕੀ ਕਰੀਏ, ਨਫਸੀਆਤੀ ਕੋਈ ਪ੍ਰੋਬਲਮ ਆ, ਕੋਈ ਕਿਸੇ ਨੂੰ ਕੋਈ ਟੈਨਸ਼ਨ ਭੁਲਾ ਨਹੀਂ ਪਾ ਰਹੇ, ਇਸ ਤਰ੍ਹਾਂ ਦੇ ਜਿੰਨੇ ਲੋਕ ਨੇ ਨਾ ਉਹ ਫ੍ਰੀ ਕੈਂਪ ਲੱਗ ਰਹੇ ਨੇ ਉੱਥੇ ਇੰਡੀਆ 'ਚ। ਔਰ ਮੈਂ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਉਹਨਾਂ ਦਾ WhatsApp ਨੰਬਰ ਵੀ ਦੇ ਰਿਹਾ ਔਰ ਉਹਨਾਂ ਦਾ ਮੈਂ ਲਿੰਕ ਵੀ ਦੇ ਰਿਹਾ। ਇਹਨੂੰ ਫੋਲੋ ਕਰਕੇ ਤੇ ਤੁਸੀਂ ਉੱਥੇ ਕੈਂਪ ਤੇ ਜਾਣਾ 1 ਦਿਨ 2 ਦਿਨ ਜਿੰਨਾ ਟਾਈਮ ਹੋਵੇ ਡਾਕਟਰਸ ਨਾਲ। ਤੇ ਉਹ ਇੱਕ ਉਹਨਾਂ ਨੇ ਨਾ ਇੱਕ ਲਿਮਿਟ ਰੱਖੀ ਆ ਕਿ ਇੰਨੀ ਫ੍ਰੀ ਹੈ ਬਿਲਕੁਲ, ਲੇਕਿਨ ਇਸ ਤੋਂ ਅੱਗੇ ਤੁਸੀਂ ਇੱਕ ਵੱਡੇ ਡਾਕਟਰ ਵੀ ਬੈਠੇ ਨੇ ਤੇ ਅਗਰ ਉਹ ਕਹਿਣ ਕਿ ਨਹੀਂ ਜੀ ਤੁਹਾਡਾ ਇਹ ਮਸਲਾ ਜਿਹੜਾ ਮਤਲਬ ਜ਼ਿਆਦਾ ਕੋਈ ਮੈਡੀਸਨ ਤੁਹਾਨੂੰ ਖਾਣੀ ਪਏਗੀ ਜਾਂ ਕੋਈ ਹੋਰ ਇਸ ਤੋਂ ਅਗਲੀ ਗੱਲ ਆ, ਉਹ ਫਿਰ ਉਹਨਾਂ ਨੇ ਪ੍ਰੋਫੈਸ਼ਨਲ ਡਾਕਟਰਸ ਵੀ ਉੱਥੇ ਰੱਖੇ ਨੇ। ਉਹਨਾਂ ਦੀ ਕੋਈ ਫੀਸ ਹੈ ਥੋੜੀ ਬਹੁਤ, ਲੇਕਿਨ ਉਸ ਤੋਂ ਪਹਿਲੇ ਹੀ 90% ਉਹ ਜਿਹੜੇ ਪਹਿਲੇ ਡਾਕਟਰ ਨੇ ਉਹ ਵੀ ਅੱਛੇ ਨੇ। ਉਹ ਤੁਹਾਨੂੰ ਗੱਲੀ ਬਾਤੀ ਸਾਰਾ ਕਰ ਦੇਣਗੇ। ਅਗਰ ਤੁਹਾਨੂੰ ਕਿਸੇ ਨੂੰ ਲੱਗੇਗਾ ਕਿ ਨਹੀਂ ਯਾਰ ਇਹ ਮਸਲਾ ਜ਼ਿਆਦਾ ਖਰਾਬ ਆ ਕੋਈ ਟਾਈਮ, ਫਿਰ ਉਹ ਤੁਹਾਨੂੰ ਉੱਥੇ ਡਾਕਟਰ ਵੀ ਬੈਠੇ ਨੇ ਤੇ ਉਹ ਤੁਸੀਂ ਲਾਜ਼ਮੀ ਇੰਡੀਆ ਦੇ ਵਿੱਚ ਉਹ WhatsApp ਨੰਬਰ ਆ ਉੱਥੇ ਉਹਨਾਂ ਨੂੰ ਪੁੱਛ ਲੈਣਾ ਕਿੱਥੇ ਕਿੱਥੇ ਕੈਂਪ ਲੱਗੇ ਨੇ। ਔਰ ਅਗਰ ਤੁਹਾਨੂੰ ਕਿਤੇ ਵੀ ਕੋਈ ਵੀ ਕਿਸੇ ਨੂੰ ਅੰਮੀ ਨੂੰ ਅੱਬੇ ਨੂੰ ਭਰਾ ਨੂੰ ਸੱਸ ਨੂੰ ਸਹੁਰੇ ਨੂੰ ਕਿਸੇ ਵੀ ਯਾਰ ਦੋਸਤ ਨੂੰ ਤੁਹਾਨੂੰ ਲੱਗ ਰਿਹਾ ਕਿ ਯਾਰ ਇਹਨੂੰ ਇਹ ਜ਼ਰੂਰਤ ਹੈ, ਥੋੜਾ ਜਿਹਾ ਮੈਂਟਲੀ ਡਿਸਟਰਬ ਆ ਜਾਂ ਇਹਦੇ ਦਿਮਾਗ 'ਚ ਗੱਲ ਫਸ ਗਈ ਆ, ਹੁਣ ਨਿਕਲ ਨਹੀਂ ਰਹੀ, ਇੰਨੇ ਸਾਲ ਹੋ ਗਏ ਨੇ, ਜਾਂ ਇਹਦੀ ਵਜ੍ਹਾ ਤੋਂ ਇਹ ਪਰੇਸ਼ਾਨ ਆ, ਜਾਂ ਲਾਈਫ 'ਚ ਜੋ ਕਈ ਬੰਦੇ ਕਰਨਾ ਚਾਹ ਰਹੇ ਨੇ ਤੇ ਉਹ ਕਰ ਨਹੀਂ ਪਾ ਰਹੇ, ਉਹ ਲਾਜ਼ਮੀ ਉੱਥੇ ਜਾਣ। ਬਿਲਕੁਲ ਫ੍ਰੀ ਆਫ ਕਾਸਟ ਆ ਤੇ ਬਾਕੀ ਤੁਹਾਨੂੰ ਸਾਰਾ ਸਮਝਾ ਦੇਣਗੇ। ਤੇ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਆ ਤੇ ਮੇਰੇ ਖਿਆਲ 3-4 ਮਾਰਚ ਆ, ਯਾਨੀ ਕੱਲ ਪਰਸੋਂ ਦੀ ਗੱਲ ਹੀ ਆ ਕੋਈ, ਤੇ ਉਹ ਲਾਜ਼ਮੀ ਤੁਸੀਂ ਜਾਣਾ। ਠੀਕ ਆ ਜੀ। ਤੇ ਦੂਜਾ ਇਹ ਆ ਕਿ ਮੇਰਾ ਇੱਕ ਯਾਰ ਆ ਮਲਕ ਅਸਗਰ ਜਿਹਦੇ ਕੋਲ ਅਸੀਂ ਸੂਟ ਲਈਦੇ ਨੇ ਜਿਹੜੇ ਹੈ ਮੁਸ਼ਾਇਰੇ ਵਾਲੇ ਮੁਸ਼ਾਇਰੇ ਵਾਲੇ ਸੂਟ ਨਹੀਂ ਲਈਦੇ ਜਿਹੜੇ ਸਾਡਾ ਯਾਰ
ਮਤਲਬ ਉਹ ਅੱਲਾ ਉਹਦੀ ਜ਼ਿੰਦਗੀ ਤੰਦਰੁਸਤੀ ਕਰੇ, ਪਤਾ ਨਹੀਂ 15-20 ਸੂਟ ਹੁਣ ਵੀ ਕਹਿ ਰਿਹਾ ਸੀ ਕਿ ਮੈਂ ਤੈਨੂੰ ਸੂਟ ਦੇਣੇ। ਬਣਾਓ ਪ੍ਰੋਗਰਾਮ ਫਿਰ। ਉਹਨਾਂ ਨੇ ਇੱਕ ਫੇਸਬੁੱਕ ਉਹਨੇ ਬਣਾਇਆ ਆਪਣਾ ਟੈਕਸਟਾਈਲ ਦਾ, ਉਹ ਵੀ ਮੈਂ ਇੱਥੇ ਸਕਰੀਨ ਤੇ ਵੀ ਆ ਜਾਣਾ, ਤੇ ਬਰਕਤ ਟੈਕਸਟਾਈਲ ਆ ਮੇਰਾ ਖਿਆਲ, ਠੀਕ ਹੈ ਜੀ। ਤੇ ਉਹ ਵੀ ਮੈਂ ਤੁਹਾਨੂੰ ਦੇ ਦਿੰਦਾ, ਉਹਨਾਂ ਦੇ ਪੇਜ ਨੂੰ ਵੀ ਫਾਲੋ ਕਰੋ, ਲਾਈਕ ਕਰੋ, ਸੂਟ ਇਹ ਉਹ ਬੜੀ ਅੱਛੀ ਕੁਆਲਿਟੀ ਬਣਾਉਂਦਾ ਉਹ ਬੰਦਾ ਵੀ ਸਦਾਦਾ ਔਰ ਪਿਆਰ ਦੇਖੋ ਨਾ, ਹੁਣ ਸਾਡਾ ਉਹਨਾਂ ਕੀ ਤਲਕ ਆ, ਤੁਸੀਂ ਭਾਵੇਂ ਉਹਨੂੰ ਨਹੀਂ ਜਾਣਦੇ, ਲੇਕਿਨ ਤੁਸੀਂ ਜਦੋਂ ਛੇੜੋ ਸ਼ਾਇਰੀ ਦੇਖਦੇ ਹੋ, ਉਹ ਚ ਅਸੀਂ ਜਿੰਨੇ ਸੂਟ ਪਾਏ ਹੁੰਦੇ ਨੇ ਇਹ ਸਾਰੇ ਉਹਨੇ ਸਾਨੂੰ ਗਿਫਟ ਕੀਤੇ ਨੇ, ਤੇ ਇਸ ਤੋਂ ਤੁਹਾਡਾ ਤੇ ਤਲਕ ਤੇ ਉਹਨਾਂ ਦਾ ਹੈ ਬਣ ਗਿਆ ਨਾ ਫਿਰ, ਠੀਕ ਹੈ ਨਾ, ਮੁਹੱਬਤ ਦਾ ਇੱਕ ਤਲਕ ਤੇ ਬਣ ਗਿਆ ਨਾ। ਤੇ ਉਹਨਾਂ ਦਾ ਪੇਜ ਆ ਫੇਸਬੁੱਕ ਦਾ, ਠੀਕ ਹੈ ਜੀ, ਤੇ ਉਹਨੂੰ ਵੀ ਫਾਲੋ ਕਰੋ, ਉਹਦਾ ਵੀ ਮੈਂ ਲਿੰਕ ਦੇ ਦੇਣਾ ਸਕਰੀਨ ਤੇ ਵੀ, ਮੈਂ ਛੋਟਾ ਜਿਹਾ ਆ ਰਿਹਾ ਹੋਏਗਾ, ਠੀਕ ਹੈ ਜੀ। ਤੇ ਇੱਕ ਹੋਰ ਲਿੰਕ ਦੇ ਸਾਜੇ ਉਹਨਾਂ ਕੋਲ ਕਫਨ ਵੀ ਹੁੰਦਾ, ਕਫਨ ਮੈਂ ਲੈ ਦਾਂਗਾ, ਚੁੱਪ ਕਰ ਜਾ, ਉਹ ਤੂੰ ਟੈਨਸ਼ਨ ਨਹੀਂ ਲੈਣੀ। ਉਸਤਾਦ ਕੋਲ ਆ ਗਿਆ। ਇੱਕ ਹੋਰ ਉਹਨਾਂ ਨੂੰ ਲਿੰਕ ਦੇ ਦਿਓ ਕਿਹੜਾ ਕਿ ਤੁਹਾਨੂੰ ਫੋਨ ਨਾ ਕਰੇ। ਇਹ ਵੀ ਸਕਰੀਨ ਤੇ ਲਾ ਦੇ ਥੋੜਾ ਜਿਹਾ। ਪੂਰੇ ਪਾਕਿਸਤਾਨ 'ਚ ਕਿਤੇ ਮੇਰਾ ਨਾਂ ਲੈ ਕੇ ਕੋ ਛਾਨਪੁਰਾ, ਲਾਹੌਰੀਪੁਰਾ, ਕੋ ਗੋਲਾ, ਕੋ ਬਰਫੀ, ਇਹ ਖਾਣਾ ਇਹਨੇ ਇੰਨਾ ਕੀ ਆ, 5-10 ਫਟੀਕ ਇਹਨੇ ਮੈਨੂੰ 5-30 ਦੀ ਲਾਉਣੀ ਹੈ ਬਸ। ਹਾਂ, ਫੋਨ ਕਰਕੇ ਤਾਂ 1000 ਰੁਪਏ ਦੀ ਫਟੀਕ ਪੈ ਗਏ, ਇਹ ਆਪਣੀਆਂ ਲੱਤਾਂ ਕੰਮਣ ਲੱਗ ਪਏ, ਠੀਕ ਹੈ ਨਾ, 5-30 ਦੀ ਕਰ ਕਰਕੇ, ਤੇ ਕੋਈ ਨਹੀਂ ਦੇ ਦੇਣਾ 20-25 ਰੁਪਏ ਤੱਕ ਤੁਸੀਂ ਇਹਨੂੰ ਮੇਰੇ ਵੱਲੋਂ ਵੀ ਦੇ ਦੇਣਾ, ਕੋਈ ਨਹੀਂ ਲਿਖਣਾ ਨਾ, ਜੇ ਮਾਫ ਕਰਨਾ ਹੋਇਆ ਕਰ ਦੇਣਾ, ਨਹੀਂ ਤੇ ਮੇਰੇ ਖਾਤੇ ਲਿਖ ਲੈਣਾ। ਆਹ ਤੇ ਦੂਜੀ ਗੱਲ ਇਹ ਆ ਕਿ ਵੀ ਹੁਣ ਦੇਖੋ ਅਸੀਂ ਸ਼ੁਰੂ ਕਰ ਲਿਆ, ਮਾਸ਼ਾਅੱਲਾ ਬੜਾ ਸਪੀਡੀ ਸ਼ੋਅ ਹੋਇਆ, ਬਹੁਤ ਅੱਛਾ ਸ਼ੋਅ ਹੋਇਆ, ਤੇ ਉਹ ਨਹੀਂ ਸੀ ਕੋਈ ਆਇਆ ਤਾਂ ਅਸੀਂ ਤਿੰਨਾਂ ਨੇ ਬੈਕ ਕਰ ਲਿਆ, ਤੇ ਜੇ ਆ ਵੀ ਨਾ ਆਵੇ ਕੱਲ ਨੂੰ ਤੇ ਅਸੀਂ ਦੋਵਾਂ ਨੇ ਕਰ ਲੈਣਾ, ਆ ਵੀ ਨਾ ਆਵੇ ਮੈਂ ਇਹਦੇ ਨਾਲ ਕਰ ਲੈਣਾ, ਆ ਵੀ ਨਾ ਆਵੇ ਮੈਂ ਨਾਲ ਕਰ ਲੈਣਾ, ਕੋਈ ਵੀ ਨਾ ਆਇਆ ਮੈਂ ਇਕੱਲੇ ਨੇ ਬੈਕ ਕਰ ਲੈਣਾ, ਨੋ ਟੈਨਸ਼ਨ। ਇਹ 'ਚ ਕਿਹੜੀ ਗੱਲ ਆ, ਆਪ ਅਕੇਲੇ ਵੀ ਮਹਾਨ ਹੈ। ਮਹਾਨ ਹੈ, ਨੋ ਡਾਊਟ। ਮੇਨ ਸਮਝ ਨਹੀਂ ਰਹੇ ਗੱਲ, ਜੀ ਮੈਂ ਤਾਂ ਮੇਨ ਮੈਂ ਭਾਜੀ ਤੁਸੀਂ ਹੋ ਯਾਰ ਪਾਕਿਸਤਾਨ ਉਹ ਇੱਕ ਬੰਦਾ ਮੈਨੂੰ ਕਹਿੰਦਾ ਓ ਯਾਰ ਜਾਨੀ ਭਾਈ ਜਿਹੜਾ ਤੁਸੀਂ ਕਿਹਾ ਨਾ ਕਿ ਯਾਰ ਮੈਂ ਇਹ ਸਜਾਦ ਜਾਨੀ ਆਫੀਸ਼ੀਅਲ ਹੈ ਔਰ ਮੈਂ ਮੇਨ ਹੂੰ, ਕਹਿੰਦਾ ਯਾਰ ਜਿਹੜਾ ਮੈਂ ਹੱਸਿਆ ਮੇਰਾ ਬੜਾ ਆਪ ਹੱਸਾ ਨਿਕਲੇ। ये सारा जो ना ये मेरा ही है, ये जहाँ पे काम करते हैं, ਕੀ ਸਭ ਨੂੰ ਸਮਝਾਇਆ। मैं हूँ ਮੇਨ ਮੈਂ ਮਤ, ਲੇਕਿਨ ਸਿਰ ਤੇ ਇਹ ਬਹੁਤੇ ਚੜੇ। ਅਪਾਲਾ ਵੀਰੇ ਜੇਬ 'ਚ ਪੈਸੇ ਮੁੱਕ ਗਿਆ ਪ੍ਰੋਗਰਾਮ, ਆ ਹੁਣ ਇਹ ਕਿਹੜਾ ਕੰਮ ਤੇ ਆਇਆ। ਪਹਿਲੇ ਥੱਲੇ ਵਾਲੀ ਜੇਬ 'ਚ ਪਾਏ ਆ ਹਨਾ। ਵੈਰੀ ਗੁੱਡ, ਹਰ ਗੱਲ ਦਾ ਜਵਾਬ ਦਿੰਦਾ। ਮੇਰਾ ਤਾਂ ਬੇਅਦਬ ਹੈ ਹੀ ਹੈ ਵਾ, ਲੇਕਿਨ ਮੁਕੰਮਲ ਬੇਅਦਬ ਹੈ। अच्छा ਨਾਲ ਉਹਦਾ ਥੰਮ ਚੈੱਕ ਕਰ, ਲਾਈਕ ਵੀ ਕਰ ਰਹੇ ਆ, ਲਾਈਕ ਵੀ ਕਰ ਰਿਹਾ। ਲਾਇਕ ਤੈਨੂੰ ਕਰਨਾ, ਇਸ ਟਾਈਮ ਢੇਠਿਆਂ 'ਚ ਜੀਏ ਆ। ਹਾਂਜੀ ਤੇਰਾ ਨਾਮ ਹੋ ਗਿਆ। ਆਹੋ ਛਿੰਝ ਨਹੀਂ ਪਾਉਣੀ, ਮੈਂ ਕਿਹੜਾ ਤੇਰਾ ਤਾਏ ਦਾ ਪੁੱਤ ਵਾ, ਮੇਰਾ ਛਿੰਝ ਪਾ ਲੈਣਾ, ਬਸ ਗੱਲ ਹੋ ਗਈ, ਖਤਮ ਕਰ। ਤਾਂ ਇਦਾਂ ਜਿਹੜਾ ਮੇਰਾ ਅੱਲਾ ਮਾਫੀ ਦੇਵੇ ਯਾਰ ਤੂੰ ਤੈਨੂੰ ਬੋਲਣ ਹੀ ਨਹੀਂ ਦੇਣਾ। ਸਾਜੀ ਸ਼ਰੀਕਾ ਮੇਰਾ ਹਰ ਗੱਲ 'ਚ ਨਹੀਂ ਉਹ ਤੂੰ ਜਵਾਬ ਤੇ ਦੇਣ ਦੇ ਉਹਨੂੰ, ਉਹ ਜਦੋਂ ਬੋਲਦਾ ਤੂੰ ਕਹਿਣਾ ਚੁੱਪ ਕਰ ਤੂੰ ਭਾਈ, ਇਹ ਹਰ ਗੱਲ ਸਾਜੀ ਮੇਰੀ ਤੋਂ ਰੋਕ ਦਿੰਦਾ ਵਾ। ਇਹਨੂੰ ਪਤਾ ਨਹੀਂ, ਇਹਨੂੰ ਪਤਾ ਹੀ ਨਹੀਂ ਹੈਗਾ। ਇਹ ਤੇਰੀ ਜੈਲਸੀ ਤੋਂ ਡਰਦਾ ਹੀ। ਹਾਂ ਤੇਰੀ ਜੈਸੀ ਤੋਂ ਮੈਂ ਬਹੁਤ ਡਰਦਾ, ਬਰਖਲ ਤੇਰੇ ਫੋਨ ਤੋਂ ਵੀ ਡਰਦਾ ਮੈਂ। ਚਲੋ ਜੀ ਨਾਜ਼ਰੀਨ, ਆਪਣਾ ਬਹੁਤ ਖਿਆਲ ਰੱਖਣਾ, ਠੀਕ ਆ ਜੀ, ਤੇ ਲਵ ਯੂ, ਥੈਂਕ ਯੂ, ਬਸ ਦਿਲੋਂ ਲਵ ਯੂ ਤੁਹਾਡੇ ਸਾਰਿਆਂ ਦੇ ਨਾਲ, ਯਕੀਨ ਕਰੋ। ਓਕੇ ਜੀ, ਆਪਣਾ ਖਿਆਲ ਰੱਖਣਾ। ਪਾਕਿਸਤਾਨ ਜ਼ਿੰਦਾਬਾਦ ਜੀ, ਜ਼ਿੰਦਾਬਾਦ।